ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਚਾਹੁੰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 16 ਨਵੰਬਰ 2021 3 ਮੱਘਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸੀਨ ਕੇਬਲ, ਬੈਲਫਾਰ ਕੇਬਲ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਅੱਜ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਮਾਰੀਓ ਸਿੰਘ ਜੀ ਵੱਲੋਂ। ਸੋ ਇਹਨਾਂ ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਸਭ ਨੂੰ ਆਪਣਾ ਜਿਹੜਾ ਦਸਵੰਧ ਹੈ ਜ਼ਰੂਰ ਕੱਢਣਾ ਚਾਹੀਦਾ ਹੈ ਔਰ ਪੰਥਕ ਕਾਰਜਾਂ ਵਿੱਚ ਮੋਹਰੀ ਸੇਵਾਵਾਂ ਵਿੱਚ ਜਿਹੜੀਆਂ ਨਿਭਾ ਰਹੀਆਂ ਪੰਥਕ ਜਥੇਬੰਦੀਆਂ ਨੇ ਅਤੇ ਜਿਹੜੇ ਅਦਾਰੇ ਨੇ ਕੋਈ ਉਹਨਾਂ ਨੂੰ ਦਿੱਕਤ ਨਾ ਆਵੇ। ਸੋ ਬਸ਼ਰਤ ਅਸੀਂ ਸਾਰੇ ਜਿਹੜੇ ਆਪਣੀ ਜ਼ਿੰਮੇਵਾਰੀ ਸਮਝੀਏ ਜੇ ਅਸੀਂ ਆਪ ਕੁਝ ਨਾ ਕਰਦੇ ਤਾਂ ਫਿਰ ਜੋ ਸਾਡਾ ਹਾਲ ਹੋ ਰਿਹਾ ਹੈ ਅਸੀਂ ਉਸ ਦੇ ਹੱਕਦਾਰ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤਾਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਉਸ ਮਹਾਨ ਯੋਧੇ ਨੂੰ ਯਾਦ ਕਰਨ ਜਾ ਰਹੇ ਹਾਂ ਉਹਨਾਂ ਨੂੰ ਆਪਾਂ ਟ੍ਰਿਬਿਊਟ ਦੇਣ ਜਾ ਰਹੇ ਹਾਂ ਜਿਹੜੇ ਕਿ ਗਦਰ ਪਾਰਟੀ ਦੇ ਜਿਹੜੇ ਕਰਤਾਰ ਸਿੰਘ ਸਰਾਭਾ ਜੀ ਹਨ। ਸੋ ਉਹਨਾਂ ਦੀਆਂ ਕਈਆਂ ਹੋਈਆਂ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀ ਹਾਂ। ਸੋ ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸੋ ਵਿਊਅਰਸ ਅੱਜ ਗਦਰ ਪਾਰਟੀ ਦੇ ਜਿਹੜੇ ਯੋਧੇ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਹੈ। ਸੋ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਗਈ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਕਰਤਾਰਪੁਰ ਸਾਹਿਬ ਦੇ ਜਿਹੜਾ ਲਾਂਘਾ ਖੁੱਲ੍ਹਣ ਦੀ ਖੁਸ਼ੀ ਦੇ ਵਿੱਚ ਆਪਾਂ ਉਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਜਿਹੜੀ ਬੈਠੀ ਸਿੱਖ ਕੌਮ ਲਈ ਇਹ ਖੁਸ਼ੀ ਦਾ ਜਿਹੜਾ ਸਬੱਬ ਹੈ ਕਿ ਮਾਰਚ 2020 ਤੋਂ ਭਾਰਤ ਸਰਕਾਰ ਵੱਲੋਂ ਜਿਹੜਾ ਬੰਦ ਕੀਤਾ ਗਿਆ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਕੌਮ ਦੇ ਗੁੱਸੇ ਅਤੇ ਦਬਾਅ ਹੇਠ ਜਿਹੜੀ ਭਾਰਤ ਸਰਕਾਰ ਨੇ ਮੋੜ ਖੋਲ੍ਹਣ ਦਾ ਜਿਹੜਾ ਫੈਸਲਾ ਕੀਤਾ ਹੈ। ਸੋ ਅਸੀਂ ਜਿੱਥੇ ਇਸ ਚੰਗੀ ਖਬਰ ਲਈ ਸਮੂਹ ਸਿੱਖ ਜਗਤ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਉੱਥੇ ਅਸੀਂ ਪਾਕਿਸਤਾਨ ਦੀ ਸਰਕਾਰ ਅਤੇ ਜਿਹੜੀ ਆਵਾਮ ਹੈ ਉਹਨਾਂ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਲਈ ਵੀਰ ਮਾਰੀਓ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਜਦੋਂ ਅਸੀਂ ਯੂਬਾ ਸਿਟੀ ਦੀ ਟ੍ਰਿਪ ਤੋਂ ਆਏ ਤੇ ਨੈਕਸਟ ਡੇ ਸਭ ਦਾ ਸ਼ੁਕਰੀਆ ਕਰਦੇ ਹਾਂ। ਮੈਂ ਕਿਹਾ ਸੀ ਕਿ ਕਿਵੇਂ ਇੱਕ ਸੱਜਣ ਜਿਹੜੇ ਸਾਡੇ ਬੂਥ ਤੇ ਆਏ ਔਰ ਉਹਨਾਂ ਨੇ ਕਿਹਾ ਕਿ ਮੈਂ ਟੀਵੀ 84 ਦੀ ਮਦਦ ਕਰਨਾ ਚਾਹੁੰਦਾ। ਉਹਨਾਂ ਨੇ ਜੇਬ ਚੋਂ ਲਿਫਾਫਾ ਕੱਢਿਆ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਮੇਰੀ 1 ਮਹੀਨੇ ਦੀ ਤਨਖਾਹ ਹੈ ਜੀ ਔਰ ਉਹ $4000 ਦਾ ਅਮਾਉਂਟ ਸੀ। ਉਹ ਵੀਰ ਮਾਰੀਓ ਸਿੰਘ ਜਿਹੜਾ ਉਹਨਾਂ ਦਾ ਪਪੂਲਰ ਨੇਮ ਹੈ, ਅਸਲੀ ਨਾਂ ਤਾਂ ਮੈਂ ਨਹੀਂ ਡਿਸਕਲੋਜ਼ ਕਰਾਂਗਾ। ਅਸੀਂ ਉਹਨਾਂ ਨੂੰ ਜਿਹੜਾ ਹੈ ਉਹ ਉਦੋਂ ਵੀ ਸ਼ੁਕਰੀਆ ਕਿਹਾ ਔਰ ਮੇਰੀਆਂ ਅੱਖਾਂ 'ਚ ਅਥਰੂ ਵੀ ਆਏ। ਇਸ ਲਈ ਨਹੀਂ ਅਮਾਉਂਟ ਜਾਂ ਪੈਸਾ ਇਹ ਤਾਂ ਚਲੋ ਰੱਬ ਨੇ ਬਹੁਤਿਆਂ ਨੂੰ ਦਿੱਤਾ ਹੈ
पर जदों इस किस्म का कोई इंसान, कोई गुरसिख वीर भैन जिहड़ा सिर्फ ते सिर्फ पंथ नूं समर्पित है, जिहड़ा कोई जिहड़ा पब्लिसिटी नहीं चाहुंदा, कोई दिखावा नहीं है और अपनी हक हलाल दी कमाई, किरत कमाई वो कौम दे नाल आंदा है, तो मैनूं ये लगदा है कि भी ये साडा विरसा है, ये साडा सरमाया है, ये साडी कैपिटल है। और इस किस्म दे वीर भैणां दे जज्बात सानूं कदे हौले नहीं होण देणगे, कदे बहण नहीं देणगे, कदे खलोण नहीं देणगे। ਅਸੀਂ अपनी मंजिले मकसूद वाल वधदे चले जावांगे और ਅਸੀਂ ਵੀਰ ਮਾਰੀਓ ਸਿੰਘ ਹੋਰਾਂ ਦਾ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਦੇ ਇੱਕ ਵੀਰ ਸਾਡੇ ਅਮਰਜੀਤ ਸਿੰਘ, ਜਿਨ੍ਹਾਂ ਨੇ ਜਿਹੜਾ ਨੰਬਰ ਤੁਸੀਂ ਫੋਨ ਦਾ ਦਿੰਦੇ ਹੋ ਉਸ ਤੇ ਕਾਲ ਕੀਤੀ ਅਮਰਜੀਤ ਸਿੰਘ ਹੋਰਾਂ ਨੂੰ, ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹ ਲਗਾਤਾਰਤਾ ਦੇ ਨਾਲ ਤੁਹਾਡੀ ਮਦਦ ਕਰਾਂਗੇ। ਉਹਨਾਂ ਨੇ ਆਪਣੀ ਕਮਿਟਮੈਂਟ ਵੀ ਦਿੱਤੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਕਿ ਬਸ ਮੈਂ ਫਤਿਹ ਅਰਜ਼ ਕਰਨਾ ਚਾਹੁੰਦਾ। ਅਸੀਂ ਉਹਨਾਂ ਨੂੰ ਪਰਸਨਲ ਵੀ ਭੇਜਿਆ ਔਰ ਅਸੀਂ ਉਹਨਾਂ ਦਾ ਵੀ ਵੀਰ ਅਮਰਜੀਤ ਸਿੰਘ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਨੂੰ ਇਹ ਲੱਗਦਾ ਹੈ ਕਿ ਵੀ ਜਿੰਨਾ ਦਾਇਰਾਕਾਰ TV 84 ਨਾਲ ਪਿਆਰ ਕਰਨ ਵਾਲਿਆਂ ਦਾ ਗਲੋਬਲੀ ਹੈ, ਜੇ ਉਹਨਾਂ ਚੋਂ ਕੁਝ ਵੀਰ ਹੀ ਮਾਰੀਓ ਸਿੰਘ ਔਰ ਅਮਰਜੀਤ ਸਿੰਘ ਹੋਰਾਂ ਵਾਂਗ ਅੱਗੇ ਆ ਜਾਣ तो फिर मेरा ख्याल है भी तुहाडे प्रोग्राम जिहड़ा तुहाडा हर रोज़ ये कहना हुंदा है कि मदद करो, असीं बंद कर देंगे जदों सानूं ये लगेगा कि भाई जिन्ने साडे खर्चे ने महीने दे। और असीं अगे भी दस्सिया सी कि एक वड्डा प्रोजैक्ट है, असीं इहनूं एक्सपैंड भी कीता है। बेशक पंजाब दे विच या भारत दे विच साडे YouTube और Facebook चैनल ते बैन है, लेकिन इहदे बावजूद असीं उत्थे एक चंगी टीम खड़ी कीती है ਜਿਹੜੇ ਅੱਡ-ਅੱਡ ਇੰਟਰਵਿਊਜ਼ ਕਰਦੇ ਨੇ ਔਰ ਅੱਡ-ਅੱਡ ਤਰੀਕਿਆਂ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ ਇਸ ਮੈਸੇਜ ਨੂੰ ਪਹੁੰਚਾਇਆ ਜਾਏ। ਸੋ ਸਾਡਾ ਆਲਮੋਸਟ $30,000 ਮਹੀਨੇ ਦਾ ਬਜਟ ਹੈ, ਕਿਉਂਕਿ ਬਹੁਤ ਵੀਰ ਇਹ ਜਾਣਨਾ ਚਾਹੁੰਦੇ ਹੁੰਦੇ ਨੇ, ਪੁੱਛਦੇ ਨੇ ਔਰ ਫਿਰ ਹਾਲਾਂ ਅਸੀਂ ਕੋਈ ਅਮਾਉਂਟ ਫਿਕਸ ਨਹੀਂ ਸੀ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ, ਲੇਕਿਨ ਕਈ ਵੀਰਾਂ ਨੇ ਖਾਸ ਤੌਰ ਤੇ ਪਾਕਿਸਤਾਨੀ ਵੀਰ ਪੁੱਛਦੇ ਨੇ ਕਿ ਸਪਾਂਸਰਸ਼ਿਪ ਦੇ ਦਾ ਲਈ ਕੀ ਸਾਨੂੰ ਜਿਹੜਾ ਉਹ ਦੇਣਾ ਹੋਏਗਾ। ਸੋ ਅਸੀਂ ਕੋਈ ਇਹ ਤਾਂ ਨਹੀਂ ਹੈ ਕਿ ਕੋਈ ਰਿਜਿਡ ਪਾਬੰਦੀ ਹੈ, ਪਰ ਜੇ $1,000 ਦੀ ਕਮਿਟਮੈਂਟ ਦੇ ਨਾਲ ਕੋਈ ਜਿਹੜਾ ਹੈ ਉਹ ਕਮਿਟਮੈਂਟ ਹੀ ਨਹੀਂ, ਪੈਸੇ ਭੇਜਦੇ ਨੇ ਤੇ ਉਹਦੇ ਨਾਲ ਅਸੀਂ ਜਿਹੜਾ ਹੈ ਐਜ਼ ਅ ਸਪਾਂਸਰ ਵੀ ਰੈਕਗਨਾਈਜ਼ ਕਰਦੇ ਹਾਂ। ਪਰ ਉਹਦੇ ਨਾਲ ਜੇ ਸਾਡੇ ਜਿੰਨੇ ਸਾਡੇ 22-23 ਪ੍ਰੋਗਰਾਮ ਮਹੀਨੇ ਦੇ ਵਿੱਚ ਹੁੰਦੇ ਨੇ, ਜੇ ਇੰਨੇ ਸਪਾਂਸਰ ਹੋ ਜਾਣ ਰੈਗੂਲਰਲੀ, ਫਿਰ ਜਿਹੜਾ ਹੋਰ ਘੱਟ ਹੈ 8-10-12 ਹਜ਼ਾਰ ਦਾ, ਜਾਂ ਜਿਹੜੇ ਐਕਸਪੈਂਸ ਕਈ ਵਾਰ ਅਚਾਨਕ ਆ ਜਾਂਦੇ ਨੇ ਜਦੋਂ ਤੁਸੀਂ ਕੋਈ ਵਿਸ਼ੇਸ਼ ਕਵਰੇਜ ਲਈ ਜਾਂਦੇ ਹੋ, ਜਿਵੇਂ ਅਸੀਂ ਕੈਲੀਫੋਰਨੀਆ, ਯੂਬਾ ਸਿਟੀ, ਫਿਰ ਜੇ ਤੁਸੀਂ ਅੰਦਾਜ਼ਾ ਲਾਓ ਕਿ ਟਿਕਟਸ ਤੋਂ ਲੈ ਕੇ ਫਿਰ ਜਿੰਨੀ ਟੀਮ ਤੁਸੀਂ ਉੱਥੇ ਵੀ ਲੋਕਲ ਹਾਇਰ ਕਰਦੇ ਹੋ, ਇੱਥੇ ਵੀ ਡੇ ਐਂਡ ਨਾਈਟ ਜਿਨ੍ਹਾਂ ਨੇ ਹੋਣਾ ਹੁੰਦਾ ਹੈ, ਸੋ ਇਹ ਫਿਰ ਐਡੀਸ਼ਨਲ ਜਿਹੜਾ ਖਰਚਾ ਆ ਜਾਂਦਾ ਹੈ। ਸੋ ਮੈਂ ਕਿਉਂਕਿ ਮੈਂ ਪਹਿਲਾਂ ਗੁਰੇਜ਼ ਕਰਦਾ ਰਿਹਾ, ਤੁਸੀਂ ਵੀ ਨਹੀਂ ਕਦੇ ਅਮਾਉਂਟ ਕਿਹਾ, ਪਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਮਿਨੀਮਮ $1,000 ਵੱਧ ਤੋਂ ਵੱਧ ਜਿੰਨਾ ਵੀ ਕੋਈ ਕਰ ਸਕਦਾ ਹੋਏ। ਔਰ ਉਹਦੇ 'ਚ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਭਾਈ ਜਿਨ੍ਹਾਂ ਨੂੰ ਲੱਗਦਾ ਹੈ ਵੀ ਉਹ ਇੱਕ ਗੋ 'ਚ ਨਹੀਂ ਦੇ ਸਕਦੇ, 6 ਮਹੀਨੇ ਬਾਅਦ ਉਹ $500 ਕਮਿਟ ਕਰ ਸਕਦੇ ਨੇ ਜਾਂ ਦੇ ਸਕਦੇ ਨੇ, ਅਸੀਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਾਂਗੇ। ਅੱਜ ਜਿਵੇਂ ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ, ਜਿਹੜੀਆਂ ਲਾਈਨਾਂ ਤੁਸੀਂ ਬੋਲੀਆਂ ਨੇ ਨਜ਼ਮ ਦੀਆਂ, ਇਹ ਕਰਤਾਰ ਸਿੰਘ ਸਰਾਭਾ ਦੀਆਂ ਲਿਖੀਆਂ ਹੋਈਆਂ ਨੇ। ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹੀ ਲਾਈਨਾਂ ਸ਼ਹੀਦ ਭਗਤ ਸਿੰਘ, ਜਿਨ੍ਹਾਂ ਦੀ ਪ੍ਰੇਰਨਾ, ਇੰਸਪੀਰੇਸ਼ਨ ਜਾਂ ਜਿਨ੍ਹਾਂ ਦੇ ਲਈ ਆਈਕੋਨਿਕ ਫਿਗਰ ਸਰਦਾਰ ਕਰਤਾਰ ਸਿੰਘ ਸਰਾਭਾ ਸਨ, ਉਹਨਾਂ ਦੇ ਸਟੱਡੀ ਟੇਬਲ ਦੇ ਉੱਤੇ ਵੀ ਪਈਆਂ ਹੁੰਦੀਆਂ ਸੀ। ਔਰ ਕਰਤਾਰ ਸਿੰਘ ਸਰਾਭਾ ਕੀ ਸੀ, ਉਹਨੇ ਕੀ ਅਟੇਨ ਕੀਤਾ ਔਰ ਕਿਸ ਲੈਵਲ ਦੀ ਡਿਟਰਮੀਨੇਸ਼ਨ ਸੀ। ਬੇਸ਼ੱਕ ਸਾਨੂੰ ਕਈ ਵਿਊਅਰ ਪੁੱਛਣਗੇ ਕਿ ਜੀ ਤੁਸੀਂ ਕਿਤਾਬਾਂ ਵੀ ਰਿਕਮੈਂਡ ਕਰਿਆ ਕਰੋ ਕਿ ਵੀ ਕਿਹੜੀ ਕਿਤਾਬ ਜਿਹੜੀ ਹੈ, ਹਾਲਾਂ ਮੈਂ ਕਈ ਵਾਰ ਸੋਚਦਾ ਇੱਕ ਦੋ ਵਾਰ ਲੋਕਲ ਸਾਡੇ ਇੰਟੈਲੈਕਚੁਅਲ ਵੀਰ ਨੇ ਕਿ ਵੀ ਇਹਨੂੰ ਅਸੀਂ ਇੱਕ ਡਿਸਕਸ਼ਨ 'ਚ ਵੀ ਲਿਆਈਏ, ਪਰ ਲਿਮਿਟਿਡ ਸਾਡੇ ਵੀਰ ਵੀ ਅੱਗੇ ਆ ਕੇ ਬਹੁਤੇ ਰਾਜੀ ਨਹੀਂ ਹੁੰਦੇ ਕਈ ਵਾਰ। ਲੇਕਿਨ ਮੈਂ ਇਹ ਜ਼ਰੂਰ ਰਿਕਮੈਂਡ ਕਰਾਂਗਾ ਕਿ ਅਜਮੇਰ ਸਿੰਘ, ਜਿਨ੍ਹਾਂ ਨੇ ਚੰਗੇ ਢੰਗ ਦੇ ਨਾਲ ਜਿੱਥੇ ਮੌਜੂਦਾ ਸੰਘਰਸ਼ ਨੂੰ ਵੀ ਸਮਝਿਆ, ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਤੁਹਾਨੂੰ ਫੂਡ ਫਾਰ ਥਾਟ ਦਿੰਦੀਆਂ ਨੇ। ਕਰਤਾਰ ਸਿੰਘ ਸਰਾਭਾ ਬਾਰੇ ਉਹਨਾਂ ਦੀ ਬੜੀ ਪ੍ਰਮਾਣਿਕ ਪੁਸਤਕ ਜਿਹੜਾ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ,
मैं ज़रूर रिकमेंड करांगा कि भी इस पुस्तक ਨੂੰ ਜ਼ਰੂਰ ਪੜ੍ਹਿਆ ਜਾਏ, ਕਿਉਂਕਿ ਉਹਨਾਂ ਨੇ ਕਾਫੀ ਰਿਸਰਚ ਕਰਕੇ ਸਾਰੀ ਸਮੱਗਰੀ ਇਕੱਠੀ ਕੀਤੀ ਔਰ ਇਹ ਵੀ ਉਹਨਾਂ ਦੇ ਰਾਹੀਂ ਹਾਲਾਂਕਿ ਪਹਿਲਾਂ ਵੀ ਨੋਨ ਸੀ ਕਿ ਕਿਵੇਂ ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਜ਼ਿੰਦਗੀ ਉਸ ਕ੍ਰਾਈਟੇਰੀਆ ਦੇ ਵਿੱਚ ਫਿੱਟ ਹੁੰਦੀ ਹੈ ਜਿਹਦੇ ਬਾਰੇ ਇੱਕ ਉਰਦੂ ਦੇ ਸ਼ਾਇਰ ਨੇ ਕਿਹਾ ਸੀ कि शहीद की जो मौत है वो कौम की हयात है, हयात तो हयात है, मौत भी हयात है। अच्छा, ਉਹਨਾਂ ਦੀ ਜ਼ਿੰਦਗੀ ਵੀ ਇਵੇਂ ਹੈ ਜਦੋਂ ਤੁਸੀਂ ਉਹਦਾ ਇੱਕ ਇੱਕ ਪਲ ਦੇਖਦੇ ਹੋ। ਹਾਲਾਂ ਛੋਟੀ ਉਮਰ 'ਚ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ। ਉਹਨਾਂ ਦਾ ਜਨਮ 24 ਮਈ 1896 ਨੂੰ ਸਰਾਭਾ ਪਿੰਡ ਦੇ ਵਿੱਚ ਹੁੰਦਾ ਹੈ। ਪੰਜਾਬ ਦੀ ਇੱਕ ਇਹ ਟ੍ਰੈਡੀਸ਼ਨ ਵੀ ਹੈ, ਦੋਨੋਂ ਪਾਸੇ ਹੀ ਹੋਏਗੀ ਲਹਿੰਦੇ ਪੰਜਾਬ 'ਚ ਵੀ, ਕਿਉਂਕਿ ਸਿੱਖਾਂ 'ਚ ਹੁਣ ਤਾਂ ਜ਼ਾਤ ਲਿਖਣ ਦਾ ਰਿਵਾਜ ਦੁਬਾਰਾ ਸ਼ੁਰੂ ਹੋ ਗਿਆ 47 ਤੋਂ ਬਾਅਦ। ਅੱਛਾ, ਲੇਕਿਨ ਕਿਉਂਕਿ ਸਿੱਖ ਧਰਮ ਕਿਸੇ ਜ਼ਾਤ ਪਾਤ 'ਚ ਯਕੀਨ ਨਹੀਂ ਰੱਖਦਾ, ਇਨਸਾਨ ਦੀ ਬਰਾਬਰੀ 'ਚ ਯਕੀਨ ਰੱਖਦਾ ਹੈ, ਇਸ ਲਈ ਇੱਕ ਟ੍ਰੈਂਡ 20ਵੀਂ ਸਦੀ ਦੇ ਵਿੱਚ ਖਾਸ ਤੌਰ ਤੇ ਸ਼ੁਰੂ ਹੋਇਆ ਅਕਾਲੀ ਲਹਿਰ ਦੇ ਨਾਲ ਕਿ ਆਪਣੇ ਨਾਂ ਦੇ ਨਾਲ ਬਜਾਏ ਕੋਈ ਲਾਸਟ ਨੇਮ ਜਾਂ ਜ਼ਾਤ ਜਾਂ ਗੋਤ ਲਿਖਣ ਦੇ ਉਹ ਆਪਣੇ ਪਿੰਡ ਦਾ ਨਾਂ ਲਿਖਦੇ ਸੀ। ਇਹੀ ਕਾਰਨ ਹੈ ਕਿ ਜਿਹੜੇ ਵੀ ਜੇ ਤੇਜਾ ਸਿੰਘ ਸਮੁੰਦਰੀ ਵੱਡੇ ਅਕਾਲੀ ਲੀਡਰ ਹੋਏ ਤੇ ਸਮੁੰਦਰੀ ਤਹਿਸੀਲ ਹੈ ਲਾਇਲਪੁਰ ਦੀ ਜਿਹਦੇ 'ਚ ਉਹਨਾਂ ਦਾ ਜਨਮ ਹੋਇਆ। ਇਸੇ ਤਰ੍ਹਾਂ ਜੇ ਕੋਈ ਲਾਲਪੁਰਾ ਕਿਸੇ ਨੇ ਲਿਖਿਆ ਜਾਂ ਹੋਰ ਨਾਂ, ਔਰ ਇਹੀ ਫਿਰ ਜਾਰੀ ਰਹੇ ਟੌੜਾ, ਬਾਦਲ, ਤਲਵੰਡੀ, ਬਰਨਾਲਾ, ਇਹ ਵੀ ਸਾਰੇ ਸ਼ਹਿਰਾਂ ਕਸਬਿਆਂ ਦੇ ਨਾਂ ਹੀ ਨੇ। ਅੱਛਾ, ਇਸੇ ਤਰ੍ਹਾਂ ਕਰਤਾਰ ਸਿੰਘ ਉਹਨਾਂ ਦਾ ਜਿਹੜਾ ਸਰਾਭਾ ਹੈ ਉਹਨਾਂ ਦੇ ਪਿੰਡ ਦਾ ਨਾਂ ਹੈ ਔਰ 24 ਮਈ 1896 ਨੂੰ ਸਰਾਭਾ ਪਿੰਡ ਦੇ ਵਿੱਚ ਕਰਤਾਰ ਸਿੰਘ ਹੋਰਾਂ ਦਾ ਜਨਮ ਹੁੰਦਾ ਹੈ ਔਰ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਹੁਣ ਅਸੀਂ ਆਪਣੇ ਬੱਚਿਆਂ ਨੂੰ ਦੇਖੀਏ 12-13 ਸਾਲ ਤੋਂ ਲੈ ਕੇ, ਔਰ ਉਹਨਾਂ ਦਾ ਸਫ਼ਰ ਬੜੇ ਛੋਟੇ ਹੁੰਦੇ ਆ ਉਹਨਾਂ ਦੇ ਪਿਤਾ ਦੀ ਡੈਥ ਹੋਈ, ਉਹਨਾਂ ਦੀ ਪਰਵਰਿਸ਼ ਉਹਨਾਂ ਦੇ ਦਾਦਾ ਜੀ ਨੇ ਕੀਤੀ ਔਰ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਉਸ ਦੇ ਵਿੱਚ ਉਹਨਾਂ ਨੇ 8ਵੀਂ ਤੱਕ ਪੜ੍ਹਾਈ ਕੀਤੀ। ਔਰ ਮੈਂ ਪਿਛਲੇ ਦਿਨਾਂ ਸਾਹਿਰ ਲੁਧਿਆਣਵੀ ਜਿਹੜੇ ਬਹੁਤ ਵੱਡੇ ਸ਼ਾਇਰ ਹੋਏ ਨੇ ਉਹਨਾਂ ਦਾ ਬਚਪਨ ਵੀ ਲੁਧਿਆਣਵੀ ਤਾਂ ਹੈ ਹੀ, ਲੁਧਿਆਣੇ ਦੇ ਸੀ, ਉਹਨਾਂ ਦੀ ਵੀ ਮੁੱਢਲੀ ਐਜੂਕੇਸ਼ਨ ਇਸੇ ਹੀ ਮਾਲਵਾ ਹਾਈ ਸਕੂਲ ਦੇ ਵਿੱਚ ਹੋਈ ਹੈ। ਔਰ ਕਿਤੇ ਨਾ ਕਿਤੇ ਹੋਰ ਵੀ ਬਹੁਤ ਸਾਰੇ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜੋ ਅਸੀਂ 20ਵੀਂ ਸਦੀ ਦੀ ਬਿਗਨਿੰਗ ਦੀ ਗੱਲ ਕਰਦੇ ਹਾਂ, ਖਾਲਸਾ ਸਕੂਲ ਬਹੁਤ ਥੋੜੇ ਅਜੇ ਤਾਂ ਬਿਗਨਿੰਗ ਹੀ ਸੀ ਔਰ ਬੱਚਿਆਂ ਦੇ ਮਾਮਲੇ 'ਚ ਤਾਂ ਉਸ ਜ਼ਮਾਨੇ ਦੇ ਵਿੱਚ ਸਿਰਫ 2 ਸਕੂਲ, ਇੱਕ ਖਾਲਸਾ ਸਕੂਲ ਭੁਜੰਗਣਾ ਕੈਰੋਂ ਪਿੰਡ ਦੇ ਵਿੱਚ ਸੀ, ਪ੍ਰਤਾਪ ਸਿੰਘ ਕੈਰੋਂ ਦੇ ਪਿਓ ਨੇ ਖੋਲ੍ਹਿਆ ਸੀ, ਹਾਲਾਂ ਕੈਰੋਂ ਨੇ ਇੱਕ ਵੱਖਰੀ ਡਾਇਰੈਕਸ਼ਨ ਲਈ, ਔਰ ਇਸੇ ਤਰ੍ਹਾਂ ਇੱਕ ਫਿਰੋਜ਼ਪੁਰ ਦੇ ਵਿੱਚ ਸਰ ਤਖਤ ਸਿੰਘ ਉਹਨਾਂ ਨੇ ਖੋਲ੍ਹਿਆ ਸੀ। ਔਰ ਇਸੇ ਤਰ੍ਹਾਂ ਲੁਧਿਆਣੇ ਦਾ ਇਹ ਜਿਹੜਾ ਮਾਲਵਾ ਖਾਲਸਾ ਹਾਈ ਸਕੂਲ ਹੈ ਇਹਨੇ ਕਾਫੀ ਜਿਹੜੇ ਨੇ ਉਹ ਇਸ ਪਾਸੇ ਜਿਹੜੀ ਪੰਥਕ ਸਿੱਖੀ ਰੁਚੀਆਂ ਵਾਲੇ ਨੌਜਵਾਨ ਬਾਅਦ ਦੇ ਵਿੱਚ ਜਿਨ੍ਹਾਂ ਨੇ ਅੱਡ-ਅੱਡ ਖੇਤਰਾਂ 'ਚ ਸੇਵਾਵਾਂ ਕੀਤੀਆਂ ਉਹਨਾਂ ਨੇ ਦਿੱਤੀਆਂ। ਔਰ ਇਹ ਉੱਥੋਂ ਰਹਿਣ ਤੋਂ ਬਾਅਦ ਆਪਣੀ ਪੜ੍ਹਾਈ ਤੋਂ ਬਾਅਦ 1 ਸਾਲ ਇਵਨ ਉੜੀਸਾ ਦੇ ਵਿੱਚ ਚਲੇ ਗਏ ਆਪਣੇ ਕਿਸੇ ਅੰਕਲ ਦੇ ਕੋਲ। ਫਿਰ ਉਹਨਾਂ ਦੇ ਗ੍ਰੈਂਡਫਾਦਰ ਜਿਹੜੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿੰਨੇ ਪਿੰਡ ਨੇ ਇਹ, ਕਿਉਂਕਿ ਬੇਸ਼ੱਕ ਜ਼ਮੀਨਾਂ ਥੋੜ੍ਹੀਆਂ ਸੀ ਲੇਕਿਨ ਇਹ ਬਾਹਰ ਨਿਕਲੇ ਔਰ ਇਹ ਫਾਈਨੈਂਸ਼ੀਅਲੀ ਵੈਲ ਆਫ ਸੀ। ਇਹਨਾਂ ਦੇ ਵਿੱਚ ਹੀ ਅਸੀਂ ਨਾਰੰਗਵਾਲ, ਗੁੱਜਰਵਾਲ ਔਰ ਇਹ ਸਰਾਭਾ, ਇਹ ਸਾਰੇ ਨਾਲ ਪਿੰਡ ਨੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਅਖੰਡ ਕੀਰਤਨੀ ਜਥਿਆਂ ਦੀ ਨੀਂਹ ਰੱਖੀ, ਬਹੁਤ ਵੱਡੇ ਸੰਤ ਸਿਪਾਹੀ ਹੋਏ ਨੇ, ਉਹਨਾਂ ਦਾ ਪਿੰਡ ਜਿਹੜਾ ਨਾਰੰਗਵਾਲ ਸੀ। ਸੋ ਇਹ ਸਾਰੇ ਜਿਹੜੇ ਨੇ ਇਹ ਐਜੂਕੇਸ਼ਨ ਵਾਈਜ਼ ਮਾਲਵੇ ਦੇ ਬਾਕੀ ਖੇਤਰਾਂ ਨਾਲੋਂ ਇਹ ਹਿੱਸਾ ਜਿਹੜਾ ਮੋਰ ਪ੍ਰੋਗਰੈਸਿਵ ਸੀ। ਔਰ ਲਗਭਗ 12-13 ਸਾਲ ਦੀ ਉਮਰ 'ਚ ਜਿਹੜਾ ਉਹਨਾਂ ਨੂੰ ਜੁਲਾਈ 1912 ਦੇ ਵਿੱਚ ਉਹਨਾਂ ਦੇ ਦਾਦਾ ਜੀ ਨੇ ਭੇਜ ਦਿੱਤਾ ਹੈ ਅਮਰੀਕਾ ਕਿ ਅਮਰੀਕਾ ਪੜ੍ਹੇਗਾ ਮੁੰਡਾ ਜਾ ਕੇ। ਔਰ ਇਹ ਉਹਨਾਂ ਦੇ ਬਰਕਲੀ ਯੂਨੀਵਰਸਿਟੀ ਦੇ ਨਾਲ ਸੰਬੰਧ ਹੋਣ ਦੀ ਗੱਲ ਹੁੰਦੀ ਹੈ ਜਿਹੜੀ ਬਹੁਤੀ ਕਨਫਰਮਡ ਨਹੀਂ ਹੈ, ਲੇਕਿਨ ਇਹ ਜ਼ਰੂਰ ਹੈ ਕਿ ਬਰਕਲੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਉਸ ਵੇਲੇ ਦੇ ਇੰਡੀਅਨ ਸਟੂਡੈਂਟ ਸੀ, ਕਿਉਂਕਿ ਉਦੋਂ ਇਸ ਕਿਸਮ ਦਾ ਅਸਲੀ ਇੰਡੀਆ ਤਾਂ ਸਾਹਮਣੇ ਨਹੀਂ ਸੀ ਆਇਆ, ਬਹੁਤੇ ਆਪਣੇ ਆਪ ਨੂੰ ਇੰਡੀਆ ਨਾਲ ਹੀ ਐਸੋਸੀਏਟ ਕਰਦੇ ਸੀ, ਅਜੇ ਹਿੰਦੂ ਤੋਂ ਵੀ ਇੰਡੀਆ ਨਹੀਂ ਸੀ ਦੇਖਿਆ ਹੋਇਆ। ਔਰ ਉਹਨਾਂ ਦਾ ਇੱਕ ਨਾਲੰਦਾ ਕਲੱਬ ਸੀ। ਹੁਣ ਜ਼ਾਹਰ ਹੈ ਨਾਲੰਦਾ ਵੀ ਜਦੋਂ ਅਸੀਂ ਬੁੱਧ ਧਰਮ ਦੇ ਪੀਰੀਅਡ ਦੀ ਗੱਲ ਕਰਦੇ ਹਾਂ ਤੇ 2 ਵੱਡੀਆਂ ਇੰਟਰਨੈਸ਼ਨਲ ਲੈਵਲ ਦੀਆਂ ਯੂਨੀਵਰਸਿਟੀਜ਼ ਬੁੱਧ ਦੇ ਨਾਂ ਦੇ ਉੱਤੇ ਜਿਹੜੀਆਂ ਨੇ ਐਸਟੈਬਲਿਸ਼ ਸੀ, ਇੱਕ ਨਾਲੰਦਾ ਯੂਨੀਵਰਸਿਟੀ ਜਿਹੜੀ ਬਿਹਾਰ ਦੇ ਵਿੱਚ ਔਰ ਦੂਸਰੀ ਤਖਸ਼ਿਲਾ ਜਿਹੜੀ ਅੱਜ ਵੀ ਪਾਕਿਸਤਾਨ 'ਚ ਜਿਹਦੇ ਰਿਮੇਨਸ ਨੇ ਉਹਨੂੰ
ਰਾਵਲਪਿੰਡੀ ਦੇ ਨੇੜੇ। ਸੋ ਇਹ ਨਾਲੰਦਾ ਕਲੱਬ ਦੇ ਨਾਲ ਜੁੜੇ ਔਰ ਅਮਰੀਕਾ 'ਚ ਉਸ ਵੇਲੇ ਜਦੋਂ ਅਸੀਂ 1912-13 ਦੇ ਪੀਰੀਅਡ ਦੀ ਗੱਲ ਕਰਦੇ ਹਾਂ ਤੇ ਵੱਡੇ ਜਿਹੜੇ ਬਾਅਦ ਦੇ ਵਿੱਚ ਰੈਵੋਲੂਸ਼ਨਰੀ ਦੇ ਤੌਰ ਤੇ ਗਦਰੀ ਬਾਬਿਆਂ ਦੇ ਤੌਰ ਤੇ ਜਿਨ੍ਹਾਂ ਦਾ ਨਾਮ ਬਣਿਆ ਬਾਬਾ ਸੋਹਣ ਸਿੰਘ ਭਕਨਾ ਔਰ ਬਾਬਾ ਜਵਾਲਾ ਸਿੰਘ ਔਰ ਇਹ ਸਾਰੇ ਉਹ ਸੀ ਜਿਨ੍ਹਾਂ ਨੇ ਇਨਫਲੂਐਂਸ ਕੀਤਾ ਸਰਾਭੇ ਨੂੰ। 12-13 ਸਾਲ ਦਾ ਮੁੰਡਾ ਕੀ ਹੁੰਦਾ ਹੈ, ਲੇਕਿਨ ਇੰਨਾ ਤੇਜ਼ ਬੁੱਧੀ, ਤੇਜ਼ ਤਰਾਰ ਔਰ ਇੰਨਾ ਹਿੰਮਤੀ ਕਿ ਬਾਬਾ ਸੋਹਣ ਸਿੰਘ ਭਕਨਾ ਉਹਨੂੰ ਛੋਟੇ ਜਿਹੇ ਨਿਆਣਿਆਂ ਨੂੰ ਹੀ ਜਨਰਲ ਸਰਾਭਾ ਕਹਿੰਦੇ ਸੀ ਕਿ ਵੀ ਇਹ ਤਾਂ ਜਨਰਲ ਹੈ। ਔਰ ਉਹਨਾਂ ਨੇ ਜਦੋਂ ਆ ਕੇ ਇਹ ਦੇਖਿਆ ਕਿ ਭਾਈ ਆਜ਼ਾਦੀ ਤੇ ਗੁਲਾਮੀ 'ਚ ਫਰਕ ਕੀ ਹੈ, ਉੱਥੋਂ ਦੀ ਗੁਲਾਮੀ ਦੇਖੀ ਹੋਈ ਸੀ, ਇੱਥੋਂ ਦਾ ਮਾਹੌਲ ਦੇਖਿਆ, ਉਹਨਾਂ ਨੇ ਮਨ ਬਣਾ ਲਿਆ ਕਿ ਵੀ ਮੈਂ ਆਪਣੀ ਜ਼ਿੰਦਗੀ ਇਸ ਪਾਸੇ ਲਾਣੀ ਹੈ। ਔਰ ਅਮਰੀਕਾ 'ਚ ਰਹਿੰਦੇ ਆ ਫਿਰ ਉਹਨਾਂ ਨੇ ਥੋੜੀ ਦੇਰ ਇੱਕ ਮਿਲ ਦੇ ਵਿੱਚ ਵੀ ਔਰੀਗਨ 'ਚ ਕੰਮ ਕੀਤਾ, ਪਰ ਉਹਨਾਂ ਨੇ ਸ਼ੂਟਿੰਗ ਸਿੱਖੀ, ਬੰਬ ਕਿਵੇਂ ਅਸੈਂਬਲ ਕੀਤੇ ਜਾਂਦੇ ਨੇ ਇਹ। ਔਰ ਇਹ ਕਿਹਾ ਜਾਂਦਾ ਹੈ ਕਿ ਜੇ ਪਹਿਲਾ ਪਾਇਲਟ ਕਹਿਣਾ ਹੋਏ ਸਿੱਖਾਂ ਦਾ ਜਾਂ ਉਸ ਖਿੱਤੇ ਦਾ ਤੇ ਉਹ ਕਰਤਾਰ ਸਿੰਘ ਸਰਾਭਾ ਹੈ, ਕਿਉਂਕਿ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੇ ਫਲਾਈਂਗ ਦਾ ਜਿਹੜਾ ਕੋਰਸਿਸ ਜਿਹੜੀਆਂ ਕਲਾਸਿਸ ਨੇ ਉਹ ਵੀ ਲਈਆਂ। ਔਰ ਇਹ ਉਹੀ ਪੀਰੀਅਡ ਸੀ ਕਿ ਅਮਰੀਕਾ ਦੇ ਵਿੱਚ ਗਦਰ ਪਾਰਟੀ ਕਿ ਬਈ ਅਸੀਂ ਗਦਰ ਮਚਾ ਕੇ ਅੰਗਰੇਜ਼ਾਂ ਨੂੰ ਕੱਢਣਾ ਹੈ, ਉਹਦੀ ਸਥਾਪਨਾ ਹੁੰਦੀ ਹੈ। ਔਰ ਉਹਨਾਂ ਦਾ ਜਿਹੜਾ ਪਹਿਲਾ ਅਖਬਾਰ ਉਸ ਜ਼ਮਾਨੇ 'ਚ ਜਿਵੇਂ ਪ੍ਰਿੰਟਿੰਗ ਪ੍ਰੈਸ ਜਾਂ ਅੱਜ ਤਾਂ ਜਿਹੜਾ ਉਹ ਪ੍ਰੈਸਾਂ ਪ੍ਰੂਸਾਂ ਦੀ ਵੀ ਲੋੜ ਨਹੀਂ ਰਹੀ, ਤੁਹਾਡੇ ਹਰ ਇੱਕ ਦੇ ਕੋਲ ਹੀ ਪ੍ਰਿੰਟਿੰਗ ਪ੍ਰੈਸ ਅਸੀਂ ਕੈਰੀ ਕਰਦੇ, ਪਰ ਜ਼ਮਾਨਾ ਸੀ ਉਹਨੂੰ ਐਨਸਾਈਕਲੋ ਸਟਾਈਲ ਕਹਿੰਦੇ ਸੀ। ਉਹ ਪੂਰੀ ਤੁਸੀਂ ਮਸ਼ੀਨ ਚਲਾ ਕੇ ਪੇਪਰ ਵਿੱਚ ਕਰਦੇ ਹੋ, ਉਸ ਨੂੰ ਉਸ ਦੇ ਜਿਹੜੇ ਹਰਫ ਨੇ ਉਹ ਕੰਪੋਜ਼ ਕੀਤੇ ਜਾਂਦੇ ਸੀ, ਕੰਪੋਜ਼ਰ ਅੱਡ ਹੁੰਦੇ ਸੀ ਔਰ ਤੁਸੀਂ ਸਾਰੀ ਸਾਰੀ ਰਾਤ ਐਫਰਟ ਕਰਕੇ ਉਹਨੂੰ ਕੱਢਣਾ। ਉਹਦਾ ਉਹਨਾਂ ਨੇ ਨਾਂ ਰੱਖਿਆ ਗਦਰ ਗੂੰਜਾਂ। ਔਰ ਗਦਰ ਗੂੰਜਾਂ ਨੂੰ ਕੱਢਣ ਉਸ ਦੇ ਲਈ ਲਿਖਤ ਵੀ ਉਹਨਾਂ ਦੀ, ਛਪਾਣ ਦੇ ਜਿਹੜਾ ਉਸ ਦੇ ਉੱਤੇ ਮਿਹਨਤ ਕਰਕੇ ਔਰ ਫਿਰ ਹਰ ਥਾਂ ਪਹੁੰਚਾਉਣ ਦਾ ਕੰਮ ਵੀ ਉਹਨਾਂ ਦਾ। ਸੋ ਬਹੁਤ ਵੱਡਾ ਉਹਨਾਂ ਨੇ ਗਦਰ ਗੂੰਜਾਂ ਰਾਹੀਂ। ਔਰ ਗਦਰ ਪਾਰਟੀ ਸਿਰਫ ਅਮਰੀਕਾ ਤੱਕ ਮਹਿਦੂਦ ਨਹੀਂ ਸੀ, ਉਸ ਵੇਲੇ ਲਗਭਗ 20 ਜਾਂ 22 ਮੁਲਕਾਂ ਦੇ ਵਿੱਚ ਜਿਨ੍ਹਾਂ 'ਚ ਈਵਨ ਸ਼ੰਘਾਈ ਤੱਕ ਔਰ ਫਿਲੀਪੀਨਸ ਤੱਕ ਦੇ ਮੁਲਕ ਸੀ ਇਸ ਪਾਰਟੀ ਦੇ ਮੈਂਬਰ ਸੀ। ਕਿਵੇਂ ਉਹ ਸਮੁੰਦਰੀ ਜਹਾਜ਼ਾਂ ਰਾਹੀਂ ਉਹ ਸਟਫ ਮੈਟੀਰੀਅਲ ਪਹੁੰਚਾਉਂਦੇ ਸੀ। ਔਰ ਇਹ ਉਹੀ ਪੀਰੀਅਡ ਹੈ ਜਦੋਂ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਗੁਰਦਿੱਤ ਸਿੰਘ ਸਰਹਾੜੀ, ਬਾਬਾ ਗੁਰਦਿੱਤ ਸਿੰਘ, ਉਹਨਾਂ ਨੇ ਜਿਹੜਾ ਕੈਨੇਡਾ ਨੇ ਰੂਲ ਬਣਾਇਆ ਕਿ ਉਹੀ ਲੋਕ ਕੈਨੇਡਾ ਉਤਰ ਸਕਦੇ ਨੇ ਜਿਹੜੇ ਸਿੱਧੇ ਤੌਰ ਤੇ ਜਹਾਜ਼ ਚਾਣ। ਉਹਨਾਂ ਨੇ ਉੱਥੋਂ ਹਾਂਗਕਾਂਗ ਤੋਂ ਜਹਾਜ਼ ਜਾਪਾਨੀ ਕੰਪਨੀ, ਕਾਮਾਗਾਟਾ ਮਾਰੂ ਲਫ਼ਜ਼ ਹੀ ਜਾਪਾਨੀ ਹੈ, ਉਹ ਉਹਨਾਂ ਨੇ ਹਾਇਰ ਕੀਤਾ। ਉਹਦਾ ਨਾਂ ਉਹਨਾਂ ਨੇ ਗੁਰੂ ਨਾਨਕ ਜਹਾਜ਼ ਰੱਖਿਆ ਔਰ ਉਹ ਲੈ ਕੇ ਸਿੱਧੇ ਉਤਰੇ, ਪਰ ਵੈਨਕੂਵਰ 'ਚ ਉਹਨਾਂ ਨੂੰ ਉਤਰਨ ਨਹੀਂ, ਡੈਕ ਨਹੀਂ ਕਰਨ ਦਿੱਤਾ ਗਿਆ ਔਰ ਆਪਸੀ ਕਸ਼ਮਕਸ਼ ਝਗੜਾ ਹੋਇਆ। ਫਾਈਨਲੀ ਅੰਗਰੇਜ਼ਾਂ ਨੇ ਉਹਨਾਂ ਨੂੰ, ਕੈਨੇਡੀਅਨ ਹਕੂਮਤ ਕਿਉਂਕਿ ਰੇਸਿਸਟ ਸੀ ਪੂਰੀ, ਕੈਨੇਡਾ ਬ੍ਰਿਟਿਸ਼ ਦੀ ਕਾਲੋਨੀ ਸੀ ਔਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਤਾਂ ਇਹਨਾਂ ਨੂੰ ਇੱਥੇ ਉਤਰਨ ਨਹੀਂ ਦੇਣਾ। ਔਰ ਉਹਨਾਂ ਨੇ ਉਹਨਾਂ ਨੂੰ ਜਿਹੜਾ ਫਿਰ ਸਮਝੌਤਾ ਹੋਇਆ ਲੋੜੀਂਦਾ ਸਮਾਨ ਔਰ ਜਿਹੜਾ ਸਮੱਗਰੀ ਵਾਪਸ ਜਾਣ ਦੀ ਦੇ ਕੇ ਉਹਨਾਂ ਨੇ ਭੇਜ ਦਿੱਤਾ। ਜਿਉਂ ਹੀ ਉਹ ਜਹਾਜ਼ ਬਜ ਘਾਟ ਦੇ ਕੰਢੇ ਤੇ ਕਲਕੱਤੇ 'ਚ ਰੁਕਦਾ, ਝਗੜਾ ਹੋ ਜਾ, ਕਿਉਂਕਿ ਉਹ ਸਿੱਖ ਜਿਹੜੇ ਨੇ ਉਹਨਾਂ ਦੇ ਵਿੱਚ 80% ਸਿੱਖ ਸਨ, 10-12% ਮੁਸਲਮਾਨ ਸਨ, 7-8% ਹਿੰਦੂ ਸਨ। ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ ਜਹਾਜ਼, ਸਮੁੰਦਰੀ ਜਹਾਜ਼ਾਂ 'ਚ ਸਫ਼ਰ ਹੁੰਦਾ ਸੀ, ਕਈ ਮਹੀਨੇ ਦੇ ਸਫ਼ਰ ਬਾਅਦ ਪਹੁੰਚਦੇ ਸੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਹਨਾਂ ਦੇ ਕੋਲ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ। ਉਹਨਾਂ ਨੇ ਰੁਕਾਵਟ ਪਾਈ, ਬਜ ਘਾਟ ਦੇ ਕੰਢੇ ਤੇ ਗੋਲੀ ਚੱਲੀ ਔਰ ਉਹਦੇ 'ਚ ਸ਼ਹੀਦੀਆਂ ਹੋਈਆਂ। ਸੋ ਇਹ ਸਾਰਾ ਉਸ ਗਦਰ ਪੀਰੀਅਡ ਦੇ ਵਿੱਚ ਹੀ ਹੋ ਰਿਹਾ ਸੀ। ਇਹ ਉਹੀ ਟਾਈਮ ਸੀ ਜਦੋਂ ਇਹ ਹਾਲਾਤ ਬਣੇ ਜਿਸ ਨੂੰ ਅਸੀਂ ਅੱਜ ਫਸਟ ਵਰਲਡ ਵਾਰ ਜਾਂ ਪਹਿਲੀ ਜੰਗੇ ਅਜ਼ੀਮ ਕਹਿੰਦੇ ਹਾਂ 1914 ਤੋਂ 1918 ਤੱਕ। ਸੋ 1912-13 ਤੱਕ ਪਹੁੰਚਦੇ ਆ, ਇੱਥੇ ਬੈਠੇ ਗਦਰੀਆਂ ਨੂੰ ਜਿਹੜੇ ਕੰਮ ਕਰ ਰਹੇ ਸੀ ਕਿ ਭਾਈ ਕਿਵੇਂ ਅਸੀਂ ਆਜ਼ਾਦ ਕਰਵਾਉਣਾ ਹੈ ਭਾਰਤ ਨੂੰ, ਉਹਨਾਂ ਨੂੰ ਲੱਗਾ ਕਿ ਹੁਣ ਭਾਰਤ ਜਾਣ ਦਾ ਟਾਈਮ ਹੈ ਔਰ ਉੱਥੇ ਜਾ ਕੇ ਅਸੀਂ ਫੌਜਾਂ ਦੇ ਨਾਲ ਵੀ ਸੰਪਰਕ ਕਰਾਂਗੇ ਔਰ ਅਸੀਂ ਗਦਰ ਬਚਾਵਾਂਗੇ ਔਰ ਕੱਢਾਂਗੇ ਦੇਸ਼ਾਂ ਨੂੰ। ਉਸ ਤੋਂ ਪਹਿਲਾਂ 1857 ਦਾ ਰਿਬੈਲੀਅਨ ਹੋ ਚੁੱਕਾ ਸੀ ਜਿਹਨੂੰ ਗਦਰ ਦਾ ਨਾਂ ਹੀ ਦਿੱਤਾ ਗਿਆ ਸੀ। ਹਾਲਾਂਕਿ ਉਹ ਵੀ ਕਾਫੀ ਪਾਵਰਫੁਲ ਸੀ, ਫੇਲ ਹੋਇਆ, ਪਰ ਇਸ ਵਾਰ ਇਹਨਾਂ ਨੂੰ ਸੀ ਕਿ ਵੀ ਅਸੀਂ ਇਹ ਜਿਹੜਾ ਕਿਉਂਕਿ ਕਿੰਨੇ ਕੁ ਅੰਗਰੇਜ਼ ਨੇ 20-25 ਹਜ਼ਾਰ ਹੈ, ਉਹਨਾਂ ਨੂੰ ਥਾਂ ਹੀ ਨੱਪ ਲਾਂਗੇ ਔਰ ਦੇਸ਼ ਦੇ ਲੋਕ ਖਲੋ ਜਾਣਗੇ। ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਭਾਈ ਬ੍ਰਿਟਿਸ਼ ਏਜੰਸੀਆਂ, ਇੰਟੈਲੀਜੈਂਸ, ਇੱਥੇ ਹੀ ਇੱਕ ਕਿਰਪਾਲ ਸਿੰਘ ਨਾਂ ਦਾ ਬੰਦਾ ਉਹਨਾਂ ਦੇ ਸਿਸਟਮ 'ਚ ਵੜ ਗਿਆ ਸੀ, ਉਹ ਵੀ ਨਾਲ ਹੀ ਉੱਥੇ ਪਹੁੰਚਿਆ। ਬਜ ਘਾਟ ਦੇ ਕੰਢੇ ਵਾਲੀ ਘਟਨਾ ਵੀ ਹੋਈ, ਪਰ ਇਹਦੇ ਬਾਵਜੂਦ ਜਿਹੜੇ ਕਰਤਾਰ ਸਿੰਘ ਸਰਾਭਾ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸੇਫਲੀ ਭਾਰਤ ਪਹੁੰਚ ਜਾਂਦੇ ਨੇ।
ਔਰ ਉੱਥੇ ਫਿਰ ਉਹ ਜਿਵੇਂ ਤੇਜ਼ੀ ਨਾਲ ਉਹਨਾਂ ਨੇ ਫਿਰੋਜ਼ਪੁਰ ਛਾਉਣੀ ਹੋਏ, ਅੰਬਾਲਾ ਛਾਉਣੀ ਹੋਏ, ਨਾਰਥ ਇੰਡੀਆ ਦੀਆਂ ਬਹੁਤ ਥਾਵਾਂ ਤੇ ਪਹੁੰਚ ਕੇ ਇੰਨੇ ਕੁ ਲੋਕ ਉਹਨਾਂ ਨੇ ਤਿਆਰ ਕਰ ਲਏ ਫੌਜੀ। ਉਹਨਾਂ ਨੇ ਇੱਕ ਦਿਨ ਮਿੱਥ ਦਿੱਤਾ ਕਿ ਵੀ ਇਸ ਦਿਨ ਜਿਹੜਾ ਹੈ ਉਹ ਫੌਜੀ ਬੈਰਕਾਂ ਚੋਂ ਨਿਕਲਣਗੇ, ਹਥਿਆਰਾਂ ਸਣੇ ਅੰਗਰੇਜ਼ ਅਫਸਰਾਂ ਨੂੰ ਕਤਲ ਕਰਨਗੇ ਔਰ ਜੁਆਇਨ ਕਰਨਗੇ। ਪਰ ਉਹ ਕਿਉਂਕਿ ਕਿਰਪਾਲ ਸਿੰਘ ਵਿੱਚ ਬੜਿਆ ਹੋਇਆ ਸੀ, ਨਤੀਜੇ ਦੇ ਤੌਰ ਤੇ ਅੰਗਰੇਜ਼ਾਂ ਨੂੰ ਉਹ ਡੇਟ ਪਹੁੰਚ ਗਈ ਫੜੋ ਫੜੀ ਸ਼ੁਰੂ, ਔਰ ਉਹਨਾਂ ਨੂੰ ਜੋ ਪਤਾ ਵੀ ਲੱਗ ਗਿਆ ਗਦਰੀਆਂ ਨੂੰ ਕਿ ਵੀ ਕੋਈ ਵਿੱਚ ਵੜਿਆ ਹੋਇਆ ਹੈ ਸਾਡੇ, ਉਹਨਾਂ ਨੇ ਡੇਟ ਐਡਵਾਂਸ ਕੀਤੀ, ਲੇਕਿਨ ਉਹ ਐਡਵਾਂਸ ਡੇਟ ਵੀ ਉਹਨਾਂ ਤੱਕ ਪਹੁੰਚ ਗਈ। ਸੋ ਨਤੀਜੇ ਦੇ ਤੌਰ ਤੇ ਬਹੁਤ ਸਾਰੇ ਗਦਰੀ ਥਾਂ ਥਾਈਂ ਫੜੇ ਗਏ, ਉਹਨਾਂ ਦੇ ਨਾਲ ਜਿਹੜਾ ਮੁਕੱਦਮਾ ਚੱਲਿਆ ਔਰ ਇਹ ਲਾਹੌਰ ਕੰਸਪੀਰੇਸੀ ਕੇਸ ਦੇ ਥੱਲੇ ਜਦੋਂ ਇਹ ਟ੍ਰਾਇਲ ਚੱਲਿਆ ਤੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਿਨ੍ਹਾਂ 'ਚ ਕਰਤਾਰ ਸਿੰਘ ਸਰਾਭਾ ਵੀ ਸੀ। ਹਾਲਾਂ ਉੱਥੋਂ ਨਿਕਲ ਗਏ ਸੀ ਉਹ ਸੇਫਲੀ, ਲੇਕਿਨ ਜਿਹੜਾ ਰਾਹ ਦੇ ਵਿੱਚ ਅਗੇਨ ਗਦਾਰ ਨਾਲ ਜਿੱਥੇ ਸਰਦਾਰ ਨਾਲ ਨੇ, ਔਰ ਇਹ 24 ਚੋਂ 17 ਜਿਹੜੇ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਬਾਅਦ 'ਚ ਉਮਰ ਕੈਦ 'ਚ ਬਦਲ ਗਈ, ਪਰ ਜਿਹੜੇ 7 ਨੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਹੁਣ ਜੱਜ ਸਰਾਭੇ ਦੀ ਉਮਰ ਜਿਹੜੀ ਹੈ ਉਹ ਸਾਰੀ 16-17 ਸਾਲ ਦੀ ਹੈ, ਜਦੋਂ ਟ੍ਰਾਇਲ ਦੇ ਵਿੱਚ ਜਾਂਦਾ ਹੈ ਕਿ 17, 18, 19 ਸਾਲ ਦੇ ਤਾਂ ਉਹ ਫਾਂਸੀ ਤੇ ਚੜ ਜਾਂਦੇ ਨੇ। ਜੱਜ ਨੇ ਕਿਹਾ ਵੀ ਜੇ ਤੂੰ ਮਾਫੀ ਮੰਗ ਲੈ ਤੇ ਇਹ ਤੇਰੀ ਸਜ਼ਾ ਮੁਆਫ ਹੋ ਸਕਦੀ ਹੈ, ਪਰ ਸਰਾਭਾ ਨੇ ਕਿਹਾ ਵੀ ਮੈਂ ਇਸੇ ਕੰਮ ਲਈ ਤਾਂ ਆਇਆ ਤੇ ਮੇਰੀ ਇੱਛਾ ਵੀ ਇਹੀ ਹੈ ਕਿ ਮੈਂ ਮਰਾਂ ਤੇ ਫਿਰ ਜਨਮ ਲਵਾਂ ਤੇ ਫਿਰ ਇਸ ਮੁਲਕ ਨੂੰ ਆਜ਼ਾਦ ਕਰਨ ਦੇ ਲਈ ਫਿਰ ਮੈਂ ਜਿਹੜਾ ਸ਼ਹਾਦਤ ਪਾਵਾਂ। ਔਰ ਇਹ ਉਹਦੇ ਚ ਜੱਜ ਨੇ ਆਪਣੇ ਫੈਸਲੇ ਲਿਖਿਆ ਕਿ ਭਾਵੇਂ 61 ਮੁਲਜ਼ਮ ਨੇ ਇਸ ਕੇਸ 'ਚ, ਪਰ ਇਹਨਾਂ 'ਚ ਸਭ ਤੋਂ ਖਤਰਨਾਕ ਕਰਤਾਰ ਸਿੰਘ ਸਰਾਭਾ ਹੈ, ਇਸ ਲਈ ਇਹਦੀ ਜਿਹੜੀ ਹੈ ਫਾਂਸੀ ਦੀ ਸਜ਼ਾ ਮਾਫ ਨਹੀਂ ਕੀਤੀ ਜਾ ਸਕਦੀ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਵੱਖਰੀ ਕਹਾਣੀ ਹੈ ਕਿ ਅੱਜ ਜਦੋਂ ਪਿੱਛੇ ਮੁੜ ਕੇ ਅਸੀਂ ਦੇਖਦੇ ਹਾਂ ਇਸ ਦੌਰ ਦੇ ਜਾਂ ਪਿਛਲੀਆਂ 4 ਦਹਾਈਆਂ 'ਚ ਖਾਲਿਸਤਾਨ ਦੇ ਸ਼ਹੀਦ ਸਿੰਘ ਸਿੰਘਣੀਆਂ ਦੇਖਦੇ ਹੋਣਗੇ ਕਿ ਭਾਈ ਕੀ ਸੰਕਲਪ ਸੀ ਕਿ ਕਿਵੇਂ ਜਿਹੜਾ ਉਹ 19 ਸਾਲ ਦਾ ਗੱਭਰੂ ਕਰਤਾਰ ਸਿੰਘ ਸਰਾਭਾ 13 ਸਾਲ ਦੀ ਉਮਰ ਤੋਂ ਇਸ ਪਾਸੇ ਤੁਰਦਾ ਹੈ, 6 ਸਾਲ ਦੇ ਵਿੱਚ ਜਲਵਾਗਰ ਹੋ ਕੇ ਫਾਂਸੀ ਤੇ ਝੂਮ ਜਾਂਦਾ ਹੈ ਰੱਸੇ ਤੇ। ਕਿਹਨਾਂ ਦੇ ਲਈ ਅਸੀਂ ਸ਼ਹੀਦੀਆਂ ਦਿੱਤੀਆਂ, ਕਿਹਨਾਂ ਲਈ ਕੁਰਬਾਨੀਆਂ ਕੀਤੀਆਂ, ਔਰ ਉਸੇ ਕਰਤਾਰ ਸਿੰਘ ਸਰਾਭੇ ਦਾ ਆਦਰਸ਼ ਜਿਹੜਾ ਮੰਨ ਕੇ ਉਸ ਨੂੰ ਆਦਰਸ਼ ਸ਼ਹੀਦ ਭਗਤ ਸਿੰਘ ਤੁਰੇ, ਉਸੇ ਨੂੰ ਹੀ ਆਦਰਸ਼ ਮੰਨ ਕੇ ਫਿਰ ਕਿਉਂਕਿ ਉਸੇ ਪੀਰੀਅਡ 'ਚ 1919 ਤੱਕ ਪਹੁੰਚਦੇ ਆ, ਜਲਿਆਂਵਾਲਾ ਬਾਗ ਵਾਪਰਦਾ ਹੈ, ਕਿਵੇਂ ਫਿਰ ਇੱਕ ਯਤੀਮ ਬੱਚਾ ਸ਼ਹੀਦ ਊਧਮ ਸਿੰਘ ਉਹ 21 ਸਾਲ ਮਾਈਕਲ ਉਡਵਾਇਰ ਦਾ ਪਿੱਛਾ ਕਰਦੇ ਆ, ਯੂਕੇ 'ਚ ਪਹੁੰਚਦਾ, ਲੰਡਨ 'ਚ ਆ ਕੇ ਉਹਨੂੰ ਜਿਹੜਾ ਸਜ਼ਾ ਦਿੰਦਾ। ਸੋ ਇਹ ਇੱਕ ਜ਼ਰੂਰੀ ਹੈ, ਅਸੀਂ ਬੇਸ਼ੱਕ ਇਸ ਨਾਲ ਕੋਈ ਇਤਫਾਕ ਕਰੇ ਨਾ ਕਰੇ, ਗਦਰ ਪਾਰਟੀ ਭਾਰਤ ਨੂੰ ਕਿਉਂ ਆਜ਼ਾਦ ਕਰਵਾਉਣਾ, ਸਿੱਖ ਰਾਜ ਕਿਉਂ, ਇਹ ਇੱਕ ਵੱਖਰੀ ਡਿਬੇਟ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਗਦਰੀ ਬਾਬੇ ਹੋਣ, ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਊਧਮ ਸਿੰਘ ਤੱਕ ਉਹਨਾਂ ਦੀ ਮੋਟੀਵੇਸ਼ਨ ਸਿੱਖੀ 'ਚੋਂ ਨਿਕਲੀ, ਸਿੱਖ ਪੰਥ, ਸਿੱਖ ਕੌਮ, ਸਿੱਖੀ ਦਾ ਆਦਰਸ਼। ਔਰ ਕਰਤਾਰ ਸਿੰਘ ਸਰਾਭੇ ਦੀਆਂ ਕੁਝ ਨਜ਼ਮਾਂ ਮੈਂ ਵਕਤ ਦੀ ਸੀਮਾ ਕਰਕੇ ਮੈਂ ਦੁਹਰਾ ਨਹੀਂ ਸਕਦਾ, ਜਿਹਦੇ 'ਚ ਉਹ ਯਾਦ ਕਰਦੇ ਨੇ ਕਿ ਭਾਈ ਅਸੀਂ ਉਸ ਕੌਮ ਦੇ ਵਾਰਿਸ ਹਾਂ ਜਿਹਦੇ ਦਸ਼ਮੇਸ਼ ਪਿਤਾ ਨੇ ਆਪਣੇ 4 ਪੁੱਤਰ ਕੁਰਬਾਨ ਕੀਤੇ ਕੌਮ ਦੇ ਲਈ। ਸੋ ਇਹ ਸਾਡੀ ਪ੍ਰੇਰਨਾ ਨੇ। ਇਤਿਹਾਸ 'ਚ ਉਹਨਾਂ ਦਾ ਜੋ ਰੁਤਬਾ ਥਾਂ ਬਣਦਾ ਉਸ ਨੂੰ ਜਿਨ੍ਹਾਂ ਦੇ ਹੱਥ 'ਚ ਹਕੂਮਤ ਆਈ, ਇਹ ਤਾਂ ਸਾਵਰਕਰ ਦੇ ਵਾਰਿਸ ਨੇ, ਜਿਹੜਾ ਸਾਵਰਕਰ 6 ਵਾਰ ਮੁਆਫੀ ਮੰਗਦਾ ਔਰ ਬਾਹਰ ਆ ਕੇ ਅੰਗਰੇਜ਼ਾਂ ਦੇ ਗੁਣ ਗਾਇਨ ਕਰਦਾ। ਸੋ ਇਹਨਾਂ ਦਾ ਨੇ ਕੀ ਇਹਨਾਂ ਦੀ ਕੀਮਤ ਪਾਣੀ ਸੀ, ਲੇਕਿਨ ਅੱਜ ਵੀ ਕਰਤਾਰ ਸਿੰਘ ਸਰਾਭਾ ਦੇ ਪਿੰਡ ਦੇ ਵਿੱਚ ਉਹਨਾਂ ਦੀ ਯਾਦਗਾਰ ਵੀ ਹੈ, ਬਹੁਤ ਵੱਡੇ ਇਕੱਠ ਹੁੰਦੇ ਨੇ ਔਰ ਕਰਤਾਰ ਸਿੰਘ ਸਰਾਭਾ ਹਮੇਸ਼ਾ ਹੀ ਇੱਕ ਮੋਟੀਵੇਸ਼ਨ ਰਹਿਣਗੇ। ਔਰ ਇਹ ਜਿਹੜੇ ਲੋਕ ਅੱਜ ਖਾਲਿਸਤਾਨ ਦੀ ਸਟਰਗਲ ਲਈ ਤੁਰੇ ਹੋਏ ਨੇ, ਉਹ ਵੀ ਜਦੋਂ ਇਹ ਦੇਖਦੇ ਨੇ ਕਿ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ, ਪੈਰ ਪੈਰ ਤੇ ਸੰਘਰਸ਼ ਲਈ ਜਿਉਣਾ, ਸੰਘਰਸ਼ ਲਈ ਮਰਨਾ। ਔਰ ਇਸ ਦੇ ਨਾਲ ਜਿਵੇਂ ਤੁਸੀਂ ਦੂਸਰੀ ਖਬਰ ਸਾਂਝੀ ਕੀਤੀ, ਔਰ ਵੈਸੇ ਅੱਜ ਹੀ ਸਾਡੇ ਇੱਕ ਵੀਰ ਨੇ ਕਾਲ ਕਰਕੇ ਕਿਹਾ, ਕਹਿੰਦਾ ਜੀ ਤੁਸੀਂ TV 84 ਚਲਾਉਣ ਲਈ ਰੋਜ਼ ਅਪੀਲ ਕਰਦੇ ਹੋ, ਇੱਕ ਸੌਖਾ ਕੰਮ ਕਰ ਸਕਦੇ ਹੋ ਤੁਸੀਂ, ਫਿਰ ਸਗੋਂ ਤੁਸੀਂ ਦੂਸਰਿਆਂ ਨੂੰ ਦਿਓਗੇ। ਮੈਂ ਕਿਹਾ ਜੀ ਕੀ? ਕਹਿੰਦਾ ਜੀ ਬਾਬੇ। ਮੈਂ ਕਿਹਾ ਜੀ ਇਹ ਤੁਹਾਨੂੰ ਬਾਬੇ ਕਿੱਥੋਂ ਆ? ਕਹਿੰਦਾ ਜੀ ਕੱਲ ਤੁਸੀਂ ਕਿਹਾ ਸੀ ਵੀ ਕਰਤਾਰਪੁਰ ਲਾਂਘਾ ਖੁੱਲਣ ਵਾਲਾ ਹੈ,
ਔਰ ਇਹ ਬੀਜੇਪੀ ਨਾਲ ਡੈਲੀਗੇਸ਼ਨ ਮਿਲ ਲਿਆ ਇਹਨਾਂ ਦਾ, ਹੁਣ ਇਹਨਾਂ ਨੇ ਕ੍ਰੈਡਿਟ ਇਹਨਾਂ ਨੂੰ, ਉਹ ਕਹਿੰਦਾ ਜੀ 12 ਘੰਟੇ ਨਹੀਂ ਲੱਗੇ ਖੁੱਲ ਗਿਆ। ਮੈਂ ਕਿਹਾ ਖੈਰ ਇਹ ਤਾਂ ਜਿਹੜਾ ਟਾਈਮ ਐਂਡ ਸਪੇਸ ਇਹ ਤਾਂ ਰੱਬ ਦੇ ਕੋਲ ਹੈ, ਪਰ ਬਹੁਤ ਵਾਰ ਤੁਹਾਨੂੰ ਜਿਸ ਦੁਸ਼ਮਣ ਦੇ ਨਾਲ ਤੁਹਾਡਾ ਲੰਬਾ ਵਾਹ ਰਿਹਾ ਹੋਏ ਤੁਹਾਨੂੰ, ਔਰ ਮੈਂ ਕੱਲ ਵੀ ਇਹ ਲਫ਼ਜ਼ ਕਿਹਾ ਸੀ ਕਿ ਚਾਲ ਢਾਲ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ। ਅਜੀਤ ਡੋਵਲ ਦਾ ਜਿਵੇਂ ਅਸੀਂ ਜ਼ਿਕਰ ਕੀਤਾ ਹੈ, ਜੋ ਕਹਿ ਰਿਹਾ ਇਹਦਾ ਹੁਣ ਮਤਲਬ ਕੀ ਹੋਣ ਜਾ ਰਿਹਾ। ਔਰ ਮੈਨੂੰ ਕੱਲ ਖੁਸ਼ੀ ਹੋਈ, ਮੈਂ ਜਾ ਕੇ ਦੇਖਿਆ ਕਿ ਬਹੁਤ ਸਾਰੇ ਹੋਰ 2-3 ਟੀਵੀ ਸ਼ੋਜ਼ ਨੇ ਵੀ ਜੋ ਅਜੀਤ ਡੋਵਲ ਨੇ ਹੈਦਰਾਬਾਦ ਦੀ ਪੁਲਿਸ ਅਕੈਡਮੀ ਚੋਂ 130 ਦੇ ਕਰੀਬ ਪਾਸ ਆਊਟ ਹੋ ਰਹੇ IPS ਆਫੀਸਰਸ ਨੂੰ ਕਿਹਾ ਕਿ ਜੀ ਤੁਹਾਡੀ 4th ਜਨਰੇਸ਼ਨ ਵਾਰ ਜਿਹੜੀ ਹੈ ਅਗੇਂਸਟ ਸਿਵਲ ਸੁਸਾਇਟੀ ਹੋਏਗੀ, ਉਹ ਉਹਦੇ ਤੇ ਇੰਨੇ ਹੌਰੀਫਾਈਡ ਸੀ। ਹਾਂ ਸਾਡੇ ਮੀਡੀਆ ਚ ਆਪਣਿਆਂ ਚ ਤਾਂ ਮੈਂ ਕਿਤੇ ਇੱਕ ਲਾਈਨ ਵੀ ਨਹੀਂ ਦੇਖੀ ਹੈ ਕਿ ਕਿਉਂਕਿ ਇਹ ਵੀ ਇੱਕ ਬਦਕਿਸਮਤੀ ਹੈ। ਔਰ ਅੱਜ ਹੀ ਡਾਕਟਰ ਨਰਿੰਦਰਪਾਲ ਸਿੰਘ ਨੇ ਮੈਰੀਲੈਂਡ ਚ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ, ਪਾਸਟ ਔਰ ਅੱਜ ਨੂੰ ਕੰਪੇਅਰ ਕਰਦੇ ਆ। ਮੈਂ ਕਿ ਮੈਨੂੰ ਅਫਸੋਸ ਇਸ ਗੱਲ ਦਾ ਹੁੰਦਾ ਹੈ ਵੀ ਇਹ ਨਹੀਂ ਹੈ ਵੀ ਸਾਡੀ ਕੌਮ ਚ ਬਹਾਦਰਾਂ ਦੀ ਕਮੀ ਹੈ, ਤਿਆਗ ਕਰਨ ਵਾਲਿਆਂ ਦੀ ਕੋਈ ਕਮੀ ਹੋਏਗੀ, ਬੜੇ ਫਰਾਖ ਦਿਲ ਜਨਰੋਸਿਟੀ, ਪਰ ਮੈਂ ਕਿਹਾ ਜਦੋਂ ਇੰਟੈਲੈਕਟ ਦਾ ਮਾਮਲਾ ਆਉਂਦਾ ਹੈ, ਜਿਹੜੇ ਸਾਡੇ ਇੱਥੇ ਪੜ੍ਹੇ ਲਿਖੇ ਡਾਕਟਰ ਹਨ, ਇੱਕ ਤਾਂ ਉਹ ਨੇ ਜਿਹੜੇ ਵਿਚਾਰੇ ਕਿਰਤ ਕਰਨ ਵਾਲੇ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਨੇ ਇੰਟੈਲੈਕਟ ਨੂੰ ਐਕਸਪੋਜ਼ਰ ਹੀ ਨਹੀਂ ਹੋਇਆ, ਪਰ ਮੈਂ ਕਿਹਾ ਜਿਹੜੇ ਇਹ ਵੱਡੇ ਵੱਡੇ ਵੀ ਬਣੇ ਹੋਏ ਨੇ, ਤੁਸੀਂ ਇਹਨਾਂ ਦੇ ਨਾਲ 10 ਮਿੰਟ ਬੈਠ ਕੇ ਦੇਖ ਲਓ, ਤੁਹਾਨੂੰ ਲੱਗਦਾ ਵੀ ਇਹ ਬਾਹਮਣ ਨਾਲ ਲੜਾਈ ਹੈ। ਜਿਹੜਾ ਇਹ ਚਾਣਕਿਆ ਦੇ ਪੁੱਤਰ ਕਿੰਨੇ ਐਂਗਲ ਇਹਨਾਂ ਦੇ ਨੇ ਔਰ ਆਪਣੇ ਕਿੱਥੇ ਤੁਰੇ ਫਿਰਦੇ ਨੇ। ਔਰ ਇਹੀ ਕਾਰਨ 47 ਦੇ ਵਿੱਚ ਵੀ ਜੇ ਅਸੀਂ ਦੇਖੀਏ ਕਿ ਸਾਡੀ ਲੀਡਰਸ਼ਿਪ ਦੀ ਜਿਹੜੀ ਅਕਾਲੀ ਲੀਡਰਸ਼ਿਪ ਦੀ ਫੇਲਿਅਰ ਹੈ ਉਹ ਨਜ਼ਰ ਆਉਂਦੀ ਹੈ। 84 ਦੇ ਵਿੱਚ ਵੀ ਇਹੀ ਪਾਰਟ ਹੁੰਦਾ ਵੀ ਰਾਜੀਵ ਗਾਂਧੀ ਇੰਨਾ ਕੁ ਘਬਰਾਇਆ ਹੋਇਆ ਹੈ, ਉਹ ਸਹੁੰ ਚੁੱਕਣਾ ਚਾਹੁੰਦਾ ਹੈ, ਸੋਨੀਆ ਗਾਂਧੀ ਉਹਦੇ ਨਾਲ ਲਿਪਟ ਕੇ ਰੋ ਰਹੀ ਹੈ, ਆਲ ਇੰਡੀਆ ਇੰਸਟੀਚਿਊਟ ਡੈੱਡ ਬਾਡੀ ਪਈ ਹੈ ਇੰਦਰਾ ਗਾਂਧੀ ਦੀ। ਔਰ ਇਹ ਅਲੈਗਜ਼ੈਂਡਰ ਨੇ ਲਿਖੀ ਜਿਹੜੀ ਕਿਤਾਬ ਉਹਨਾਂ ਦਾ ਮੇਨ ਬੰਦਾ ਸੀ, ਉਹਨੇ ਕਿਹਾ ਕਿ ਉਹਨੇ ਕਿਹਾ ਤੂੰ ਚੱਲਿਆ ਸਹੁੰ ਚੁੱਕਣ ਪ੍ਰਾਈਮ ਨੇ, ਉਹ ਕਹਿੰਦਾ ਹਾਂ, ਉਹ ਕਹਿੰਦੇ ਤੈਨੂੰ ਵੀ ਮਾਰ ਦੇਣਗੇ, ਉਹ ਕਹਿੰਦਾ ਮੈਨੂੰ ਤਾਂ ਵੈਸੇ ਹੀ ਮਾਰ ਹੀ ਦੇਣਾ। ਸੋ ਮਤਲਬ ਹੁਣ ਜਿੱਥੇ ਇੰਨਾ ਖੌਫ, ਔਰ ਰਾਜੀਵ ਗਾਂਧੀ ਕਿਸੇ ਹੱਦ ਤੱਕ ਜਾ ਕੇ ਵੀ ਸਿੱਖਾਂ ਨੂੰ ਜਿਹੜਾ ਸੈਟੀਸਫਾਈ ਕਰਨਾ ਚਾਹੁੰਦਾ ਸੀ, ਪ੍ਰਾਈਮ ਮਿਨਿਸਟਰ ਬਣ ਗਿਆ, ਉਹਨੇ ਨਸਲਕੁਸ਼ੀ ਤਾਂ ਕਰ ਦਿੱਤੀ, ਪਰ ਉਹਨੂੰ ਪਤਾ ਸੀ ਵੀ ਮੈਨੂੰ ਮਾਰ ਦੇਣਾ। ਔਰ ਉਦੋਂ ਇਹ ਗਦਾਰ ਜਿਹੜਾ ਕੰਮ ਅਕਲ ਲੌਂਗੋਵਾਲ ਨਿਕਲ ਆਇਆ। ਹੁਣ ਜੇ ਇਹ ਪੀਰੀਅਡ ਸੀ ਜੂਨ 84 ਤੋਂ ਬਾਅਦ, ਅੰਦਰੂਨੀ ਇਹੀ ਸਾਈਨ ਸੀ ਕਿ ਸਿਰਫ ਮੁਕੰਮਲ ਆਜ਼ਾਦੀ ਨਾ ਮੈਨੂੰ ਫੋਰਨ ਅਫੇਅਰ ਦੂਜਾ ਲੈ ਲਓ ਜੋ, ਤੇ ਲੌਂਗੋਵਾਲ ਉੱਥੇ ਕੀ ਕਰਤੂਤ ਕਰਕੇ ਆਇਆ। ਔਰ ਮੈਂ ਕਿਹਾ ਅੱਜ ਵੀ ਹਾਲਾਤ ਇਸ ਪਾਸੇ ਵੱਲ ਜਾ ਰਹੇ ਨੇ, ਕਿਸਾਨਾਂ ਦਾ ਅੰਦੋਲਨ ਹੋਏ, ਕੋਈ ਅਦਰਵਾਈਜ਼ ਹੋਏ। ਮੈਂ ਉਹਨਾਂ ਨੂੰ ਕਿਹਾ ਵੀ ਐਵੇਂ ਨਹੀਂ ਕਰਤਾਰਪੁਰ ਕੋਰੀਡੋਰ ਖੋਲ ਦਿੱਤਾ ਉਹਨਾਂ ਨੇ, ਅਸੀਂ ਕੱਲ ਵੀ ਕਿਹਾ ਸੀ ਕਿ ਵੀ ਇਹ ਕ੍ਰੈਡਿਟ ਭਾਵੇਂ ਉਹਨਾਂ ਨੂੰ ਦੇਣਗੇ, ਮਾਊਂਟਿੰਗ ਸਿੱਖ ਪ੍ਰੈਸ਼ਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਇੱਕ ਪਾਸੇ ਇਕਨੋਮਿਕਲ ਅਸੀਂ ਜੈਨੋਸਾਈਡ ਦੀ ਲਾਈਨ ਲਈ ਸੀ, ਪਰ ਇਹ ਤਾਂ 1 ਸਾਲ ਹੋ ਗਿਆ, ਨਵੰਬਰ ਦੇ ਆ ਕੇ ਬੈਠੇ ਨੇ ਪੂਰਾ ਧੂਣਾ ਲਾ ਕੇ, ਹਿੱਲਣ ਦਾ ਨਾਂ ਨਹੀਂ ਲੈਂਦੇ, ਔਰ ਇਹ ਕਹਿੰਦੇ ਨੇ ਵੀ ਅਸੀਂ ਤਾਂ ਨਹੀਂ ਜਾਂਦੇ। ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਵੀ ਜੇ ਕਰਤਾਰਪੁਰ ਕੋਰੀਡੋਰ ਸ਼ੁਰੂ ਤਾਂ ਹੋ ਗਿਆ ਸੀ, ਮੋਮੈਂਟਮ ਬਿਲਟ ਅਪ, ਇਹ ਜਿਹੜਾ ਸਿਆਸਤਦਾਨ ਹੁੰਦੇ ਨੇ ਸਭ ਤੋਂ ਵੱਡੇ ਅਪਰਚੂਨਿਸਟ ਔਰ ਸਭ ਤੋਂ ਜ਼ਿਆਦਾ ਤਿੱਖਾ ਨੱਕ ਸਮੈਲ ਕਰਨ ਦਾ ਇਹਨਾਂ ਦਾ ਹੁੰਦਾ। ਐਵੇਂ ਨਹੀਂ ਉੱਥੇ ਨਵਜੋਤ ਸਿੱਧੂ ਗਿਆ ਕਰਤਾਰਪੁਰ, ਫਿਰ ਉਹਨੂੰ ਹਰਸਿਮਰਤ ਕੌਰ ਵੀ ਦੌੜੀ, ਦੂਜੇ ਵੀ ਦੌੜੇ, ਮੰਗ ਸ਼ੁਰੂ, ਕਿਉਂਕਿ ਉਹਨਾਂ ਨੇ ਟੈਂਪਰੇਚਰ ਦੇ ਸਿੱਖਾਂ ਨੇ ਕਿਹਾ ਵੀ 2020 ਦਾ ਤੁਸੀਂ ਬੰਦ ਕੀਤਾ, ਮਾਰਚ ਦਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ, ਤੁਸੀਂ ਸਾਰਾ ਭਾਰਤ ਖੁੱਲ ਗਿਆ, ਲੱਖਾਂ ਦੇ ਤੁਸੀਂ ਇਕੱਠ ਮੇਲਿਆਂ ਤੇ ਔਰ ਦੂਜੇ ਕੋਈ ਹਰਿਦੁਆਰ ਤੇ ਕਿਤੇ ਕਰਦੇ ਹੋ, ਇਹ ਤੁਸੀਂ ਕਿਉਂ ਬੰਦ ਕੀਤਾ ਹੈ। ਲੇਕਿਨ ਮੈਂ ਫਿਰ ਵੀ ਸਮਝਦਾ ਵੀ ਜਿਹਨੂੰ ਅਸੀਂ ਬਾਬੇ ਦੀ ਕਿਰਪਾ ਕਹਿੰਦੇ ਹਾਂ, ਕਿਉਂਕਿ 2019 ਚ ਵੀ ਜਦੋਂ 9 ਨਵੰਬਰ ਨੂੰ ਇਮਰਾਨ ਖਾਨ ਉਹਨਾਂ ਨੇ ਉਹਦਾ ਉਦਘਾਟਨ ਕੀਤਾ, ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਵੀ ਲੱਗਦਾ ਨਹੀਂ ਸੀ ਜਿਸ ਕਿਸਮ ਦਾ ਹਿੰਦੂਤਵੀਆਂ ਦਾ ਰਵੱਈਆ, ਪਰ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਇੱਕ ਮੋਮੈਂਟਮ ਐਸੀ ਬਿਲਟ ਹੋਈ ਕਿ ਇਹ ਉਹਨੂੰ ਰੋਕ ਨਹੀਂ ਸਕੇ। ਔਰ ਇਹੀ ਮੁਅੱਜ਼ਜ਼ਾ ਹੁੰਦਾ ਹੈ। ਔਰ ਕਰਾਮਾਤ ਕ੍ਰਿਸ਼ਮਾ ਜਿਹੜਾ ਹੈ ਉਹ ਵੀ ਇੱਕ ਕ੍ਰਿਸ਼ਮਾ ਸੀ। ਤੇ ਹੁਣ ਦੇ ਦੌਰ 'ਚ ਜਦੋਂ 2 ਦਿਨ ਪਹਿਲਾਂ ਤੱਕ ਜਦੋਂ ਤੁਸੀਂ ਉਹੀ ਉਹਨਾਂ ਦਾ ਜਿਹੜਾ ਰੈਂਟਾ ਸਿੱਖ ਕੈਪਟਨ ਅਮਰਿੰਦਰ ਉਹ ਵੀ ਕਹਿ ਰਿਹਾ ਕਿ ਜੀ ਬਹੁਤ ਵੱਧ ਗਿਆ ਹੁਣ ਸਿਕਿਉਰਿਟੀ ਦਾ ਖਤਰਾ, ਇਹ ਬਿਲਕੁਲ ਠੀਕ ਕੀਤਾ ਉਹਨਾਂ ਨੇ। ਅੱਧਾ ਪੰਜਾਬ ਉਹਨਾਂ ਨੇ BSF ਦੇ ਹਵਾਲੇ ਕਰਤਾ, 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਜਿਹੜਾ ਉਹਦਾ ਚਾਰਜ ਜਿਹੜਾ BSF ਨੂੰ ਦੇ ਦਿੱਤਾ। ਜੇ ਇੰਨਾ ਹੀ ਖਤਰਾ ਹੈ ਤੇ ਫਿਰ ਤੁਸੀਂ ਕਰਤਾਰਪੁਰ ਕੋਰੀਡੋਰ ਕਿਉਂ ਖੋਲ ਰਹੇ ਹੋ ਭਾਈ? ਹੁਣ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਤੁਸੀਂ ਕਹਿ ਰਹੇ ਹੋ ਜੀ ਉਹਨਾਂ ਦੇ ਡਰੋਨ ਅੱਗੇ 15 ਕਿਲੋਮੀਟਰ ਤੱਕ ਆਉਂਦੇ ਸੀ, ਹਥਿਆਰ ਔਰ ਡਰੱਗਸ ਲੈ ਕੇ ਹੁਣ 50 ਕਿਲੋਮੀਟਰ ਤੱਕ ਆਉਂਦਾ। ਇਹ ਹੈ ਜਦੋਂ ਅਸੀਂ ਮੁਅੱਜ਼ਜ਼ਾ ਜਾਂ ਕ੍ਰਿਸ਼ਮੇ ਦੀ ਗੱਲ ਕਰਦੇ ਹਾਂ। ਜੇ 550ਵਾਂ ਸਾਲ
ਕਰਤਾਰਪੁਰ ਕੋਰੀਡੋਰ ਖੁੱਲਣ ਦਾ ਉੱਥੇ ਜਾ ਕੇ ਸਿੱਖ ਸੰਗਤਾਂ ਨੇ ਮਨਾਇਆ ਜੀ। ਐਨ ਜਦੋਂ ਐਨ ਮੌਕੇ ਤੇ ਅਸੀਂ ਰਾਤ ਵੀ ਗੱਲ ਕੀਤੀ। ਹਾਲਾਂ ਮੈਨੂੰ ਇਹ ਤਾਂ ਸੀ ਕਿ ਵੀ ਹੁਣ ਜੋ ਬਣ ਗਿਆ ਪ੍ਰੈਸ਼ਰ ਬਿਲਡ ਜਿਹੜਾ ਖੁੱਲੇ, ਲੇਕਿਨ ਈਵਨ ਇਮੀਡੀਏਟ ਖੋਲਣ ਦੀ ਲਾਈਨ ਔਰ ਹੁਣ ਤਾਂ ਜਿਹੜਾ ਉਹ ਚਰਨਜੀਤ ਚੰਨੀ ਉਹ ਵੀ ਕਹਿ ਰਿਹਾ ਸਾਡੀ ਸਾਰੀ ਕੈਬਨਿਟ ਅਸੀਂ 19 ਤਰੀਕ ਦਾ ਦਿਨ ਕਰਤਾਰਪੁਰ ਸਾਹਿਬ ਮਨਾਵਾਂਗੇ, ਦੂਸਰੇ ਵੀ ਹੋਰਨਾਂ ਦੇ ਵੀ ਸ਼ੁਰੂ ਹੋ ਗਿਆ। ਪਰ ਮੈਂ ਸਮਝਦਾ ਵੀ ਇਹ ਗੁਰੂ ਦੀ ਕਲਾ ਹੈ, ਗੁਰੂ ਦਾ ਮੁਅੱਜ਼ਜ਼ ਹੈ। ਅੱਛਾ। ਔਰ ਪਾਕਿਸਤਾਨ ਦੇ ਵਿੱਚ ਵੀ ਅੱਜ ਹੀ ਕਿਉਂਕਿ ਨਨਕਾਣਾ ਸਾਹਿਬ ਆਲਰੇਡੀ ਤਿਆਰੀਆਂ ਚੱਲ ਰਹੀਆਂ ਨੇ ਸਾਰੀਆਂ, ਔਰ ਕਿਸੇ ਨੇ ਉੱਥੋਂ ਲਾਈਵ ਵੀਡੀਓ ਲਹਿਰ ਪੰਜਾਬੀ ਉਹ ਵੀ ਚੰਗਾ ਕੰਮ ਕਰਦੇ ਨੇ, ਨਾਸਰ ਢਿੱਲੋਂ ਔਰ ਉਹਨਾਂ ਦੀ ਟੀਮ, ਤੇ ਉਹ ਸਾਰੇ ਨੂੰ ਦਿਖਾ ਰਹੇ ਸੀ। ਬਹੁਤ ਉਤਸ਼ਾਹ ਸੀ, ਉਹਨਾਂ ਨੂੰ ਚਾਅ ਚੜਿਆ, ਕਿਉਂਕਿ ਵੈਸੇ ਵੀ ਇਸ ਵਾਰ 3000 ਤੋਂ ਜ਼ਿਆਦਾ ਵੀਜ਼ੇ ਤਾਂ ਦਿੱਲੀ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਦਿੱਤੇ ਨੇ, ਪਰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣ ਦੇ ਨਾਲ ਰੌਣਕਾਂ ਵਾਪਸ ਪਰਤਣਗੀਆਂ। ਔਰ ਉਹਦੇ 'ਚ ਅਸੀਂ ਦੇਖ ਰਹੇ ਸੀ ਕਿ ਈਵਨ ਜਿਨ੍ਹਾਂ ਨੂੰ ਇੰਟਰਵਿਊ ਕਰ ਰਹੇ ਨੇ ਬਲੋਚਿਸਤਾਨ ਤੋਂ ਵੀ ਸਿੱਖ ਨਨਕਾਣਾ ਸਾਹਿਬ ਆਏ ਹੋਏ ਨੇ। ਔਰ ਇਹ ਵੀ ਇੱਕ ਚੰਗੀ ਖਬਰ ਸੀ ਕਿ 10 ਅਫਗਾਨ ਸਿੱਖ ਪਿਲਗ੍ਰਿਮਸ ਐਂਟਰ ਪਾਕਿਸਤਾਨ ਵਾਇਆ ਤੋਰਖਮ ਬਾਰਡਰ ਫॉर ਗੁਰੂ ਨਾਨਕਸ ਬਰਥ ਐਨੀਵਰਸਰੀ। ਸੋ ਇਹ ਤੋਰਖਮ ਬਾਰਡਰ ਜਿਹੜਾ ਮੇਨ ਅਫਗਾਨਿਸਤਾਨ ਪਾਕਿਸਤਾਨ ਦਾ ਬਾਰਡਰ ਹੈ, ਉਹਦੇ 'ਚ 10 ਸਿੱਖ ਜਿਹੜੇ ਨੇ, ਜਿਨ੍ਹਾਂ 'ਚ 6 ਬੀਬੀਆਂ ਨੇ ਔਰ 4 ਗੁਰਸਿੱਖ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਪਾਕਿਸਤਾਨ ਠਹਿਰਨ ਦੇ ਦੌਰਾਨ ਅੱਡ-ਅੱਡ ਗੁਰਦੁਆਰਿਆਂ 'ਚ ਜਾਵਾਂਗੇ, ਜਨਮ ਸਥਾਨ ਨਨਕਾਣਾ ਸਾਹਿਬ ਔਰ ਦਰਬਾਰ ਸਾਹਿਬ ਕਰਤਾਰਪੁਰ। ਔਰ ਅਸੀਂ ਜਿੱਥੇ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਗੁੱਡਵਿਲ ਜੈਸਚਰ ਸੀ ਪਾਕਿਸਤਾਨ ਦੀ ਹਕੂਮਤ ਦਾ, ਪਾਕਿਸਤਾਨ ਦੇ ਆਵਾਮ ਦਾ। ਔਰ ਮੈਂ ਸਮਝਦਾ ਵੀ ਬਾਬਾ ਨਾਨਕ ਦੇ 552ਵੇਂ ਜਿਹੜੇ ਬਰਥ ਐਨੀਵਰਸਰੀ ਦੇ ਉੱਤੇ, ਪ੍ਰਕਾਸ਼ ਦਿਵਸ ਦੇ ਉੱਤੇ ਇੱਕ ਵਾਰ ਫੇਰ ਕਰਤਾਰਪੁਰ ਜਿਹੜੀਆਂ ਨੇ ਉਹ ਰੌਣਕਾਂ ਲੱਗਣਗੀਆਂ, ਉਹ ਸਾਂਝਾਂ ਦੀ ਗੱਲ ਤੁਰੇਗੀ। ਹਾਲਾਂ ਮੈਂ ਅਗੇਨ ਇੰਗਲੈਂਡ ਤੋਂ ਸਾਡੇ ਇੱਕ ਵੀਰ ਕਾਲ ਕਰਦੇ ਹੁੰਦੇ ਨੇ, ਤੇ ਉਹਨਾਂ ਦੀ ਵੀ ਅੱਜ ਕਾਲ ਆਈ, ਕਹਿਣ ਲੱਗੇ ਜੀ ਇੰਨੀ ਜਲਦੀ ਕਿਵੇਂ ਹੋਏ, ਕੋਈ ਸ਼ਰਾਰਤ ਹੀ ਨਾ ਹੋਏ। ਮੈਂ ਕਿਹਾ ਵੈਸੇ ਮਾਈਂਡ ਤਾਂ ਹਮੇਸ਼ਾ ਇਹ ਰੱਖ ਕੇ ਤੁਰਨਾ ਚਾਹੀਦਾ ਹੈ, ਪਰ ਇਹ ਵੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਮੈਂ ਕਿਹਾ ਵੀ ਸ਼ਰਾਰਤਾਂ ਕਰਨ ਦਾ ਇਹਨਾਂ 'ਚ ਕਾਫੀ ਪੋਟੈਂਸ਼ੀਅਲ ਹੈ, ਲੇਕਿਨ ਬਾਬੇ ਦੀ ਆਪਣੀ ਕਿਰਪਾ ਵੀ ਹੁੰਦੀ ਹੈ। ਔਰ ਸਾਡੇ ਇੱਕ ਦੋ ਪਾਕਿਸਤਾਨੀ ਵੀਰ ਖਾਸ ਤੌਰ ਤੇ ਜਿਹੜੇ ਕੈਨੇਡਾ ਤੋਂ ਸਾਨੂੰ ਲਿਖਦੇ ਨੇ, ਉਹਨਾਂ ਨੇ ਕਿਹਾ ਸੀ ਜੀ ਤੁਸੀਂ ਫਿਕਰ ਨਾ ਕਰੋ, ਬਾਬੇ ਨਾਨਕ ਨੇ ਆਪ ਹੀ ਭੁਲਾ ਲੈਣਾ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਸਾਨੂੰ ਬਹੁਤ ਸਾਰੇ ਮੈਸੇजेस ਨੇ। ਇੱਕ ਲੌਂਗ ਆਈਲੈਂਡ ਤੋਂ ਸਾਡੇ ਵੀਰ ਨੇ, ਉਹਨਾਂ ਨੇ ਕਿਹਾ ਜੀ ਤੁਸੀਂ ਡਾਕਟਰ ਸਾਹਿਬ ਨੀਲਮ ਕੌਰ ਤੁਸੀਂ ਆਓ, ਅਸੀਂ ਰਾਉਂਡ ਟ੍ਰਿਪ ਤੁਹਾਡਾ ਖਰਚਾ ਦੇਵਾਂਗੇ। ਕਰਤਾਰਪੁਰ ਦੇ ਨੇੜੇ ਬੈਠੇ ਜਿਹੜੇ ਸਾਡੇ ਵੀਰ ਭੈਣਾਂ ਨੇ ਉਹ ਲਿਖ ਰਹੇ ਨੇ ਵੀ ਤੁਸੀਂ ਕਦੋਂ ਆਉਣਾ। ਅਸੀਂ ਜ਼ਰੂਰ ਦੀਦਾਰ ਕਰਨਾ ਚਾਹੁੰਦੇ ਹਾਂ, ਪਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕੁਝ ਕੰਪਲਸ਼ਨਸ ਵੀ ਹੁੰਦੀਆਂ ਨੇ। ਲੇਕਿਨ ਜਿਵੇਂ ਜੇ ਬਾਬਾ ਗੁਰੂ ਨਾਨਕ ਇਹਨਾਂ ਹਿੰਦੂ ਤਵੀਆਂ ਦੇ ਬੰਦ ਕਪਾੜ ਜਿਹੜੇ ਨੇ ਉਹ ਖੋਲ ਸਕਦਾ ਤੇ ਉਹ ਵਕਤ ਵੀ ਬਹੁਤ ਕਰੀਬ ਹੋਏਗਾ ਜਿਹਦੇ 'ਚ ਅਸੀਂ ਤੁਹਾਡੇ ਸਭ ਦੇ ਦੀਦਾਰ ਕਰਾਂਗੇ। ਸੋ ਸਮੂਹ ਸਿੱਖ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਪਈ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪੈਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਉੱਤੇ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਕੂਮਤ ਪੂਰੀ ਤਰ੍ਹਾਂ ਹਿੰਦੂਤਵੀ ਡਿਕਟੇਟਰਸ਼ਿਪ ਵੱਲ ਵੱਧ ਰਹੀ ਹੈ। ਸੋ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਨੇ ਜਿੱਥੇ ਸਿਵਲ ਸੁਸਾਇਟੀ ਤੇ ਨਿਸ਼ਾਨਾ ਸਾਧਦਿਆਂ ਉਸ ਦੇ ਖਿਲਾਫ 4th ਜਨਰੇਸ਼ਨ ਵਾਰ ਦਾ ਸੱਦਾ ਦਿੱਤਾ ਹੈ, ਉੱਥੇ ਭਾਰਤੀ ਫੌਜੀ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ ਕਸ਼ਮੀਰ ਵਿੱਚ ਭੀੜ ਵੱਲੋਂ ਕਿਸੇ ਨੂੰ ਕੁੱਟ-ਕੁੱਟ ਕੇ ਮਾਰਨ ਯਾਨੀ ਕਿ ਲਿੰਚਿੰਗ ਨੂੰ ਜਾਇਜ਼ ਦੱਸਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰ ਨੇ? ਦੇਖੋ, ਕੱਲ ਦਾ ਸਾਡਾ ਓਪਨਿੰਗ ਸੈਗਮੈਂਟ ਅਜੀਤ ਡੋਵਲ ਵੱਲੋਂ ਹੈਦਰਾਬਾਦ ਪੁਲਿਸ ਅਕੈਡਮੀ, ਜਿੱਥੇ 130 ਦੇ ਕਰੀਬ IPS ਆਫੀਸਰਸ ਦਾ ਬੈਚ ਜਿਹੜੇ ਪਾਸ ਆਊਟ ਕਰਕੇ ਨਿਕਲੇ, ਜਿਨ੍ਹਾਂ 'ਚ ਈਵਨ ਭੂਟਾਨ, ਮਾਲਦੀਵਸ ਔਰ ਨੇਪਾਲ ਦੇ ਵੀ ਯੰਗਸਟਰਸ ਸਨ, ਉਹਨੂੰ ਐਡਰੈਸ ਕਰਦੇ ਆ ਜਦੋਂ ਅਜੀਤ ਡੋਵਲ ਨੇ ਜਿਹੜੀ 4th ਜਨਰੇਸ਼ਨ ਵਾਰ ਦੀ ਗੱਲ ਕੀਤੀ। ਉਹ IPS ਆਫੀਸਰਸ ਨੂੰ ਕਹਿ ਰਿਹਾ ਜਿਨ੍ਹਾਂ ਨੇ ਅਗਲੇ 2-3 ਸਾਲ ਦੇ ਵਿੱਚ ਆਪਣੀ ਪ੍ਰੋਬੇਸ਼ਨ ਤੋਂ ਬਾਅਦ ਫੁੱਲ ਫਲੈਜਡ ਜ਼ਿਲ੍ਹਿਆਂ ਦਾ ਇੰਚਾਰਜ ਬਣਨਾ ਹੈ। ਔਰ ਜਦੋਂ ਉਹ ਉਹਨਾਂ ਨੂੰ ਕਹਿ ਰਿਹਾ ਕਿ ਜਿਹੜੀ 4th ਜਨਰੇਸ਼ਨ ਵਾਰ ਹੈ ਉਹ ਸਿਵਲ ਸੁਸਾਇਟੀ ਦੇ ਵਿੱਚ, ਔਰ ਉਹਨੇ ਟਰਮ ਇਹ ਯੂਜ਼ ਕੀਤਾ ਕਿ ਜਿਹੜਾ ਐਨਮੀ ਹੈ ਉਹ ਸਿਵਲ ਸੁਸਾਇਟੀ ਨੂੰ ਸਬਵਰਟ, ਸੁਬੋਰਨ, ਡਿਵਾਈਡ ਐਂਡ ਮੈਨੀਪੂਲੇਟ ਕਰੇਗਾ ਔਰ ਤੁਸੀਂ ਇਸ ਦੇ ਉੱਤੇ ਅੱਖ ਰੱਖਣੀ ਹੈ, ਇਹ ਤੁਹਾਡਾ ਅਸਲੀ ਐਨਮੀ ਹੈ। ਔਰ ਉਹਨੇ ਕਿਹਾ ਜੀ ਹੁਣ ਜੰਗਾਂ ਜਿਹੜੀਆਂ ਨੇ ਉਹ ਬਾਰਡਰਾਂ ਤੇ ਨਹੀਂ ਲੜੀਆਂ ਜਾਂਦੀਆਂ, ਬਾਰਡਰਾਂ ਤੋਂ ਨਹੀਂ ਲੜੀਆਂ ਜਾਂਦੀਆਂ ਕਿਉਂਕਿ ਉਹਦੇ 'ਚ ਐਕਸਪੈਂਸਿਵ ਨੇ, ਕੋਈ ਗੇਨਸ, ਕੋਈ ਆਊਟਕਮ ਨਹੀਂ ਹੁੰਦੀ। ਹੁਣ ਇਹ ਆਪਣੇ ਆਪ 'ਚ ਹਾਲਾਂ ਅਜੀਤ ਡੋਵਾਲ ਬਾਰੇ ਅਸੀਂ ਇਹਦੇ ਤੇ ਅੱਖ ਤਾਂ ਰੱਖਦੇ ਹਾਂ, ਇਹਦੀ ਹਰ ਜਿਹੜੀ ਸਟੇਟਮੈਂਟ ਹੁੰਦੀ ਹੈ ਉਹਨੂੰ ਜਿਹੜਾ ਐਨਾਲਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਦੇਖਦੇ ਆ ਇੱਕਦਮ ਮੇਰਾ ਮੱਥਾ ਠਣਕਿਆ ਕਿ ਵੀ ਇਹ ਹੁਣ 3rd ਕਲਾਸ ਬੰਦਾ ਹੈ। ਕੋਈ ਨਾ ਕੋਈ ਆਉਣ ਵਾਲੇ ਪੀਰੀਅਡ, ਕਿਉਂਕਿ ਜੋ ਕਿਸਾਨਾਂ ਦੀ ਮੂਵਮੈਂਟ ਦੇ ਹਵਾਲੇ ਨਾਲ ਚੱਲ ਰਿਹਾ ਹੈ, ਜੋ UP ਦੇ ਵਿੱਚ ਆਦਿੱਤਿਆਨਾਥ ਯੋਗੀ, ਮੋਦੀ ਜਾਂ ਅਮਿਤ ਸ਼ਾਹ ਦੀ ਬਿਆਨਬਾਜ਼ੀ ਚੱਲ ਰਹੀ ਹੈ, ਜੋ ਗਰਾਊਂਡ ਦੇ ਉੱਤੇ ਮੁਸਲਮਾਨਾਂ ਨੂੰ ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਸ ਕਿਸਮ ਦੀ ਲਾਈਨ ਇਹਨਾਂ ਨੇ ਹੁਣ ਲੈਣੀ ਸ਼ੁਰੂ ਕੀਤੀ ਹੋਈ ਹੈ, ਸਿੱਧੇ ਹੀ ਹੁਣ ਤਾਂ ਜਿਹੜਾ ਲਿੰਚਿੰਗ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿਓ, ਫੜ ਕੇ ਮਾਰ ਦਿਓ, ਔਰ ਉਹਨੂੰ ਸਾਰੇ ਨੂੰ ਜਸਟੀਫਾਈ ਕਰ ਰਹੇ ਨੇ ਕਿ ਜੀ ਅਸੀਂ ਤਾਂ ਐਨਮੀ ਲਾਈਨ ਤੋੜ ਰਹੇ ਹਾਂ। ਤੇ ਮੈਨੂੰ ਲੱਗਾ ਵੀ ਅਜੀਤ ਡੋਵਲ ਨੇ ਫਲੱਡ ਗੇਟ ਓਪਨ ਕਰ ਦਿੱਤਾ ਕਿ ਆਉਣ ਵਾਲੇ ਪੀਰੀਅਡ 'ਚ ਜੇ ਕਿਸੇ ਨੂੰ ਭੰਨਣਾ ਤੇ ਉਹ ਸਿਵਲ ਸੁਸਾਇਟੀ ਦਾ ਮਤਲਬ ਇਹੀ ਰਹਿ ਜਾਂਦਾ ਹੈ ਕਿ ਭਾਈ ਕੁਝ ਵਕੀਲ ਆਵਾਜ਼ ਚੁੱਕ ਲੈਂਦੇ ਨੇ, ਕੁਝ ਐਕੈਡਮੀਆਂ ਦੇ ਲੋਕਾਂ ਨੇ ਜਿਨ੍ਹਾਂ ਨੂੰ ਅਵਾਰਡ ਮਿਲੇ ਹੋਏ ਸੀ, ਕੋਈ ਸਾਹਿਤ ਦੇ ਅਵਾਰਡ, ਕੋਈ ਅਦਰ, ਉਹਨਾਂ ਨੇ ਰਿਟਰਨ ਕੀਤੇ ਮੋਦੀ ਦੇ ਆਉਣ ਤੋਂ ਬਾਅਦ ਜੋ ਕੁਝ ਹੋਇਆ, ਤੇ ਉਹਨਾਂ ਨੇ ਅਵਾਰਡ ਗੈਂਗ ਦਾ ਨਾਂ ਦੇ ਕੇ ਉਹਨਾਂ ਨੂੰ ਡਿਕਰਾਈ ਕੀਤਾ। ਹਾਲਾਂ ਉਹਨਾਂ 'ਚ ਬੜੇ ਨਾਮੀ ਗ੍ਰਾਮੀ ਲੋਕ, ਫਿਰ ਜੇ ਲੋਕਾਂ ਨੇ ਇਸ ਦੇ ਉੱਤੇ ਆਵਾਜ਼ ਚੁੱਕੀ ਤੇ ਫਿਰ ਅੱਡ ਤਬਕੇ ਨੂੰ ਉਹਨਾਂ ਨੇ ਕਿਸੇ ਨੂੰ ਲੈਫਟਿਸਟ ਲਿਬਰਲ ਵਾਲਿਆਂ ਨੂੰ ਮਾਓਵਾਦੀ ਕਹਿ ਕੇ ਜਿਹੜਾ ਭੰਨਿਆ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਉਹਨਾਂ ਨੂੰ ਜਿਹੜਾ ਇਸਲਾਮਿਕ ਟੈਰਰਿਜ਼ਮ ਨਾਲ ਜੋੜਿਆ, ਕਿਸਾਨਾਂ ਦੀ ਮੂਵਮੈਂਟ ਨੂੰ ਖਾਲਿਸਤਾਨ ਨਾਲ ਜੋੜਿਆ। ਸੋ ਮਤਲਬ ਇਹ ਸਾਰੇ ਹੀ ਉਸ ਸਿਵਲ ਸੁਸਾਇਟੀ ਦਾ ਹੀ ਹਿੱਸਾ। ਸਿਵਲ ਸੁਸਾਇਟੀ ਨੂੰ ਹੀ ਕਹਿੰਦੇ ਨੇ ਕਿ ਭਾਈ ਇੱਕ ਗਵਰਨਮੈਂਟ ਸੈਕਟਰ ਹੈ, ਜਿਵੇਂ ਤੁਸੀਂ ਡਿਸਕ੍ਰਾਈਬ ਕਰਨ ਲਈ ਇੱਕ ਗਵਰਨਮੈਂਟ ਸੈਕਟਰ, ਉਹਨੂੰ ਪਬਲਿਕ ਸੈਕਟਰ ਕਹਿੰਦੇ ਨੇ। ਹਾਲਾਂਕਿ ਲਫ਼ਜ਼ ਤੋਂ ਕਈ ਵਾਰੀ ਲੱਗੇਗਾ ਕਿ ਆਮ ਤਾਂ ਅਸੀਂ ਪਬਲਿਕ ਲੋਕਾਂ ਨੂੰ ਕਹਿੰਦੇ ਹਾਂ, ਪਰ ਦੂਸਰਾ ਪ੍ਰਾਈਵੇਟ ਸੈਕਟਰ ਹੁੰਦਾ ਹੈ। ਬਿਜ਼ਨਸ ਟਰਮਸ ਨੇ ਕਿ ਕਿਹੜੀਆਂ ਚੀਜ਼ਾਂ ਪਬਲਿਕ ਸੈਕਟਰ 'ਚ ਨੇ, ਗਵਰਨਮੈਂਟ ਦੀਆਂ ਕਿਹੜੀਆਂ। ਹੁਣ ਜਦੋਂ ਅਸੀਂ ਸਿਵਲ ਸੁਸਾਇਟੀ ਕਹਿੰਦੇ ਹਾਂ ਤੇ ਇਹਦਾ ਮਤਲਬ, ਕਿਉਂਕਿ ਜਿਹੜੀ ਬਿਊਰੋਕ੍ਰੇਸੀ ਹੈ ਜਿਹਨੂੰ ਅਫਸਰਸ਼ਾਹੀ ਕਿਹਾ ਜਾਂਦਾ ਹੈ, ਉਹ ਤਾਂ ਸਿੱਧੀ ਹਕੂਮਤ ਦੇ ਆਰਡਰਸ ਨੂੰ ਓਬੇ ਕਰਦੀ ਹੈ। ਜੁਡੀਸ਼ਰੀ ਜਿਹੜੀ ਹੈ, ਬੇਸ਼ੱਕ ਜੁਡੀਸ਼ਰੀ ਦਾ ਕੰਮ ਕਾਨੂੰਨ ਨੂੰ ਇੰਟਰਪ੍ਰੀਟ ਕਰਨਾ ਹੁੰਦਾ ਹੈ, ਪਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜੁਡੀਸ਼ਰੀ ਦੇ ਉੱਤੇ ਆਪਣਾ ਪੂਰਾ ਕੰਟਰੋਲ ਕਰ ਲਿਆ ਹੋਇਆ ਉਹਨਾਂ ਨੇ। ਜੋ ਫੈਸਲੇ ਲੋਅਰ ਕੋਰਟਸ ਤੋਂ ਸੁਪਰੀਮ ਕੋਰਟ ਤੱਕ ਜਾਂਦੇ ਨੇ,
ਔਰ ਮੀਡੀਆ ਉਸ ਦੀ ਕਹਾਣੀ ਪਹਿਲਾਂ ਤੋਂ ਹੀ ਪਤਾ ਹੈ ਕਿ ਵੀ ਕੀ ਹੈ। ਜੀ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਅਜੀਤ ਡੋਵਲ ਹੈ ਇਕੱਲਾ ਇੱਕ ਇੰਟੈਲੀਜੈਂਸ ਜਾਂ ਰਾਜ ਜਾਂ ਉਸ ਤੋਂ ਪਹਿਲਾਂ ਇੰਟੈਲੀਜੈਂਸ ਬਿਊਰੋ ਜਾਂ ਉੱਥੋਂ ਤੱਕ ਮਹਿਦੂਦ ਨਹੀਂ ਸੀ। ਜਦੋਂ ਅੰਨਾ ਹਜ਼ਾਰੇ ਨੇ ਦਿੱਲੀ ਦੇ ਵਿੱਚ ਮਰਨ ਵਰਤ ਵਰਗਾ ਆਪਣਾ ਡਰਾਮਾ ਰਚਿਆ ਇਹ ਕਹਿ ਕੇ ਕਿ ਜੀ ਇਸ ਦੇ ਲਈ ਜੋ ਕਰਪਸ਼ਨ ਰੋਕਣ ਦੇ ਲਈ ਅਕਾਊਂਟੈਂਟ ਜਨਰਲ ਟਾਈਪ ਬਣਾਇਆ ਜਾਏ, ਕੋਈ ਹੋਰ ਹੋਏ, ਤੇ ਉਸ ਸਾਰੇ 'ਚ ਜਿਹੜਾ ਉਹਨੂੰ ਫਾਈਨੈਂਸ ਕਰਦੇ ਸੀ, ਜਿਹੜਾ ਉਹਨਾਂ ਦੇ ਫੂਡ ਤੋਂ ਲੈ ਕੇ 24 ਆਵਰ ਉਹਨਾਂ ਦੇ ਖਰਚੇ, ਉਹ ਵਿਵੇਕਾਨੰਦ ਫਾਊਂਡੇਸ਼ਨ ਦੇ ਨਾਂ ਥੱਲੇ ਇੱਕ ਇੰਸਟੀਟਿਊਸ਼ਨ ਕਰਦੀ ਸੀ। ਪਰ ਬਾਅਦ 'ਚ ਇਹ ਸਾਹਮਣੇ ਆਇਆ ਕਿ ਵਿਵੇਕਾਨੰਦ ਫਾਊਂਡੇਸ਼ਨ ਅਸਲ 'ਚ ਅਜੀਤ ਡੋਵਲ ਨੇ ਖੜੀ ਕੀਤੀ ਹੋਈ। ਸੋ ਅੰਨਾ ਹਜ਼ਾਰੇ, ਰਾਮਦੇਵ, ਇਹ ਸਾਰੀ ਮੂਵਮੈਂਟ, ਸੋ ਐਵੇਂ ਨਹੀਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਮੋਦੀ ਔਰ ਅਮਿਤ ਸ਼ਾਹ ਇਹਨਾਂ ਦਾ ਪਿਓ ਅਸਲੀ ਅਜੀਤ ਡੋਵਲ ਹੀ ਹੈ, ਉਹ ਕੈਬਨਿਟ ਰੈਂਕ ਜਾਂ ਦੂਜਾ ਤਾਂ ਕੁਝ ਵੀ ਨਹੀਂ ਹੈ, ਉਹੀ ਡਿਸਾਈਡ ਕਰਦਾ। ਸੋ ਉਹਨੇ ਹੀ ਜਿਹੜੇ ਹੁਣ ਫੌਜੀ ਚੀਫ ਬਿਪਨ ਰਾਵਤ ਜਿਹੜਾ ਹੈੱਡ ਕਰ ਰਿਹਾ ਉਹ ਵੀ ਉਹੀ ਬੋਲੀ ਬੋਲ ਰਿਹਾ। ਔਰ ਸਾਈਮਲਟੇਨੀਅਸ ਹੁਣ ਇੱਕ ਦਿਨ ਪਹਿਲਾਂ ਬਿਪਨ ਰਾਵਤ ਕਸ਼ਮੀਰ 'ਚ ਦੌਰੇ ਤੇ ਜਾਂਦਾ ਹੈ ਫੌਜੀ ਮੁਖੀ, ਔਰ ਉੱਥੇ ਇੱਕ ਘਟਨਾ ਹੁੰਦੀ ਹੈ ਕਿ ਇੱਕ ਕਰਾਊਡ ਜਿਹੜੀ ਹੈ ਕਿਸੇ ਨੂੰ ਦਹਿਸ਼ਤਗਰਦ ਕਹਿ ਕੇ ਜਿਹੜੀ ਹੈ ਉਹ ਕੁੱਟ-ਕੁੱਟ ਕੇ ਮਾਰ ਦਿੰਦੀ। ਔਰ ਬਿਪਨ ਰਾਵਤ ਮੀਡੀਆ ਦੇ ਨਾਲ ਗੱਲ ਕਰਦੇ ਆ ਕਹਿੰਦਾ ਕਿ ਵੀ ਇਹ ਚੇਂਜ ਆਈ ਹੈ ਕਸ਼ਮੀਰ ਦੇ ਵਿੱਚ ਕਿ ਹੁਣ ਕਸ਼ਮੀਰੀ ਲੋਕ ਇੰਨੇ ਕੁ ਜਾਗਰੂਕ ਹੋ ਗਏ ਨੇ ਕਿ ਉਹ ਦਹਿਸ਼ਤਗਰਦਾਂ ਨੂੰ ਜਾਂ ਜਿਹੜੇ ਕਸ਼ਮੀਰੀ ਆਜ਼ਾਦੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਸਕਦੇ ਨੇ ਐਂਡ देयर इज ਨਥਿੰਗ ਰੋਂਗ ਇਨ ਦੈਟ। ਉਹ ਕਹਿੰਦਾ ਜੀ ਇਹ ਬਿਲਕੁਲ ਠੀਕ ਹੈ, ਇਹ ਜਸਟੀਫਾਈਡ ਹੈ। ਹੁਣ ਜਿਨ੍ਹਾਂ ਨੇ ਥੋੜਾ ਬਹੁਤ ਜਿਨ੍ਹਾਂ ਨੂੰ ਮਸ ਹੈ ਤਾਰੀਖ ਦਾ, ਹਿਸਟਰੀ ਦਾ, ਉਹ ਜੇ ਅੱਜ ਕੱਲ ਤਾਂ ਗੂਗਲ ਤੇ ਰਾਹੀਂ ਸਭ ਕੁਝ ਜਿਹੜਾ ਗੂਗਲ ਜੀ ਮਹਾਰਾਜ ਦੱਸ ਦਿੰਦੇ ਨੇ, ਤੁਸੀਂ 1930s 'ਚ ਨਾਜ਼ੀਆਂ ਦੇ ਟੈਕਟਿਕ ਜਰਮਨੀ ਦੇ ਵਿੱਚ ਦੇਖੋ, ਉਹਦੀ ਜਸਟੀਫਿਕੇਸ਼ਨ ਦੇਖੋ, ਤੇ ਇਹ ਕਾਮਨ ਤਰੀਕਾ ਹੁੰਦਾ ਔਰ ਉਹਨੂੰ ਮੀਡੀਆ ਦੇ ਵਿੱਚ ਆ ਕੇ ਉਹਨਾਂ ਦੇ ਦੂਸਰੇ ਲੋਕ ਜਸਟੀਫਾਈ ਕਰ ਰਹੇ ਨੇ। ਔਰ ਇੱਕ ਜੱਜ ਦੇ ਸਾਹਮਣੇ ਜਿੱਥੇ ਕਿ ਭੀੜ ਨੇ ਕੁੱਟ-ਕੁੱਟ ਕੇ ਇੱਕ ਨੂੰ ਮਾਰ ਦਿੱਤਾ ਯੂਪੀ ਦੇ ਵਿੱਚ ਕਿ ਜੀ ਇਹ ਤਾਂ ਗਾਵਾਂ ਦਾ ਵਪਾਰ ਕਰਨ ਜਾ ਰਿਹਾ ਸੀ, ਤੇ ਉਹਦੇ 'ਚੋਂ ਵਕੀਲ ਨੂੰ ਕਹਿੰਦਾ ਜੀ ਇਹ ਕੋਈ ਨਵੀਂ ਗੱਲ ਥੋੜੀ ਹੈ, ਪਿੰਡਾਂ 'ਚ ਜਦੋਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਕੋਈ ਕੁੱਟ-ਕੁੱਟ ਕੇ ਮਾਰ ਹੀ ਦਿੰਦੇ ਨੇ। ਲਿੰਚਿੰਗ ਤਾਂ ਇੱਕ ਸਾਡੀ ਸੁਸਾਇਟੀ ਦਾ ਨਾਰਮਲ ਜਸਟਿਸ ਹੈ। ਹੁਣ ਇਹ ਗੱਲ ਇੱਕ ਵਕੀਲ ਅਦਾਲਤ ਦੇ ਕਮਰੇ 'ਚ ਕਹਿੰਦਾ ਹੈ, ਜੱਜ ਉਸ ਨੂੰ ਅਪਰੂਵ ਕਰ ਰਿਹਾ ਲੱਗਦਾ ਹੈ, ਔਰ ਇੱਕ ਫੌਜ ਦਾ ਚੀਫ ਜਿਹੜਾ ਸੱਚਮੁੱਚ ਇੱਕ ਯੂਨੀਫਾਰਮਡ ਗੁੰਡਾ ਹੀ ਉਹਨਾਂ ਨੇ ਬਣਾ ਦਿੱਤੇ ਹੈ ਸਾਰੇ ਫੌਜ ਦੇ ਜਵਾਨਾਂ ਨੂੰ, ਉਹ ਮੀਡੀਆ ਨੂੰ ਕਹਿ ਰਿਹਾ ਕਿ ਜੀ ਇਹੀ ਤਰੀਕਾ ਹੈ। ਔਰ ਆਈ ਡੋਂਟ ਸੀ ਐਨੀਥਿੰਗ ਰੋਂਗ, ਆਈ ਡੋਂਟ ਸੀ ਕਿ देयर इज एनीथिंग ਰੋਂਗ ਇਨ ਇਟ। ਹੁਣ ਜਦੋਂ ਤੁਸੀਂ ਇਹਨਾਂ ਦੋਨਾਂ ਨੂੰ ਮਿਲਾ ਕੇ ਦੇਖਦੇ ਹੋ ਕਿ ਇਧਰ ਬਿਪਨ ਰਾਵਤ ਕਸ਼ਮੀਰ ਦੇ ਵਿੱਚ ਲਿੰਚਿੰਗ ਨੂੰ ਜਸਟੀਫਾਈ ਕਰ ਰਿਹਾ ਹੈ, ਉਧਰ ਆਈਪੀਐਸ ਅਫਸਰਾਂ ਨੂੰ ਡੋਵਾਲ ਇਸ ਗੱਲ ਲਈ ਤਿਆਰ ਕਰ ਰਿਹਾ ਹੈ ਜਿਨ੍ਹਾਂ ਨੇ ਟੇਕ ਓਵਰ ਕਰਨਾ ਹੈ ਕਿ ਭਾਈ ਤੁਹਾਡਾ ਐਨਮੀ ਸਿਵਲ। ਹੁਣ ਇਹਦਾ ਕੀ ਮਤਲਬ ਹੋਏਗਾ? ਔਰ ਮੈਂ ਸਮਝਦਾ ਕਿ ਸਾਡੇ ਸਿੱਖ ਕੌਮ ਦੇ ਵੱਡੇ ਹਿੱਸੇ ਨੂੰ ਤਾਂ ਇਸ ਗੱਲ ਦੀ ਸਮਝ ਨਾ ਆਈ ਹੈ, ਨਾ ਉਹਨਾਂ ਨੂੰ ਆਉਣੀ ਹੈ। ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਜਦੋਂ ਮੈਂ ਕੱਲ ਜਾ ਕੇ 3-4 ਅੱਡ ਜਿਹੜੇ ਇੰਡੀਪੈਂਡੈਂਟ ਕਿਸਮ ਦੇ ਲੋਕ, ਜਿਵੇਂ ਸਤਿਅਮ ਇੱਕ ਚੈਨਲ ਹੈ, ਉਹਦੇ 'ਚ ਉਹਨਾਂ ਨੇ ਇੱਕ ਆਈਪੀਐਸ ਆਫੀਸਰ ਨੂੰ ਲਿਆਂਦਾ ਹੋਇਆ ਸੀ, ਉਹਦੇ 'ਚ ਇੱਕ ਪ੍ਰੋਮੀਨੈਂਟ ਜਰਨਲਿਸਟ ਸੀ, ਉਹਨਾਂ 'ਚ ਇੱਕ ਗੁਜਰਾਤ ਦੀ ਬੜੀ ਪ੍ਰੋਮੀਨੈਂਟ ਲੇਡੀ ਐਕਟਿਵਿਸਟ ਜਿਹਨੂੰ 2014 ਤੋਂ ਬਾਅਦ ਕੇਸਾਂ 'ਚ ਉਲਝਾਇਆ ਗਿਆ ਸੀ, ਉਹਦਾ ਬੀਬੀ ਦਾ ਨਾਂ ਬੜਾ ਪਪੂਲਰ ਹੈ, ਸੀਤਲਾਮ ਕੁਛ ਇਸ ਕਿਸਮ ਦਾ, ਔਰ ਬੜੀ ਪਾਵਰਫੁਲ ਲੇਡੀ। ਉਹ ਸਾਰੇ ਉਸ ਪੈਨਲ ਡਿਸਕਸ਼ਨ ਤੇ ਸੀ ਔਰ ਉਹਨਾਂ ਨੇ ਜਿਵੇਂ ਹੀ ਅਜੀਤ ਡੋਵਲ ਦੀ ਇਸ ਸਟੇਟਮੈਂਟ ਨੂੰ ਉਹਦਾ ਚੀਰਫਾੜ ਕਰਨੀ ਸ਼ੁਰੂ ਕੀਤੀ ਤੇ ਮੈਨੂੰ ਇਸ ਗੱਲ ਦਾ ਫਖਰ ਹੋਇਆ। ਮੈਂ ਕਿਹਾ ਇਹ ਹੁਣ ਗੱਲ ਕਰ ਰਹੇ ਨੇ, ਅਸੀਂ ਆਲਰੇਡੀ ਆਪਣੇ ਪ੍ਰੋਗਰਾਮ 'ਚ ਗੱਲ ਕਰਕੇ ਆਏ ਹਾਂ ਕਿ ਭਾਈ ਇਸ ਦਾ ਕੀ ਮਤਲਬ ਹੈ, ਕਿਵੇਂ ਇੱਕ ਨਵਾਂ ਫੇਜ਼ ਅਨਲੀਸ਼ ਕਰ ਦਿੱਤਾ ਅਜੀਤ ਡੋਵਲ ਨੇ, ਔਰ ਇਹ ਸਿਵਲ ਸੁਸਾਇਟੀ ਨੂੰ ਕਿਵੇਂ ਟਾਰਗੇਟ ਕਰਨਗੇ। ਔਰ ਅੱਜ ਹੀ ਮੈਂ ਇੱਕ ਆਰਟੀਕਲ ਜਿਹੜਾ ਉਹਦਾ ਮਹਾਤਮਾ ਗਾਂਧੀ ਦਾ ਗ੍ਰੈਂਡਸਨ ਹੈ ਰਾਜਮੋਹਨ ਗਾਂਧੀ, ਉਹਨੇ ਲਿਖਿਆ ਓਪੀਨੀਅਨ ਪੇਜ ਦੇ ਥੱਲੇ, ਐਨਡੀਟੀਵੀ 'ਚ ਵੀ ਡਿਸਕਸ ਹੋਇਆ, ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਵਾਈ ਅਜੀਤ ਡੋਵਲ ਸ਼ੁੱਡ ਬੀ ਥੈਂਕਡ ਬਾਈ। ਉਹ ਕਹਿੰਦਾ ਵੀ ਸਾਨੂੰ ਅਜੀਤ ਡੋਵਲ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਇਹ ਵਿਅੰਗ ਹੈ। ਉਹਨੇ ਕਿਹਾ ਕਿ ਵੀ ਉਹਨੇ ਹੁਣ ਸਿੱਧਾ ਸਿਵਲ ਸੁਸਾਇਟੀ ਨੂੰ ਟਾਰਗੇਟ ਕਰ ਲਿਆ, ਔਰ ਉਹਨੇ ਕਿਹਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਨੂੰ ਇਹ, ਕਿਉਂਕਿ ਉਹਨੇ ਆਲਰੇਡੀ ਵਾਰਨ ਕਰ ਦਿੱਤਾ, ਔਰ ਜਦੋਂ ਉਹਦੇ ਮੂੰਹ 'ਚੋਂ ਕੁਝ ਨਿਕਲਿਆ ਇਹਦਾ ਮਤਲਬ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਹਦੀ ਤੇਜ਼ੀ ਨਾਲ ਇੰਪਲੀਮੈਂਟੇਸ਼ਨ ਹੋਏਗੀ।
ਔਰ ਉਸੇ ਤਰ੍ਹਾਂ ਜਿਹਦੇ 'ਚ ਔਰ ਇਹ ਲੰਬਾ ਚੌੜਾ ਆਰਟੀਕਲ ਹੈ, ਮੈਂ ਇਹਦੇ ਤੇ ਬਹੁਤਾ ਵਕਤ ਨਹੀਂ ਲਾਵਾਂਗਾ, ਪਰ ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਇਹ ਰਾਵਤਸ ਐਕਸਪ੍ਰੈਸ਼ਨ ਆਫ ਡਿਲਾਈਟ ਐਟ ਦ ਲਿੰਚਿੰਗ ਆਫ ਸਸਪੈਕਟਡ ਟੈਰਰਿਸਟ ਹੈਜ਼ ਟੂ ਬੀ ਕੰਡੈਮਡ। ਪਹਿਲਾਂ ਉਹਨਾਂ ਨੇ ਬਿਪਨ ਰਾਵਤ ਦੀ ਗੱਲ ਕੀਤੀ, ਉਹਨੇ ਵੀ ਕਿ ਕਿਵੇਂ ਉਹਨੇ ਲਿੰਚਿੰਗ ਨੂੰ ਬੜਾ ਇੰਜੋਏ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਟੈਰਰਿਸਟ ਦਾ ਮਤਲਬ ਇਹ ਨਹੀਂ ਹੁੰਦਾ, ਇਹ ਤਾਂ ਜਦੋਂ ਤੱਕ ਈਵਨ ਹਰ ਜਿਹੜਾ ਦੁਨੀਆ ਦਾ ਸਿਵਲਾਈਜ਼ਡ ਮੁਲਕ ਹੈ ਉਹਦੀ ਜੂਰਿਸਪ੍ਰੂਡੈਂਸ ਦਾ ਇੱਕ ਪ੍ਰਿੰਸੀਪਲ ਹੁੰਦਾ ਹੈ, ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਭੀੜ ਕਿਵੇਂ ਡਿਸਾਈਡ ਕਰੇਗੀ ਕੌਣ ਦਹਿਸ਼ਤਗਰਦ ਹੈ, ਕੌਣ ਦੋਸ਼ੀ ਹੈ, ਕੌਣ ਨਹੀਂ ਹੈ। ਔਰ ਜਿਵੇਂ ਕੱਲ ਦੀ ਡਿਸਕਸ਼ਨ 'ਚ ਵੀ ਉਹਨਾਂ ਨੇ ਕਿਹਾ ਕਿ ਇਹ ਤਾਂ ਜਲਾਦ ਦਾ ਵੀ ਰੋਲ, ਜੱਜ ਦਾ ਵੀ ਰੋਲ, ਐਗਜ਼ੀਕਿਊਸ਼ਨਰ, ਇਹ ਸਾਰਾ ਇੱਕੋ 'ਚ ਮੌਬ ਦੇ ਹਵਾਲੇ ਕਰਨ ਦੀ ਲਾਈਨ ਹੈ। ਔਰ RSS ਨੇ ਇਸ 100 ਸਾਲ ਦੀ ਆਪਣੀ ਸਾਰੀ ਹੋਂਦ ਦੇ ਵਿੱਚ ਕੀਤਾ ਕੀ ਹੈ, ਉਹੀ ਮੌਬਸ ਤਿਆਰ ਕਰਨਾ। ਮੌਬਸ, ਇਹੀ ਮੌਬਸ ਨਵੰਬਰ 84 'ਚ ਸਿੱਖਾਂ ਦੇ ਉੱਤੇ ਛੱਡੀਆਂ ਗਈਆਂ ਸੀ, ਭਾਵੇਂ ਖਾਤੇ ਕਾਂਗਰਸ ਤੇ ਪਾਇਆ ਜਾਂਦਾ ਹੈ, ਪਰ RSS ਦਾ ਮੋਹਰੀ ਰੋਲ ਸੀ ਉਹਦੇ 'ਚ। ਔਰ RSS ਦੇ ਆਈਡੀਆਲੋਗ ਨੇ ਉਹਨੂੰ ਜਸਟੀਫਾਈ ਕੀਤਾ ਹੈ ਕਿ ਭਾਈ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਔਰ ਉਦੋਂ ਫਿਰ ਇਹ ਕਿਹਾ ਜਾਂਦਾ ਹੈ ਕਿ ਹਿੰਦੂਆਂ ਦਾ ਕਲੈਕਟਿਵ ਰਿਵੈਂਜ, ਕਿ ਵੀ ਉਹਨਾਂ ਦੇ ਅੰਦਰ ਜਿਹੜੀ ਫੀਲਿੰਗ ਚੱਲ ਰਹੀ ਹੁੰਦੀ ਹੈ ਉਹਦਾ ਉਹ ਰਿਵੈਂਜ ਹੈ। ਔਰ ਨਾਲ ਦੀ ਨਾਲ ਇਹਨੇ ਰਾਜਮੋਹਨ ਗਾਂਧੀ ਨੇ ਕਿਹਾ ਕਿ ਵੀ ਇਹ ਜਿਹੜਾ ਅੱਜ ਜਦੋਂ ਅਸੀਂ ਇਹ ਦੇਖ ਰਹੇ ਹਾਂ ਵੀ ਹੁਣ ਆਉਣ ਵਾਲੇ ਪੀਰੀਅਡ 'ਚ ਕੌਣ ਟਾਰਗੇਟ ਹੋਣਗੇ, ਜਿਨ੍ਹਾਂ ਨੂੰ ਅਜੀਤ ਡੋਵਲ ਕਹਿ ਰਿਹਾ ਕਿ ਸਿਵਲ ਸੁਸਾਇਟੀ 4th ਜਨਰੇਸ਼ਨ, probably a group or two of writers and artists, maybe some lawyers and professors, possibly a few politicians, perhaps some ex-judges, perhaps a team of former civil servants, an association committed to democratic rights might speak up. ਹੋਰ ਕਿਨੇ ਬੋਲਣਾ, ਆਹੀ ਕੁਛ ਰਹਿ ਗਏ ਨੇ। ਬਾਕੀ ਤਾਂ ਉਹਨਾਂ ਨੇ ਵਾਸਟ ਮੈਜੋਰਿਟੀ ਆਪਣੇ ਮੀਡੀਆ ਰਾਹੀਂ ਬ੍ਰੇਨ ਵਾਸ਼ ਕੀਤੀ ਹੈ, ਦੂਸਰਿਆਂ ਨੂੰ ਉਹਨਾਂ ਨੇ ਡਰਾਇਆ ਹੋਇਆ। ਔਰ ਉਹਨਾਂ ਨੇ ਕਿਹਾ ਵੀ ਇਹੀ ਇਹਨਾਂ ਦਾ ਟਾਰਗੇਟ ਹੈ। ਔਰ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਜਦੋਂ ਇਹ ਕੁਝ ਵਾਪਰ ਰਿਹਾ ਹੋਏਗਾ, ਕੀ ਭਾਰਤ ਦੇ ਲੋਕ ਅਮਰੀਕਾ ਜਾਂ ਦੂਸਰੀਆਂ ਡੈਮੋਕ੍ਰੇਸੀਜ਼ ਵੱਲ ਦੇਖ ਸਕਦੇ ਨੇ ਕਿ ਵੀ ਉਹ ਉਹਨਾਂ ਦੀ ਮਦਦ ਤੇ ਆਉਣਗੀਆਂ, ਉਹ ਆਵਾਜ਼ ਚੁੱਕਣਗੀਆਂ। ਉਹਨੇ ਕਿਹਾ ਕਿ those troubled by what India faces should not waste hopes on pressures from the US and other democratic। ਉਹ ਕਹਿੰਦਾ ਵੀ ਮਤ ਆਸ ਕਰੋ ਇਹਨਾਂ ਤੋਂ। ਉਹਦਾ ਰੀਜ਼ਨ ਉਹਨੇ ਕਿਹਾ these lands have their own internal problems, ਕਿ ਇਹਨਾਂ ਦੀਆਂ ਇੱਕ ਤਾਂ ਆਪਣੀਆਂ ਇੰਟਰਨਲ ਪ੍ਰੋਬਲਮਸ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ moreover America's need for India in its contest with China places clear limits on what people like Biden, Kamala Harris or Antony Blinken can demand from Modi। ਕਿ ਵੀ ਆਲਰੇਡੀ ਚੀਨ ਦੇ ਨਾਲ ਆਪਣਾ ਪੰਗਾ ਪਿਆ ਹੋਇਆ। ਔਰ ਪਿਛਲੇ ਕੱਲ ਬਾਈਡਨ ਔਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਚਾਈਨਾ ਦੀ ਲਗਭਗ 3.5 ਘੰਟੇ ਉਹਨਾਂ ਦੀ ਵਰਚੁਅਲ ਮੀਟਿੰਗ ਹੋਈ 1-to-1। ਹਾਲਾਂ ਸ਼ੁਰੂ ਤੋਂ ਫਰੈਂਡ ਤੋਂ ਹੀ ਹੋਇਆ ਕਿਉਂਕਿ ਉਹ ਵੀ ਵਾਈਸ ਪ੍ਰੈਜ਼ੀਡੈਂਟ ਰਿਹਾ ਲੰਬਾ ਵਕਤ। ਉਹ ਵੀ ਜਦੋਂ ਵਾਈਸ ਪ੍ਰੈਜ਼ੀਡੈਂਟ ਸੀ ਬਾਈਡਨ ਓਬਾਮਾ ਦੇ ਨਾਲ, ਉਦੋਂ ਗੱਲਬਾਤ ਹੁੰਦੀ ਰਹੀ। ਲੇਕਿਨ 3-3.5 ਘੰਟੇ 'ਚ ਜਿਹੜੀ ਅੱਜ ਆਊਟਕਮ ਜਿੰਨੀ ਵੀ ਮੀਡੀਆ ਜਾਂ ਦੂਜੇ 'ਚ ਆਈ ਹੈ, ਉਹਦੀ ਹੈਡਲਾਈਨ ਹੀ ਇਹ ਹੈ ਕਿ ਚਾਈਨਾ ਵਾਰਨਸ ਬਾਈਡਨ that don't play with fire in case of Taiwan, ਕਿ ਅੱਗ ਨਾਲ ਨਾ ਖੇਡੋ। ਇਹਦਾ ਮਤਲਬ ਹੈ ਵੀ ਚੀਨ ਨੇ ਮਨ ਬਣਾ ਲਿਆ ਕਿ ਉਹਨਾਂ ਨੇ ਤਾਈਵਾਨ ਨੂੰ ਹੜੱਪਣਾ। ਹੁਣ 3.5 ਘੰਟੇ ਕੋਈ ਉਹ ਬਾਈਬਲ ਦੀਆਂ ਕਹਾਣੀਆਂ ਜਾਂ ਉਹ ਕਨਫਿਊਸ਼ਿਜ਼ਮ ਤਾਂ ਨਹੀਂ ਸੀ ਡਿਸਕਸ ਕਰ ਰਹੇ। ਹਾਲਾਂਕਿ ਚਾਈਨਾ ਨੇ ਇਹ ਵੀ ਹੁਣ ਚਾਈਨਾ ਉਸ ਪੈਟਰਨਾਈਜ਼ਿੰਗ ਪੈਟਰਨ ਤੇ ਆ ਗਿਆ। ਉਹਨੇ ਕਿਹਾ ਜੀ ਅਸੀਂ ਅਮਰੀਕਾ ਨੂੰ ਫਿਨਿਸ਼ ਨਹੀਂ ਕਰਨਾ ਚਾਹੁੰਦੇ, ਫਿਰ ਅਸੀਂ ਕੰਪੀਟ ਕਿਹਦੇ ਨਾਲ ਕਰਾਂਗੇ। ਇਹਦਾ ਮਤਲਬ ਇਹ ਹੈ ਵੀ ਅੱਗੇ ਤਾਂ ਅਮਰੀਕਾ ਇੱਕ ਵੱਡਾ ਪੈਟਰਨਾਈਜ਼ਿੰਗ ਪਾਵਰ ਹੈ, ਚਾਈਨਾ ਉਸ ਪਾਸੇ। ਹੁਣ ਇਹ ਜਿਹੜਾ ਰਾਜਮੋਹਨ ਗਾਂਧੀ ਵੀ ਕਹਿ ਰਿਹਾ ਵੀ ਇਹਨਾਂ ਹਾਲਾਤਾਂ ਦੇ ਚੱਲਦੇ ਆ ਭਾਰਤ ਦੇ ਵਿੱਚ ਜੋ ਕੁਝ ਆਮ ਲੋਕਾਂ ਨਾਲ ਹੋਏ, ਅਮਰੀਕਾ ਬਾਈਡਨ ਜਾਂ ਕਮਲਾ ਹੈਰਿਸ ਕਿਵੇਂ ਇੰਟਰਵੀਨ ਕਰ ਸਕਦੇ ਨੇ? ਉਹਨਾਂ ਨੂੰ ਤਾਂ ਉਸ ਸਾਰੇ ਦੀ ਲੋੜ ਹੈ, ਸੋ ਕੋਈ ਮਦਦ ਨਹੀਂ ਆਏਗੀ। ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਈਵਨ ਅਮਰੀਕਾ 'ਚ ਵੀ ਹਾਲ ਇਸ ਕਿਸਮ ਦੇ ਐਕਸਟ੍ਰੀਮਿਜ਼ਮ ਦਾ ਇਹ ਹੈ ਕਿ ਮਾਈਕਲ ਫਲਿਨ, ਹੁਣ ਇਹ ਲੈਫਟੀਨੈਂਟ ਜਨਰਲ ਰਿਹਾ ਪਿਛਲੇ ਪੀਰੀਅਡ ਦੇ ਵਿੱਚ, ਉਹਨੇ ਇੱਕ ਆਪਣੇ ਐਡਰੈਸ ਦੇ ਵਿੱਚ ਕਿਹਾ, ਅਮਰੀਕਨ ਹੈ ਰਿਪਬਲਿਕਨ, ਉਹਨੇ ਕਿਹਾ ਕਿ ਜੀ ਇਹ ਅਮਰੀਕਾ ਦੇ ਵਿੱਚ ਇੱਕੋ ਇੱਕ ਇਲਾਜ ਹੈ ਪ੍ਰੋਬਲਮਸ ਦਾ ਕਿ ਭਈ ਸਾਰੇ ਦਾ ਸਾਰਾ ਇੱਥੇ ਇੱਕੋ ਹੀ ਮਜ਼ਹਬ ਹੋਣਾ ਚਾਹੀਦਾ। ਹੁਣ ਜ਼ਾਹਰ ਹੈ ਕਿ ਇੱਥੇ ਜਿਹੜਾ ਕ੍ਰਿਸਚਨ ਰਾਈਟ ਹੈ, ਐਵੇਂ ਨਹੀਂ RSS ਔਰ ਇਹ ਰਾਈਟ ਵਿੰਗਰ ਔਰ ਕੂ ਕਲੈਕਸ ਕਲੈਨ
ਦੇ ਜਿਹੜਾ ਨਵੇਂ ਅਵਤਾਰ ਨੇ ਉਹਨਾਂ ਦੇ ਨਾਲ ਇਹਨਾਂ ਦੀਆਂ ਸਾਂਝਾਂ ਨੇ। ਅੱਛਾ, ਉਹਨੇ ਕਿਹਾ ਵੀ ਇੰਡੀਆ ਜਿਹੜਾ ਇਸ ਰਸਤੇ ਤੇ ਜਾ ਰਿਹਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਭਾਈ ਅਰਬ ਵਰਲਡ ਦੇ ਨਾਲ ਉਹ ਟ੍ਰੇਡ ਵੀ ਕਰ ਰਹੇ ਨੇ। ਹੁਣ ਅਫਗਾਨਿਸਤਾਨ ਦੇ ਮੁੱਦੇ ਤੇ 4 ਸਤਾਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੇ ਨਾਲ ਦਿੱਲੀ 'ਚੋਂ ਮੀਟਿੰਗ, ਉਹਨਾਂ ਨੇ ਕਿਹਾ ਵੀ ਇਹਦੇ ਕੀ ਜਿਹੜੇ ਨੇ ਕਨਸੀਕੁਐਂਸ ਹੋਣਗੇ। ਤੇ ਬਾਕੀ ਐਂਡ ਤਾਂ ਉਹਨੇ ਇਹੀ ਕੀਤਾ ਕਿ ਵੀ ਇਹ ਸਿਵਲ ਸੁਸਾਇਟੀ ਕੋਈ ਪੁਸ਼ ਓਵਰ ਨਹੀਂ ਹੈ, ਇਹ ਲੋਕਾਂ ਨੂੰ ਖਲੋਣਾ ਚਾਹੀਦਾ ਹੈ। ਅੱਗੇ ਕਿੰਨੇ ਖਲੋਤੇ ਨੇ ਇਨਸਾਨੀਅਤ ਦੇ ਨਾਂ ਥੱਲੇ। ਮੈਨੂੰ ਇਹ ਲੱਗਦਾ ਹੈ ਵੀ ਇਸ ਸਾਰੇ ਦੇ ਨਾਲ ਜਿਹੜੀ ਇਹਨਾਂ ਦੀ ਨਵੀਂ ਇਹ ਨੀਤੀ ਜਿਹੜੀ ਉਹਨਾਂ ਨੇ ਅਨਰੇਵਲ ਕੀਤੀ ਹੈ, ਉਹ ਵਿਪਨ ਰਾਵਤ ਦਾ ਲਿੰਚਿੰਗ ਨੂੰ ਜਸਟੀਫਾਈ ਕਰਨਾ ਹੋਏ, ਅਜੀਤ ਡੋਵਲ ਦਾ ਸਿਵਲ ਸੁਸਾਇਟੀ ਨੂੰ ਨੈਕਸਟ ਐਨਮੀ ਐਲਾਨਣਾ ਹੋਏ, ਇਹ ਲੜਾਈ ਅਗੇਨ ਸਿੱਖਾਂ ਦੇ ਗਾਲੀ ਪੈਣੀ ਹੈ। ਕਿਉਂਕਿ ਸਿੱਖ ਹੀ ਇਨਸਾਨੀਅਤ ਔਰ ਜ਼ੁਲਮ ਦੇ ਵਿਚਕਾਰ ਫਰਕ ਨੂੰ ਸਮਝਦੇ ਨੇ। ਜਿਹੜੇ ਉੱਥੇ ਵਾਸਟ ਮੈਜੋਰਿਟੀ ਹੈ, ਜਿਵੇਂ ਕੱਲ ਹੀ ਇੱਕ ਸੱਜਣ ਕਹਿਣ ਲੱਗਿਆ ਕਿ ਜੀ ਲੋਕਾਂ 'ਚ ਰਿਬੈਲੀਅਨ ਹੋਏਗਾ। ਮੈਂ ਕਿਹਾ ਜੀ ਰਿਬੈਲੀਅਨ ਜੇ ਹੋਣਾ ਹੁੰਦਾ ਤੇ 1000 ਸਾਲ ਜੁੱਤੀਆਂ ਕਿਉਂ ਖਾਂਦੇ? ਕਿ ਵੀ ਜਿਹਨੇ ਵੀ 5-7 ਹਜ਼ਾਰ ਆਜੜੀ ਇਕੱਠੇ ਕੀਤੇ ਉਹ ਆ ਕੇ ਪੈ ਜਾਂਦਾ ਸੀ, ਉੱਥੋਂ ਇੰਡਸ ਦਰਿਆ ਕ੍ਰਾਸ ਕਰਦਾ ਸੀ, ਉਹ ਸੋਮਨਾਥ ਤੱਕ ਚਲੇ ਜਾਂਦੇ ਸੀ। ਇਹ ਵੀ ਸਿਰ ਝੁਕਾ ਕੇ ਦਿੱਲੀ ਈਸ਼ਵਰੋ ਕਰੀ ਜਾਂਦੇ ਸੀ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਤੇ ਉਹ ਸਾਰੇ 'ਚ ਤੁਰੇ ਜਾਂਦੇ ਸੀ। ਤੇ ਇਹ ਜੇ ਕਿਸੇ ਨੇ ਚੈਲੰਜ ਕੀਤਾ ਜਾਂ ਕਰਨਾ, ਔਰ ਇਹ ਗੱਲ ਮੈਂ ਦੇਖਦਾ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੇ ਇੰਟੈਲੈਕਚੁਅਲ, ਜਿਵੇਂ ਪਿਛਲੇ ਦਿਨਾਂ 'ਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਸੀ, ਔਰ ਮੈਨੂੰ ਜਿਹੜੇ ਕੁਝ ਪਾਕਿਸਤਾਨੀ ਰਾਈਟਰਸ ਨੇ ਲਿਖਿਆ ਕਿ ਕਿਵੇਂ ਇੱਕ ਜਿਹੜਾ ਬਾਇਸ ਸੀ ਇੱਕ ਸਟੇਜ ਤੇ ਉਹ ਟੁੱਟ ਰਿਹਾ ਹੈ। ਅਸੀਂ ਉਸ ਧਰਤੀ ਦੇ ਜਾਏ, ਪੰਜਾਬ ਦੇ ਲੋਕ, ਉਸ ਖਿੱਤੇ ਦੇ ਲੋਕ, ਇਸ ਲਾਈਨ ਤੇ ਅਸੀਂ ਸੋਚਣਾ ਸ਼ੁਰੂ ਕੀਤਾ ਕਿ ਸਾਡੀਆਂ ਸਾਂਝਾਂ ਕੀ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀ ਲੜਾਈ ਸਿੱਖਾਂ ਨੇ ਸਿੱਧੇ ਹੁਣ ਮੋਦੀ ਰਜੀਮ ਦੇ ਨਾਲ ਲੜਨੀ ਹੈ ਆਉਣ ਵਾਲੇ ਪੀਰੀਅਡਸ, ਉਹਨਾਂ ਦੇ ਜ਼ੁਲਮਾਂ ਦੇ ਖਿਲਾਫ ਵੀ। ਆਫ ਕੋਰਸ ਖਾਲਿਸਤਾਨ ਦੀ ਲਿਬਰੇਸ਼ਨ ਅਲਟੀਮੇਟਲੀ ਸਾਡੀ ਡੈਸਟੀਨੀ ਹੈ। ਉਹਦੇ 'ਚ ਸਾਨੂੰ ਆਪਣੇ ਗੁਆਂਢ ਦੇ ਵਿੱਚ ਵੀ ਮਦਦ ਦੀ ਲੋੜ ਹੋਏਗੀ। ਸੋ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੇ ਸਾਡੇ ਕੁਝ ਵੀਰ ਰਿਸਪੌਂਸਿਬਲੀ ਫੇਸਬੁੱਕ ਤੇ ਜਾਂ ਅਦਰਵਾਈਜ਼ ਬੈਠ ਕੇ ਇੰਡੀਅਨ ਮੀਡੀਆ ਦੇ ਪ੍ਰੋਪੇਗੈਂਡੇ ਨੂੰ ਦਾ ਪ੍ਰਭਾਵ ਕਬੂਲਦੇ ਨੇ, ਉਹ ਸਮਝਦਾਰੀ ਤੋਂ ਕੰਮ ਲੈਣ। ਕੁਝ ਡਿਫਰੈਂਸਿਸ ਹੁੰਦੇ ਨੇ, ਰਹਿੰਦੇ ਨੇ ਹਮੇਸ਼ਾ, ਪਰ ਇਸ ਵੇਲੇ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਕਿਵੇਂ ਸਾਡੀ ਸਾਂਝੀ ਤਾਕਤ ਹਿੰਦੂ ਤਵੀਆਂ ਦਾ ਜਿਹੜਾ ਇਹ ਚੈਲੰਜ ਹੈ, ਜਿਹੜਾ ਕਲੀਅਰਲੀ ਆਉਣ ਵਾਲੇ ਪੀਰੀਅਡ ਤੁਸੀਂ ਤੇਜ਼ੀ ਨਾਲ ਇਹ ਘਟਨਾਕ੍ਰਮ ਦੇਖੋਗੇ। 2022 ਦੀਆਂ ਚੋਣਾਂ ਯੂਪੀ ਦੇ ਵਿੱਚ ਕੋਈ ਪੀਸਫੁਲ ਦੇ ਨਾਂ ਥੱਲੇ ਨਹੀਂ, ਉਹਨਾਂ ਨੇ ਬਾਈ ਹੁੱਕ ਔਰ ਬਾਈ ਕਰੁੱਕ ਉਹਨਾਂ ਨੇ ਰਿਗ ਵੀ ਕਰਨੀ ਹੈ। ਉਹਨਾਂ ਨੇ ਜਿਹੜਾ ਉਹ ਮੁਸਲਮਾਨਾਂ ਦੇ, ਔਰ ਕੱਲ੍ਹ ਅਸੀਂ ਸਲਮਾਨ ਖੁਰਸ਼ੀਦ ਜਾਂ ਉਹਦੇ ਘਰ ਤੇ ਹਮਲਾ ਔਰ ਜਿਸ ਕਿਸਮ ਦੇ ਇਹ ਸਾਰੇ ਆ ਰਹੇ ਨੇ, ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਲਾਈਨ ਕੋਈ ਬਲਰਡ ਲਾਈਨ ਨਹੀਂ ਹੈ, ਲਾਈਨ ਕਲੀਅਰਲੀ ਡਰਾ ਹੋ ਗਈ ਹੈ ਕਿ ਦੁਸ਼ਮਣ ਕੌਣ ਹੈ ਤੇ ਅਲਟੀਮੇਟਲੀ ਉਹ ਕਿਵੇਂ। ਔਰ ਇਹ ਕਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਇਹ ਆਲਰੇਡੀ ਹਿੰਦੂ ਤਵੀ ਅਥਾਰਿਟੇਰੀਅਨ ਡਿਕਟੇਟਰਸ਼ਿਪ ਦਾ ਯੁੱਗ ਸ਼ੁਰੂ ਹੋ ਗਿਆ। ਇਲੈਕਸ਼ਨਾਂ ਵੀ ਜਿਹੜੀਆਂ ਨੇ ਉਹਨਾਂ ਦਾ ਮਤਲਬ ਹੀ ਅਥਾਰਿਟੇਰੀਅਨਿਜ਼ਮ ਨੂੰ ਐਸਟੈਬਲਿਸ਼ ਕਰਨਾ ਹੈ। ਕੋਈ ਡੈਮੋਕ੍ਰੇਸੀ ਜਾਂ ਕੋਈ ਇੰਡੀਪੈਂਡੈਂਸ ਜਾਂ ਕੋਈ ਦੂਜਾ ਨਹੀਂ ਹੈ। ਜਿਹੜੀ ਵੌਇਸ ਹੈ ਸਿਵਲ ਸੁਸਾਇਟੀ ਦੀ, ਉਹ ਪੂਰੀ ਤਰ੍ਹਾਂ ਥਰੋਟਲ ਕੀਤੀ ਜਾ ਰਹੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ।
ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਮਹਾਸਭਾ ਦਾ ਕਹਿਣਾ ਹੈ ਕਿ ਉਹ ਮੱਧ ਪ੍ਰਦੇਸ਼ ਵਿੱਚ ਨੱਥੂਰਾਮ ਗੋਡਸੇ ਦਾ ਇੱਕ ਬੁੱਤ ਜਿਹੜਾ ਬਣਾਉਣ ਜਾ ਰਹੇ ਹਨ, ਜਿਸ ਵਿੱਚ ਅੰਬਾਲਾ ਜੇਲ੍ਹ ਤੋਂ ਲਿਆਂਦੀ ਗਈ ਮਿੱਟੀ ਇਸਤੇਮਾਲ ਕੀਤੀ ਜਾਏਗੀ। ਸੋ ਯਾਦ ਰਹੇ ਵੀਅਰਸ, ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ 1949 ਵਿੱਚ ਅੰਬਾਲਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਸੋ ਹਿੰਦੂ ਮਹਾਸਭਾ ਅਨੁਸਾਰ ਗੋਡਸੇ ਦਾ ਇੱਕ ਬੁੱਤ ਭਾਰਤ ਦੇ ਹਰ ਸੂਬੇ ਵਿੱਚ ਸਥਾਪਿਤ ਕੀਤਾ ਜਾਏਗਾ। ਸੋ ਨਾਲ ਦੀ ਨਾਲ ਕੰਗਨਾ ਰਣੌਤ ਨੇ ਗਾਂਧੀ ਦੇ ਖਿਲਾਫ ਇੱਕ ਟਵੀਟ ਵੀ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣੀਆਂ ਲਿਖਣੀ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜਾ RSS ਦਾ ਕੰਮ ਕਰਨ ਦਾ ਢੰਗ ਤਰੀਕਾ ਹੈ ਉਹ ਕਈ ਵਾਰੀ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ। 72 ਦੇ ਲਗਭਗ ਸੰਗਠਨ ਜਿਹਨਾਂ ਦੇ ਲਈ ਉਹ ਲਫ਼ਜ਼ ਇਸਤੇਮਾਲ ਕਰਦੇ ਨੇ, ਆਰਗੇਨਾਈਜੇਸ਼ਨ ਲਫ਼ਜ਼ ਹੈ, ਉਹ ਉਹਨਾਂ ਨੇ ਫਲੋਟ ਕੀਤੇ ਹੋਏ ਨੇ। ਕੁਝ ਜਿਹੜੇ ਉਹਨਾਂ ਦੇ ਡਾਇਰੈਕਟ ਆਰਡਰਸ ਲੈਂਦੇ ਨੇ, ਕੁਝ ਜਿਵੇਂ ਭਾਵੇਂ ਉਹ ਇੰਡੀਪੈਂਡੈਂਟ ਵਿਚਰਦੇ ਨਜ਼ਰ ਆਉਂਦੇ ਨੇ, ਪਰ ਉਹ ਇਨ ਕਾਹੂਟਸ ਹੁੰਦੇ ਨੇ ਉਹਨਾਂ ਦੇ ਨਾਲ, ਉਹਨਾਂ ਦੀ ਸਹਿਮਤੀ ਦੇ ਨਾਲ, ਔਰ ਉਹਨਾਂ ਨੂੰ ਪ੍ਰੋਟੈਕਟ ਵੀ ਕਰਦੇ ਨੇ। ਉਹਨਾਂ ਦੇ ਵਿੱਚ ਇਹ ਹਿੰਦੂ ਮਹਾਸਭਾ ਵੀ ਹੈ, ਉਹਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਵੀ ਹੈ। ਇਹ ਜਿਹੜੇ ਨੇ ਉਹਨਾਂ ਨੂੰ ਥੋੜੀ ਬਹੁਤ ਲਿਬਰਟੀ ਦਿੰਦੇ ਨੇ ਕਿ ਉਹ ਆਪਣੇ ਅੱਡ ਪ੍ਰੈਜ਼ੀਡੈਂਟ ਦੂਜੇ ਤੀਜੇ ਰੱਖਣ, ਲੇਕਿਨ ਔਰ ਉਹਨਾਂ 'ਚ ਇੱਕ ਸਟੇਜ ਤੇ ਸ਼ਿਵ ਸੈਨਾ ਵੀ ਸੀ। ਹੁਣ ਵੀ ਮਹਾਰਾਸ਼ਟਰ 'ਚ ਕਿਸੇ ਵੇਲੇ ਵੀ ਸ਼ਿਵ ਸੈਨਾ ਔਰ BJP, ਕਿਉਂਕਿ ਆਈਡੀਓਲੋਜੀਕਲੀ ਇਹ ਸਾਰੇ ਹੀ ਉਸ ਹਿੰਦੂਤਵਾ ਦੇ ਰੱਥ ਤੇ ਸਵਾਰ ਨੇ, ਜਿਹੜਾ ਹਿੰਦੂਤਵਾ ਪੋਲੀਟੀਕਲ ਆਈਡੀਓਲੋਜੀ ਦੇ ਵਿੱਚ ਮੁਸਲਮਾਨਾਂ, ਈਸਾਈਆਂ, ਦਲਿਤਾਂ ਉਹਨਾਂ ਨੂੰ ਕਬੂਲ ਨਹੀਂ ਕਰਦਾ, ਟ੍ਰਾਈਬਲਸ। ਔਰ ਇਹ ਉਹ ਹਿੰਦੂ ਸਮਾਜ ਕਾਨੂੰਨੀ ਤੌਰ ਦੇ ਉੱਤੇ ਬਣਾਉਣਾ ਚਾਹੁੰਦੇ ਨੇ ਜਿਹੜਾ ਮਨੂ ਸਮ੍ਰਿਤੀ ਤੇ ਬੇਸਡ ਹੋਏ, ਜਿਹਦੇ 'ਚ ਬ੍ਰਾਹਮਣ ਉੱਪਰ ਬੈਠਾ ਹੈ, ਸ਼ੂਦਰ ਹੀ ਹੈ, ਔਰਤ ਚਾਰ ਦੀਵਾਰੀ 'ਚ ਹੈ, ਘੱਟ ਗਿਣਤੀਆਂ ਦੀ ਕੋਈ ਹੋਂਦ ਨਹੀਂ ਹੈ, ਔਰ ਹਰ ਕੋਈ ਆਪਣੇ ਆਪ ਨੂੰ ਹਿੰਦੂ ਕਹਿੰਦਾ ਹੈ। ਇਹ ਉਹਨਾਂ ਦਾ ਅਲਟੀਮੇਟ ਨਿਸ਼ਾਨਾ ਹੈ, ਜਿਹਦੇ ਉਹ ਕਾਫੀ ਨੇੜੇ ਪਹੁੰਚ ਗਏ ਨੇ। ਹੁਣ ਇੱਕ ਪਾਸੇ ਅਸੀਂ ਗੱਲ ਅਜੀਤ ਡੋਵਲ ਕਿਵੇਂ ਸਿਵਲ ਸੁਸਾਇਟੀ ਨੂੰ ਨੈਕਸਟ 4th ਜਨਰੇਸ਼ਨ ਵਾਰ ਦੇ ਲਈ ਮੇਨ ਐਨਮੀ ਕਹਿੰਦਾ ਹੈ, ਬਿਪਿਨ ਰਾਵਤ ਕਸ਼ਮੀਰ ਦੇ ਵਿੱਚ ਜਾ ਕੇ ਲਿੰਚਿੰਗ ਨੂੰ ਜਸਟੀਫਾਈ ਕਰਦਾ ਕਿ ਦੇਖੋ ਇਹ ਤਾਂ ਹੁਣ ਲੋਕਾਂ ਦਾ ਜਸਟਿਸ ਦੇਣ ਦਾ ਤਰੀਕਾ ਹੈ। ਹਿੰਦੂ ਮਹਾਸਭਾ ਜਿਹਨੇ ਉਸ ਤੋਂ ਪਹਿਲਾਂ ਲਖਨਊ ਦੇ ਵਿੱਚ 30 ਜਨਵਰੀ ਦੇ ਮੌਕੇ, ਜਿੱਦਣ ਕਿ ਗਾਂਧੀ ਨੂੰ ਸ਼ੂਟ ਡਾਊਨ ਕੀਤਾ ਗਿਆ ਸੀ ਨੱਥੂਰਾਮ ਗੋਡਸੇ ਵੱਲੋਂ ਦਿੱਲੀ ਦੇ ਬਿਰਲਾ ਮੰਦਿਰ ਦੇ ਵਿੱਚ, ਉੱਥੇ ਉਹਦਾ ਮੰਦਿਰ ਸਥਾਪਿਤ ਕਰਨ ਦੇ ਲਈ ਪਹਿਲਾਂ ਉਹਦਾ ਬੁੱਤ ਬਣਾਇਆ, ਰੌਲਾ ਪਿਆ, ਉਹਨਾਂ ਨੇ ਪੁਲਿਸ ਨੇ ਆ ਕੇ ਲੈ ਲਿਆ। ਹਾਲਾਂਕਿ ਡਰਾਮੇਬਾਜ਼ੀ, ਕਿਸੇ ਨੇ ਉਹਨੂੰ ਡਿਕਰਾਈ ਨਹੀਂ ਕੀਤਾ, ਕਿਸੇ ਨੇ ਕੰਡੈਮ ਨਹੀਂ ਕੀਤਾ। ਹੁਣ ਉਹ ਅੱਗੇ ਵਧੇ ਹੋਏ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਸਾਵਰਕਰ, ਜਿਸ ਨੂੰ ਜਿਹੜਾ ਉਹ ਈਵਨ ਰਾਜਨਾਥ ਸਿੰਘ ਇਹਨਾਂ ਦਾ ਡਿਫੈਂਸ ਮਿਨਿਸਟਰ ਵੀ ਕਹਿੰਦਾ ਹੈ ਜੀ ਕਿ ਸਾਵਰਕਰ ਤੇ ਗਾਂਧੀ ਦੀਆਂ ਸਿੱਖਿਆਵਾਂ ਇੱਕੋ ਹੀ ਸੀ। ਸਾਵਰਕਰ ਨੇ ਤਾਂ ਸਾਵਰਕਰ ਨੂੰ ਲੋਕ ਸਮਝ ਨਹੀਂ ਸਕੇ, ਫਲਾਣਾ ਨਹੀਂ। ਹੁਣ ਸਾਵਰਕਰ, ਅਸੀਂ ਕੱਲ ਵੀ ਗੱਲ ਕੀਤੀ ਸੀ, ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਕਿਉਂਕਿ ਜਿਹੜੇ ਕਈ ਨਵੇਂ ਵੀਰ ਭੈਣਾਂ ਜੁੜਦੇ ਨੇ, ਥੋੜਾ ਜਿਹਾ ਉਹਨਾਂ ਨੂੰ ਬੈਕਗ੍ਰਾਉਂਡ ਵੀ ਦੇਣਾ ਹੁੰਦਾ ਹੈ ਕਿ ਵੀ ਸਾਵਰਕਰ 20th ਸੈਂਚੁਰੀ 'ਚ ਹਿੰਦੂਤਵਾ ਦੀ ਪੋਲੀਟੀਕਲ ਆਈਡੀਓਲੋਜੀ ਦਾ ਬਾਪ ਸਾਵਰਕਰ ਹੈ। ਨੱਥੂਰਾਮ ਗੋਡਸੇ ਜਿਹੜਾ ਹੈ ਉਹ ਸਾਵਰਕਰ ਦਾ ਪਾਰਟਨਰ ਸੀ, ਸੈਕਸ ਪਾਰਟਨਰ ਵੀ, ਕਿਉਂਕਿ ਉਹ ਗੇ ਸੀ, ਔਰ ਇਹ ਨੋਨ ਫੈਕਟ ਹੈ। ਸਾਵਰਕਰ ਬੇਸ਼ੱਕ RSS ਦਾ ਕਦੇ ਸਿੱਧਾ ਹਿੱਸਾ ਨਹੀਂ ਰਿਹਾ, ਪਰ ਹਿੰਦੂ ਮਹਾਸਭਾ ਦਾ ਉਹ ਪ੍ਰੈਜ਼ੀਡੈਂਟ ਰਿਹਾ। ਨੱਥੂਰਾਮ ਗੋਡਸੇ ਨੇ ਗਾਂਧੀ ਨੂੰ 30 ਜਨਵਰੀ 1948 ਨੂੰ ਜਦੋਂ ਮਾਰਿਆ, ਜਿਸ ਕੰਸਪੀਰੇਸੀ 'ਚ ਉਹਦਾ ਭਰਾ ਵੀ ਸ਼ਾਮਲ ਸੀ ਨੱਥੂਰਾਮ ਗੋਡਸੇ ਦਾ, ਔਰ ਮੇਨ ਨਾਰਾਇਣ ਆਪਤੇ ਜਿਹੜਾ ਉਹਦੇ ਨਾਲ ਮੌਜੂਦ ਸੀ ਜਦੋਂ ਗਾਂਧੀ ਨੂੰ ਸ਼ੂਟ ਡਾਊਨ ਕੀਤਾ ਗਿਆ, ਇਹ ਉਹਨੂੰ ਮਾਰਨ ਜਾਣ ਤੋਂ ਪਹਿਲਾਂ ਵੀ ਸਾਵਰਕਰ ਦੇ ਕੋਲ ਬਲੈਸਿੰਗ ਲੈਣ ਵੀ ਗਏ, ਔਰ ਸਾਵਰਕਰ ਜੇਲ੍ਹ 'ਚ ਵੀ ਰਿਹਾ, ਮੇਨ ਕਲਪਰੇਟਸ ਦੇ ਵਿੱਚ ਸੀ। ਪਰ ਅਲਟੀਮੇਟਲੀ 4-5 ਸਾਲ ਬਾਅਦ ਇਹ ਕਹਿ ਕੇ ਜੀ ਕੋਈ ਜਿਹੜਾ ਉਹ ਐਨਫ ਐਵੀਡੈਂਸ ਨਹੀਂ ਮਿਲਿਆ, ਉਹਨੂੰ ਰਿਹਾ ਕਰਤਾ ਗਿਆ, ਔਰ ਉਹ ਬਾਅਦ 'ਚ ਮਰਿਆ ਜਾ ਕੇ 60s 'ਚ ਜਾ ਕੇ ਉਹਦੀ ਡੈਥ ਹੋਈ। ਹੁਣ ਕਿਉਂਕਿ ਟਰਾਇਲ ਉੱਥੇ ਚੱਲਦਾ ਜਿੱਥੇ ਵਾਕਿਆ ਹੋਇਆ ਹੁੰਦਾ, ਔਰ ਦਿੱਲੀ, ਔਰ ਉਸ ਵੇਲੇ ਸਾਰਾ ਅੰਬਾਲਾ ਡਿਵੀਜ਼ਨ ਦਾ ਹਿੱਸਾ ਹੀ ਸੀ, ਦਿੱਲੀ ਪੰਜਾਬ ਦਾ ਹਿੱਸਾ ਸੀ ਜਿੱਥੇ ਗਾਂਧੀ ਨੂੰ ਮਾਰਿਆ ਗਿਆ। ਸੋ ਟਰਾਇਲ ਅੰਬਾਲਾ ਜੇਲ੍ਹ 'ਚ ਰੱਖਿਆ ਸੀ ਨੱਥੂਰਾਮ ਗੋਡਸੇ ਨੂੰ ਵੀ ਔਰ ਨਾਰਾਇਣ ਆਪਤੇ ਨੂੰ ਵੀ,
ਔਰ ਇਸੇ ਹੀ ਜੇਲ੍ਹ ਦੇ ਵਿੱਚ 1949 ਦੇ ਵਿੱਚ ਜਿਹੜਾ ਹੈ ਉਹ ਇਹਨਾਂ ਦੋਨਾਂ ਨੂੰ ਜਿਹੜਾ ਨਾਰਾਇਣ ਆਪਟੇ ਔਰ ਨਥੂਰਾਮ ਗੋਡਸੇ ਨੂੰ ਫਾਂਸੀ ਦਿੱਤੀ ਗਈ। ਇਹ ਬੈਕਗ੍ਰਾਉਂਡ ਹੈ। ਜੀ ਹੁਣ ਕਿਉਂਕਿ ਹਿੰਦੂ ਮਹਾਸਭਾ ਜਿਹੜੀ ਹੈ ਅੱਜ ਵੀ ਨਥੂਰਾਮ ਮੰਨਦਾ ਤਾਂ ਆਰਐਸਐਸ ਔਰ ਦੂਜੇ ਵੀ ਉਹਨੂੰ ਹੀ ਆਪਣਾ ਆਈਡੀਅਲ ਮੰਨਦੇ ਨੇ ਔਰ ਇਸ ਦੇ ਉੱਤੇ ਡਰਾਮੇ ਫਿਲਮਾਂ ਅਡਵਾਨੀ ਜਦੋਂ ਹੋਮ ਮਿਨਿਸਟਰ ਸੀ ਉਦੋਂ ਇੱਕ ਫਿਲਮ ਵੀ ਬਣੀ ਸੀ ਨਥੂਰਾਮ ਗੋਡਸੇ ਨੂੰ ਯੂਲੋਜਾਈਜ਼ ਕਰਦੇ ਨੇ। ਜੀ ਪਰ ਹਿੰਦੂ ਮਹਾਸਭਾ ਉਹਨੂੰ ਆਪਣਾ ਆਈਕਨ ਜਾਂ ਜਿੱਦ ਤੋਂ ਉਹਦੀ ਜਿਹੜਾ ਉਹਨੂੰ ਬੱਲੇ ਬੱਲੇ ਆਪਣੀ ਕਹਿੰਦੇ ਨੇ ਵੀ ਸਾਡੇ ਨੇ ਬੰਦੇ ਨੇ ਕੋਰਸ ਆਫ ਹਿਸਟਰੀ ਬਦਲਿਆ। ਹੁਣ ਹਿੰਦੂ ਮਹਾਸਭਾ ਨੇ ਫੈਸਲਾ ਕੀਤਾ ਹੈ ਕਿ ਜੀ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਵੱਡਾ ਬੁੱਤ ਜਿਹੜਾ ਹੈ ਉਹ ਸਥਾਪਿਤ ਕਰਾਂਗੇ ਨਥੂਰਾਮ ਗੋਡਸੇ ਦਾ, ਗਾਂਧੀ ਦੇ ਕਾਤਲ ਦਾ, ਔਰ ਉਹਦੇ ਲਈ ਉਹਦੇ ਜਿਹੜੀ ਅਸੀਂ ਥੋੜੀ ਮਿੱਟੀ ਇਸਤੇਮਾਲ ਕਰਨੀ ਹੈ ਉਹ ਅੰਬਾਲਾ ਜੇਲ੍ਹ ਜਿੱਥੇ ਉਹਨੂੰ ਜਿਸ ਸੈੱਲ 'ਚ ਉਹਨੂੰ ਰੱਖਿਆ ਗਿਆ ਫਾਂਸੀ ਦਿੱਤੀ ਗਈ ਉਸ ਜੇਲ੍ਹ ਦੇ ਥੱਲੋਂ ਦੀ ਜਾਂ ਜੇਲ੍ਹ ਦੀ ਮਿੱਟੀ ਜਿਹੜੀ ਵੀ ਉਹਦੇ ਸਰਾਉਂਡਿੰਗ ਉਹ ਲੈ ਕੇ ਗਏ ਔਰ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਫਿਰ ਇੱਥੇ ਮੱਧ ਪ੍ਰਦੇਸ਼ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ ਉੱਥੇ ਬੁੱਤ ਬਣਾਉਣ ਤੋਂ ਬਾਅਦ ਅਸੀਂ ਭਾਰਤ ਦੇ ਹਰ ਸੂਬੇ ਦੇ ਵਿੱਚ ਨਥੂਰਾਮ ਗੋਡਸੇ ਦਾ ਬੁੱਤ ਬਣਾਵਾਂਗੇ। ਔਰ ਇਹ ਸਾਰੀ ਖਬਰ ਮੀਡੀਆ ਦਾ ਹਿੱਸਾ ਹੈ ਕਿ ਵੀ ਉਹਨਾਂ ਨੇ ਅੰਬਾਲਾ ਜੇਲ੍ਹ ਤੋਂ ਮਿੱਟੀ ਲਿਆਂਦੀ ਹੈ ਔਰ ਦਾ ਸੋਇਲ ਇਹਨੂੰ ਗੋਡਸੇ ਔਰ ਆਪਟੇ ਉਹਨਾਂ ਦੇ ਬੁੱਤ ਬਣਾਉਣ ਦੇ ਲਈ, ਕਿਉਂਕਿ ਨਾਰਾਇਣ ਆਪਟੇ ਨੂੰ ਵੀ ਉਹਦੇ ਨਾਲ ਹੀ ਫਾਂਸੀ ਦਿੱਤੀ ਗਈ, ਇਹਨਾਂ ਦੋਨਾਂ ਦੇ ਸਾਈਡ ਬਾਈ ਸਾਈਡ, ਔਰ ਜਿੱਥੇ ਉਹਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਮੱਧ ਪ੍ਰਦੇਸ਼ ਉਹਨੂੰ ਨਾਂ ਦਿੱਤਾ ਗਿਆ ਬਲੀਦਾਨ ਧਾਮ ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਹਰ ਸੂਬੇ ਦੇ ਵਿੱਚ ਇਹ ਗੱਲ ਕਰਾਂਗੇ। ਹੁਣ ਇਹ ਤਾਂ ਆਪਣੇ ਆਪ ਦੇ ਵਿੱਚ ਸਾਬਤ ਕਰਦਾ ਕਿ ਸਭ ਕੁਝ ਇਹਨਾਂ ਦੇ ਨੱਕ ਦੇ ਥੱਲੇ ਹੀ ਨਹੀਂ, ਇਹਨਾਂ ਦੀ ਡਾਇਰੈਕਸ਼ਨ ਦੇ ਥੱਲੇ ਹੋ ਰਿਹਾ ਹੈ ਜਿਨ੍ਹਾਂ ਦੇ ਕੋਲ ਹਕੂਮਤ ਹੈ। ਹੁਣ ਇੱਕ ਪਾਸੇ ਖਬਰ ਇਹ ਲੱਗਦੀ ਹੈ ਕਿ ਹਿੰਦੂ ਮਹਾਸਭਾ ਟੂ ਮੇਕ ਗੋਡਸੇ ਸਟੈਚੂ ਇਨ ਐਮਪੀ ਵਿਦ ਅੰਬਾਲਾ ਜੇਲ ਸੋਇਲ, ਹੁਣ ਦੂਸਰੇ ਪਾਸੇ ਉਹੀ ਬਦ ਇਖਲਾਕ ਬਦ ਕਲਾਮ ਕੀ ਨਾਮ ਉਹਦਾ ਕੰਗਣਾ ਰਣੌਤ। ਹੁਣ ਇਹ ਵੀ ਜਿਹੜੀ ਇੱਕ ਭਾਵੇਂ ਉਹ ਜਿਵੇਂ ਉਰਦੂ ਦੀ ਇੱਕ ਲਾਈਨ ਹੀ ਕਹਿੰਦੇ ਨੇ ਵੀ ਬਦਨਾਮ ਤੋਂ ਹੁਏ ਕਿਆ ਹੁਆ ਨਾਮ ਤੋਂ ਹੁਆ, ਕੁਛ ਇਸ ਕਿਸਮ ਦੀ ਗੱਲ ਹੈ। ਹੁਣ ਇਹਨੂੰ ਵੀ ਚੀਪ ਪਬਲਿਸਿਟੀ ਦਾ ਵੀ ਸਵਾਦ ਹੈ ਪਰ ਗੱਲ ਉਹਦੀ ਦਾਇਰਾਕਾਰ ਤੋਂ ਬਾਹਰ ਨਹੀਂ ਹੁੰਦੀ। ਉਹ ਜਿਹੜੀ ਹਿੰਦੂਤਵਾਦੀ ਪੋਸਟਰ ਗਰਲ ਦਾ ਜਿਹੜਾ ਉਹਨੂੰ ਅੱਜ ਕੱਲ ਟਾਈਟਲ ਮਿਲਿਆ ਹੋਇਆ ਔਰ ਉਸ ਟਾਈਟਲ ਦੇ ਉੱਤੇ ਪਦਮ ਸ਼੍ਰੀ ਜੜ ਕੇ ਉਹਨੂੰ ਜਿਹੜਾ ਹੈ ਉਹਦੇ 'ਚ ਪੂੰਛ ਨੂੰ ਅੱਗ ਲਾ ਕੇ ਉਹਨੂੰ ਛੱਡਿਆ ਹੋਇਆ, ਉਹਨੂੰ ਇਹ ਲੱਗਾ ਕਿ ਵੀ ਅਜੇ ਤਾਂ ਉਸ ਉਹਦੇ ਬਿਆਨ ਦੇ ਉੱਤੇ ਹੀ ਜਿਹੜਾ ਉਹ ਐਕਸ਼ਨ ਰਿਐਕਸ਼ਨ ਚੱਲ ਰਹੇ ਸੀ ਜਿਹਦੇ 'ਚ ਉਹਨੇ ਕਿਹਾ ਜੀ ਅਸਲੀ ਆਜ਼ਾਦੀ ਤਾਂ 2014 'ਚ ਮਿਲੀ ਸਾਨੂੰ, 1947 'ਚ ਤਾਂ ਭਿੱਖ ਮਿਲੀ ਸੀ। ਹੁਣ ਅਜੇ ਤਾਂ ਉਸ ਮੁੱਦੇ ਦੇ ਉੱਤੇ ਹੀ ਚੱਲ ਰਿਹਾ ਸੀ ਜੀ ਇਹਦੇ ਤੋਂ ਪਦਮ ਸ਼੍ਰੀ ਵਾਪਸ ਲਓ ਜਾਂ ਦੂਜੇ ਤਾਂ ਉਹਨੇ ਵੀ। ਔਰ ਅੱਜ ਖਬਰ ਹੈ ਇੰਡੀਪੈਂਡੈਂਸ ਮੂਵਮੈਂਟ ਕੰਟਰੋਵਰਸੀ ਰਿਲੈਂਟਲੈਸ ਕੰਗਨਾ ਸ਼ੂਟਸ ਅਗੇਨ targets Mahatma Gandhi, continues to justify her remark disparaging India's independence movement, says choose your heroes wisely। ਹੁਣ ਉਹਨੇ ਕਿਹਾ ਵੀ ਪਿੱਛੇ ਨਹੀਂ ਹਟ ਰਹੀ, ਉਹ ਤਾਂ ਇੱਕ ਕਦਮ ਅੱਗੇ ਗਈ। ਉਹਨੇ ਕਿਹਾ ਜੀ ਤੁਸੀਂ ਆਪਣੇ ਹੀਰੋ ਕਿਹਨੂੰ ਚੁਣਨਾ ਹੈ ਉਹਨੂੰ ਜਰਾ ਅਕਲ ਤੋਂ ਕੰਮ ਲੈ ਕੇ ਚੁਣੋ। ਔਰ ਹੁਣ ਜਿਹੜੀ ਨਵੀਂ ਕੰਟਰੋਵਰਸੀ ਉਹਨੇ ਖੜੀ ਕੀਤੀ ਉਹਦੇ 'ਚ ਉਹਨੇ ਕੀ ਲਿਖਿਆ, ਉਹਨੇ ਕਿਹਾ ਗਾਂਧੀ ਨੈਵਰ ਸਪੋਰਟਡ ਭਗਤ ਸਿੰਘ ਔਰ ਨੇਤਾ ਜੀ। ਹੁਣ ਜਦੋਂ ਹੁਣ ਕਈਆਂ ਨੇ ਕਿਹਾ ਜੀ ਜੇ ਤੂੰ ਇਹ ਕਹਿ ਰਹੀ ਹੈ ਕਿ ਆਜ਼ਾਦੀ ਭਿੱਖਿਆ 'ਚ ਮਿਲੀ, ਤੂੰ ਤਾਂ ਮਹਾਤਮਾ ਗਾਂਧੀ ਔਰ ਨਹਿਰੂ ਔਰ ਉਹਨਾਂ ਦੀਆਂ, ਹੁਣ ਉਹਦੇ ਤੇ ਉਹ ਜਵਾਬ ਦੇ ਰਹੀ ਹੈ ਗਾਂਧੀ ਨੈਵਰ ਸਪੋਰਟਡ ਭਗਤ ਸਿੰਘ ਔਰ ਨੇਤਾ ਜੀ। ਦੇयर ਆਰ ਐਵੀਡੈਂਸ ਦੈਟ ਸੁਜੈਸਟ ਗਾਂਧੀ ਜੀ ਵਾਂਟਡ ਭਗਤ ਸਿੰਘ ਟੂ ਬੀ ਹੈਂਗਡ, ਸੋ ਯੂ ਨੀਡ ਟੂ ਚੂਜ਼ who you support, because just placing them all in one box of your memory and every year wishing them all birth anniversaries is not enough. In fact, it is not just dumb but highly irresponsible and superficial. One must know their history and their heroes. ਹੁਣ ਇੱਕ ਪਾਸੇ ਤਾਂ ਉਹਨੇ ਇਹ ਲੱਭਿਆ, ਹਾਲਾਂਕਿ ਪਾਰਸ਼ਲੀ ਜੋ ਉਹਨੇ ਕਿਹਾ ਗਲਤ ਨਹੀਂ ਹੈ ਕਿ ਵੀ ਗਾਂਧੀ ਨੇ ਭਗਤ ਸਿੰਘ ਨੂੰ ਸੇਵ ਕਰਨ ਲਈ ਕੁਝ ਨਹੀਂ ਕੀਤਾ, ਬਟ that doesn't mean ਕਿ ਵੀ ਜਿਹੜੀ ਇਹਨੇ ਲਾਈਨ ਲਈ ਹੋਈ ਹੈ, ਪਰ ਜਿਹੜੀ ਇਸ ਤੋਂ ਵੀ ਅੱਗੇ ਜਾ ਕੇ ਉਹਨੇ ਅੱਜ ਇੱਕ ਜਿਹਦਾ ਕੋਈ ਬੇਸ ਵੀ ਨਹੀਂ ਸੀ ਉਸ ਖਬਰ ਨੂੰ ਉਹਨੇ ਲਿਆਂਦਾ ਕੱਢ ਕੇ, ਜਿਹਦੇ ਤੇ ਸੀ ਕਿ ਗਾਂਧੀ ਅਦਰਸ ਹੈਡ ਐਗਰੀਡ ਟੂ ਹੈਂਡ ਓਵਰ ਨੇਤਾ ਜੀ। ਉਹਨੇ ਕਿਹਾ ਜੀ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਲਈ ਨਹਿਰੂ, ਮੁਹੰਮਦ ਅਲੀ ਜਿਨਾ, ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ had come to an agreement with the British judge that if Netaji were to enter India,
ਹੀ ਵੁੱਡ ਬੀ ਹੈਂਡਡ ਓਵਰ ਐਂਡ ਚਾਰਜਡ। ਹੁਣ ਇਹ ਔਰ ਇਹ ਖਬਰ ਦੀ ਕੋਈ ਡੇਟ ਨਹੀਂ ਹੈ, ਪੀਟੀਆਈ ਦੀ ਖਬਰ, ਔਰ ਇਹ ਖਬਰ ਦਾ ਬੇਸ ਕੀ ਹੈ? ਇੱਕ ਉਸਮਾਨ ਪਟੇਲ ਨਾਂ ਦੇ ਬੰਦੇ ਨੇ ਕਿਹਾ ਕਿ ਜੀ ਇਵੇਂ, ਹੁਣ ਹਾਲਾਂ ਇਹਦੇ 'ਚ ਕੋਈ ਸੱਚਾਈ, ਕੋਈ ਗ੍ਰੇਨ ਆਫ ਟਰੂਥ ਵੀ ਨਹੀਂ ਹੈ। ਜੇ ਸੁਭਾਸ਼ ਚੰਦਰ ਬੋਸ ਫੜਿਆ ਜਾਂਦਾ ਕਿਤੇ ਵੀ, ਕਿਉਂਕਿ ਜਾਪਾਨ ਦੀ ਮਦਦ ਦੇ ਨਾਲ, ਜਰਮਨ ਦੀ ਮਦਦ ਦੇ ਨਾਲ ਉਹਨੇ ਜਿਹੜਾ ਉਹ ਰਿਵੋਲਟ ਕਰਨ ਦੀ ਕੋਸ਼ਿਸ਼ ਕੀਤੀ ਸੀ INA ਬਣਾ ਕੇ, ਔਰ ਜੇ ਨਰਮਬਰਗ ਟ੍ਰਾਇਲ ਚੱਲਦੇ ਨੇ, ਬਾਕੀ ਵਾਰ ਕ੍ਰਿਮੀਨਲਸ ਦੇ ਤੌਰ ਤੇ ਪੋਸੀਬਲ ਹੈ ਉਹਨੂੰ ਐਜ਼ ਏ ਵਾਰ ਕ੍ਰਿਮੀਨਲ ਬ੍ਰਿਟਿਸ਼ਰਸ ਐਲਾਨਦੇ, ਲੇਕਿਨ ਇਹਨਾਂ ਦੇ ਕੋਲ ਤਾਂ ਅਜੇ ਪਾਵਰ ਹੀ ਨਹੀਂ ਸੀ ਆਈ, ਤੇ ਸੁਭਾਸ਼ ਚੰਦਰ ਬੋਸ ਆਲਰੇਡੀ ਹਵਾਈ ਹਾਦਸੇ 'ਚ ਮਾਰਿਆ ਜਾ ਚੁੱਕਾ ਸੀ। ਲੇਕਿਨ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਕੰਗਣਾ ਰਣੌਤ ਹੋਏ, ਹਿੰਦੂ ਮਹਾਸਭਾ ਹੋਏ, ਇਹ ਆਲਰੇਡੀ ਉਹਨਾਂ ਆਰਡਰਸ ਦੇ ਥੱਲੇ ਕੰਮ ਕਰ ਰਹੇ ਨੇ ਹਿੰਦੂਤਵਾ ਦੇ, ਕਿ ਜਿੱਥੇ ਉਹਨਾਂ ਨੇ ਜਿਹੜੇ ਐਸਟੈਬਲਿਸ਼ਡ ਸਿਸਟਮ ਹੈ, ਹੁਣ ਕਾਂਗਰਸ ਦਾ ਰਾਜ ਲੰਬਾ ਵਕਤ ਰਿਹਾ, ਨਹਿਰੂ ਐਸਟੈਬਲਿਸ਼ ਉਹਦੇ ਨਾਂ ਦੇ ਉੱਤੇ ਯੂਨੀਵਰਸਿਟੀਆਂ, ਕਾਲਜਾਂ, ਦੂਜਿਆਂ ਤੀਜਿਆਂ ਦੇ ਨਾਂ, ਔਰ ਇਸ ਸਾਰੇ ਦੇ ਚੱਲਦੇ ਆ ਉਹ ਇੰਦਰਾ ਗਾਂਧੀ ਨੂੰ ਟੱਚ ਨਹੀਂ ਕਰਦੇ ਹੈ। ਉਹਨੂੰ ਤਾਂ ਇਹ ਸਾਰੇ ਹੀ, ਕਿਉਂਕਿ ਉਹਨੂੰ ਇਹ ਹੁੰਦਾ ਹੈ ਕਿ ਵੀ ਇਹ ਦੁਰਗਾ ਦਾ ਅਵਤਾਰ ਉਹਨੇ ਕਿਹਾ ਸੀ ਵਾਜਪਾਈ ਨੇ, ਔਰ ਕਿਉਂਕਿ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਇਆ, ਔਰ ਅਖੰਡ ਭਾਰਤ ਦਾ ਜਿਹੜਾ ਇਹਨਾਂ ਦਾ ਡ੍ਰੀਮ ਹੈ ਉਹਨੂੰ ਨੇੜੇ ਲਿਆਉਣ ਲਈ, ਐਵੇਂ ਨਹੀਂ, ਉਹਨਾਂ ਨੇ ਇੱਕ ਕੁਰਬਾਨ ਅਲੀ ਨਾਂ ਦੇ ਜਰਨਲਿਸਟ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਵਾਸ ਦਾ ਫਸਟ ਪ੍ਰਾਈਮ ਮਿਨਿਸਟਰ ਆਫ RSS। ਸੋ ਉਹ ਗਾਂਧੀ ਨੂੰ ਟਾਰਗੇਟ ਕਰਦੇ ਨੇ, ਉਹ ਕੰਗਣਾ ਤੋਂ ਕਰਵਾਤਾ, ਜਾਂ ਹਿੰਦੂ ਮਹਾਸਭਾ ਤੋਂ ਨਹਿਰੂ ਨੂੰ ਕਰਦੇ ਨੇ, ਰਾਜੀਵ ਗਾਂਧੀ ਤੇ ਆ ਜਾਂਦੇ ਨੇ ਕਿਉਂਕਿ ਉਹਦੀ ਵਿਡੋ ਸੋਨੀਆ ਗਾਂਧੀ ਕਾਂਗਰਸ ਕੇ, ਸੋ ਰਾਜੀਵ ਗਾਂਧੀ ਨੂੰ ਵੀ ਜਿਹੜਾ ਉਹ ਬਫਰਸ ਹੋਏ, ਦੂਜਾ ਹੋਏ, ਲੇਕਿਨ ਇਹ ਸਾਰੇ ਹੀ ਦੇ ਆਰ ਵਰਕਿੰਗ ਇਨ ਕਾਹੂਟਸ। ਔਰ ਜੇ ਤੁਸੀਂ ਇਸ ਸਾਰੇ ਨੂੰ ਅਜੀਤ ਡੋਵਲ ਦੀ ਸਟੇਟਮੈਂਟ ਔਰ ਬਿਪਨ ਰਾਵਤ ਦੀ ਲਿੰਚਿੰਗ ਨੂੰ ਜਸਟੀਫਾਈ ਕਰਨ 'ਚ ਦੇਖੋ ਤੇ ਫਿਰ ਅੰਦਾਜ਼ਾ ਹੈ ਕਿ ਕੀ ਵਕਤ ਆਉਣ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਫੇਸਬੁੱਕ ਦੇ ਹਵਾਲੇ ਨਾਲ ਕਿ ਫੇਸਬੁੱਕ ਅੱਜਕੱਲ ਭਾਰਤੀ ਹੁਕੂਮਤ ਦਾ ਪੂਰੀ ਤਰ੍ਹਾਂ ਹੱਥ ਠੋਕਾ ਬਣਿਆ ਹੋਇਆ ਹੈ। ਮੋਦੀ ਹੁਕੂਮਤ ਦੇ ਖਿਲਾਫ ਜਾਣ ਵਾਲੀਆਂ ਪੋਸਟਾਂ ਨੂੰ ਬਲੌਕ ਕੀਤਾ ਜਾਂਦਾ ਹੈ ਜਾਂ ਫੇਸਬੁੱਕ ਅਕਾਊਂਟਸ ਹੀ ਬੈਨ ਕਰ ਦਿੱਤਾ ਜਾਂਦਾ ਹੈ। ਸੋ ਜਦੋਂ ਕਿ ਹਿੰਦੂਤਵੀਆਂ ਵੱਲੋਂ ਖੁੱਲ੍ਹ ਕੇ ਫੇਸਬੁੱਕ ਤੇ ਨਫ਼ਰਤ ਫੈਲਾਈ ਜਾ ਰਹੀ ਹੈ। ਸੋ ਫੇਸਬੁੱਕ ਦੀ ਵਿਕਾਊ ਨੀਤੀ ਦੇ ਖਿਲਾਫ ਸਿਐਟਲ ਦੇ ਫੇਸਬੁੱਕ ਦਫ਼ਤਰ ਦੇ ਬਾਹਰ ਇੱਕ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਬਾਰੇ ਗੱਲਬਾਤ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਮੋਦੀ ਆਪਣੇ ਪਿਛਲੇ ਅਮਰੀਕਾ ਦੌਰੇ ਤੇ ਆਇਆ ਸੀ, ਹੁਣ ਦੀ ਵਾਰ ਨਹੀਂ, ਹੁਣ ਤਾਂ ਉਹਨੂੰ ਕਿਉਂਕਿ ਚੇਜ਼ ਵੀ ਇੰਨਾ ਕੁ ਕੀਤਾ ਗਿਆ, ਉਹ ਜਿਹੜਾ ਵਾਸ਼ਿੰਗਟਨ DC ਔਰ ਨਿਊਯਾਰਕ ਤੋਂ ਬਾਅਦ ਦਿੱਲੀ ਜਾ ਕੇ ਸਟੇਜ ਤੇ ਖੜ ਕੇ ਬੋਲ ਸਕਿਆ, ਹੋਰ ਕਿਸੇ ਪਬਲਿਕ ਐਨਗੇਜਮੈਂਟ 'ਚ ਨਹੀਂ ਗਿਆ। ਪਰ ਜਦੋਂ ਉਹਨੂੰ ਰੈੱਡ ਕਾਰਪੇਟ ਵੈਲਕਮ ਦਿੱਤਾ ਗਿਆ ਸੀ ਇੱਥੇ ਪੁਰਾਣੇ ਪੀਰੀਅਡ 'ਚ ਓਬਾਮਾ ਦੇ ਜ਼ਮਾਨੇ 'ਚ,
ਤੇ ਉਦੋਂ ਇੱਥੋਂ ਦੌੜ ਕੇ ਉਹ ਬੇ ਏਰੀਏ 'ਚ ਵੀ ਗਿਆ ਸੀ ਜਿੱਥੇ ਮਾਰਕ ਜ਼ਕਰਬਰਗ ਜਿਹੜਾ ਫੇਸਬੁੱਕ ਦਾ ਪਿਓ ਹੈ, ਮਾਲਕ ਹੈ, ਔਰ ਲੇਕਿਨ ਉੱਥੇ ਜਿਉਂ ਹੀ ਇਹ ਉਹਨੂੰ ਮਿਲ ਰਿਹਾ ਸੀ ਔਰ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ, ਕਸ਼ਮੀਰੀ ਔਰ ਦੂਸਰੀਆਂ ਘੱਟ ਗਿਣਤੀਆਂ ਦਲਿਤ ਉਹ ਨੁਮਾਇੰਦੇ ਉਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਔਰ ਫਜ਼ਾ ਦੇ ਵਿੱਚ ਰੈਫਰੈਂਡਮ 2020 ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਨੇ ਉਹ ਗੂੰਜ ਰਹੇ ਸੀ। ਲੇਕਿਨ ਉਦੋਂ ਹੀ ਜਦੋਂ ਇਸ ਲੈਵਲ ਦੇ ਉੱਤੇ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਚੇਚਾ ਜਾਂਦਾ ਹੈ ਕਿਸੇ ਦੇ ਘਰ ਮਿੰਟ ਕਿਸੇ ਹੋਰ ਫੰਕਸ਼ਨ ਤੇ ਹੁੰਦਾ ਹੈ, ਉਦੋਂ ਹੀ ਲੱਗਦਾ ਸੀ ਕਿ ਵੀ ਕੋਈ ਨਾ ਕੋਈ ਡੀਲ, ਔਰ ਉੱਥੇ ਉਹ ਲਾਈਵ ਵੀ ਹੋਇਆ ਔਰ ਇੱਕ ਜਿਵੇਂ ਇਹ ਮਗਰਮੱਛ ਦੇ ਅਥਰੂ ਤੇ ਲਫ਼ਜ਼ ਛੋਟਾ ਬਣ ਗਿਆ। ਮੇਰਾ ਖਿਆਲ ਹੈ ਮਗਰਮੱਛ ਨੇ ਇਸ ਕਿਸਮ ਦੇ ਝੂਠੇ ਅਥਰੂ ਕੇਰਣ ਦੀ ਜਾਂਚ ਹੀ ਮੋਦੀ ਤੋਂ ਸਿੱਖੀ ਹੋਣੀ ਹੈ, ਝੂਠੇ ਤੋਂ। ਜਿੱਥੇ ਇਹਨੇ ਚਾਹ ਵੇਚੀ ਉੱਥੇ ਸਟੇਸ਼ਨ ਕੋਈ ਨਹੀਂ ਸੀ, ਜਿੱਥੇ ਇਹਨੇ ਯੂਨੀਵਰਸਿਟੀ ਦੀ ਕਹਿੰਦਾ ਡਿਗਰੀ ਲਈ ਉਦੋਂ ਉੱਥੇ ਕੋਈ ਯੂਨੀਵਰਸਿਟੀ ਨਹੀਂ ਸੀ, ਉਹ ਸਬਜੈਕਟ ਹੀ ਨਹੀਂ ਸੀ। ਤੇ ਜਿਹੜੇ ਕੰਪਿਊਟਰ ਤੇ ਉਹਨੂੰ ਯੂਨੀਵਰਸਿਟੀ ਮਿਲੀ ਉਦੋਂ ਅਜੇ ਉਹ ਕੰਪਿਊਟਰ ਡਿਵੈਲਪ ਹੀ ਨਹੀਂ ਸੀ ਹੋਇਆ, ਤੇ ਉੱਥੇ ਉਹਨੇ ਬਹਿ ਕੇ ਬੇ ਏਰੀਆ ਕੈਲੀਫੋਰਨੀਆ 'ਚ ਆਪਣੀ ਮਾਂ ਨੂੰ ਯਾਦ ਕੀਤਾ ਮੋਟੇ-ਮੋਟੇ ਅਥਰੂ ਕਿ ਮੇਰੀ ਮਾਂ ਗਵਾਂਢੀਆਂ ਦੇ ਭਾਂਡੇ ਮਾਂਜਦੀ ਸੀ, ਕਿਵੇਂ ਕਰਦੇ ਸੀ। ਉਹਦਾ ਸਗਾ ਭਰਾ ਕਹਿੰਦਾ ਇਹ ਮਾਂ ਦੇ ਗਹਿਣੇ ਲੈ ਕੇ ਦੌੜਿਆ ਹੋਇਆ, ਇਹ ਤਾਂ ਜਿਹੜਾ ਬਿਲਕੁਲ ਹੀ ਝੂਠਾ ਆਦਮੀ ਹੈ। ਸੋ ਉਸ ਸਾਰੇ ਦੇ ਚੱਲਦਿਆਂ ਪਰ ਜਿਹੜੇ ਉਦੋਂ ਸਿਆਣੇ ਸੀ ਉਹ ਇਹ ਸਮਝਦੇ ਸੀ ਕਿ ਵੀ ਆਲਰੇਡੀ ਮੇਨ ਸਟ੍ਰੀਮ ਮੀਡੀਆ ਤਾਂ ਇਹਨਾਂ ਨੇ ਉੱਥੇ ਕਾਬੂ ਕੀਤਾ ਹੋਇਆ। ਬਿਲਕੁਲ। ਪਰ ਕਿਉਂਕਿ ਸੋਸ਼ਲ ਮੀਡੀਆ 'ਚ ਫੇਸਬੁੱਕ ਨੇ ਆਪਣੇ ਆਪ 'ਚ ਇੱਕ ਅਪਰਚੁਨਿਟੀ ਦਿੱਤੀ ਡਾਈਸੈਂਸ਼ਨ ਦੀ ਆਵਾਜ਼, ਜਿਹੜੇ ਸਹਿਮਤ ਨਹੀਂ ਨੇ ਉਹ ਵੀ ਗੱਲ ਕਰ ਸਕਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਅਰਬ ਸਪਰਿੰਗ ਜਿਹੜੀ ਟਰਮ ਇਸਤੇਮਾਲ ਹੋਈ ਜਿਨ੍ਹਾਂ ਮੁਲਕਾਂ ਦੇ ਵਿੱਚ ਇਜਿਪਟ ਤੋਂ ਲੈ ਕੇ ਔਰ ਦੂਰ ਦਰਾਡੇ ਤੱਕ ਟਿਊਨੀਸੀਆ ਤੱਕ ਜਿਹੜੀ ਆਵਾਜ਼ ਖਿਲਾਫ ਉੱਠੀ ਵੇਲੇ ਦੀਆਂ ਹਕੂਮਤਾਂ ਦੇ, ਉਹਦੇ ਸੋਸ਼ਲ ਮੀਡੀਆ ਨੇ ਵੱਡਾ ਰੋਲ ਅਦਾ ਕੀਤਾ। ਔਰ ਫੇਸਬੁੱਕ ਬਿਨਾਂ ਕਿਸੇ ਰੁਕਾਵਟ ਦੇ ਬਹੁਤਿਆਂ ਨੂੰ ਐਕਸੈਸੀਬਲ ਸੀ। ਅੱਜ ਵੀ ਜੇ ਦੁਨੀਆ ਦੀ 7.5 ਬਿਲੀਅਨ ਆਬਾਦੀ ਹੈ ਤੇ ਮੇਰਾ ਖਿਆਲ 1/3 ਆਬਾਦੀ ਸੋਸ਼ਲ ਮੀਡੀਆ ਰਾਹੀਂ ਜੁੜੀ ਹੋਈ ਹੈ। ਔਰ ਉਦੋਂ ਇਹ ਲੱਗਦਾ ਸੀ ਕਿ ਵੀ ਮੇਨ ਸਟ੍ਰੀਮ ਮੀਡੀਆ, ਸਰਕਾਰੀ ਮੀਡੀਆ ਵੀ ਉਹਨਾਂ ਨੇ ਕਾਬੂ ਕੀਤਾ ਹੈ, ਪ੍ਰਾਈਵੇਟ ਮੀਡੀਆ ਵੀ ਕੀਤਾ ਹੈ, ਪਰ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸ਼ਿਕੰਜਾ ਕੱਸਣਾ ਚਾਹੁੰਦੇ ਨੇ ਇਹਦੇ ਤੇ ਇਹਨਾਂ ਦਾ ਅਜੇ ਕੰਟਰੋਲ ਨਹੀਂ। ਔਰ ਇਹ ਜਿਹੜੀ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਹੁਣ ਇਹ ਨੋਨ ਫੈਕਟ ਹੈ ਕਿ ਈਵਨ 10% ਤੋਂ ਜ਼ਿਆਦਾ ਜਿਹੜੇ ਸ਼ੇਅਰ ਨੇ ਫੇਸਬੁੱਕ ਦੇ, ਹਾਲਾਂਕਿ ਉਹਨਾਂ ਨੇ ਇੱਕ ਆਪਣਾ ਨਵਾਂ ਅਵਤਾਰ ਕੱਢਿਆ, ਪਤਾ ਨਹੀਂ ਕੀ ਉਹਦਾ ਨਾਂ ਰੱਖਿਆ ਕਿ ਵੀ ਜੀ ਅਸੀਂ ਹੁਣ ਉਹ ਜਿਹੜਾ ਉਹਦਾ ਟ੍ਰੇਡਮਾਰਕ ਦੂਜਾ, ਪਰ ਉਹੀ ਚੱਲ ਰਿਹਾ ਫੇਸਬੁੱਕ ਦੇ ਨਾਂ ਥੱਲੇ। ਕਿਉਂਕਿ ਕਈ ਥਾਂ ਅਮਰੀਕਨ ਸੈਨੇਟ 'ਚ ਵੀ ਹੀਅਰਿੰਗ ਹੋਈ ਹੈ, UK 'ਚ ਵੀ ਹੋਈ ਹੈ ਕਿ ਕਿਵੇਂ ਇਹ ਡਾਟਾ ਜਿਹੜਾ ਹੈ ਉਹ ਵੇਚਦੇ ਵੀ ਨੇ, ਕਿਵੇਂ ਇਹ ਇੱਕ ਪਾਸੜ ਜਿਹੜਾ ਉਸ ਪ੍ਰਚਾਰ ਨੂੰ ਵੀ ਕਰਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਦਾ ਅੰਬਾਨੀ ਨੇ 10% ਜਿਹੜੇ ਨੇ, ਅੰਬਾਨੀ ਜਾਂ ਅਡਾਨੀ, ਇਹ ਸਾਰੀ ਇੱਕੋ ਹੀ ਨਸਲ ਹੈ। ਮੈਂ ਜਦੋਂ ਨਾਮ ਵੀ ਇਹਨਾਂ ਦੇ ਲੈਂਦਾ ਵੀ ਕੰਟੈਂਪਟ ਲੈਂਦਾ, ਇਸ ਲਈ ਮੈਨੂੰ ਨਹੀਂ ਹੁੰਦਾ ਵੀ ਮੈਂ ਰਿਸਰਚ ਕਰਕੇ ਇਹਦਾ ਠੀਕ ਨਾਂ ਲਵਾਂ। ਇਹ ਸਾਰੀ ਇੱਕੋ ਹੀ ਨਸਲ ਹੈ ਕਿ ਵੀ 10% ਦੇ ਸ਼ੇਅਰ, ਔਰ ਇਹ ਕਾਫੀ ਪੁਰਾਣੀ ਗੱਲ ਹੈ ਕਈ ਮਹੀਨੇ ਪਹਿਲਾਂ ਦੀ, ਕਿ ਇਹਨਾਂ ਨੇ ਲੈ ਲਏ ਨੇ। ਹਾਲਾਂਕਿ ਫੇਸਬੁੱਕ ਦੇ ਉੱਤੇ ਕਿਵੇਂ ਹਿੰਦੂਤਵੀ ਪ੍ਰਚਾਰ ਹੋਣ ਦਿੱਤਾ ਗਿਆ, ਕਿਵੇਂ ਇੰਡੀਆ ਦੀ ਜਿਹੜੀ ਪੰਡਤਾਣੀ ਇਹਨਾਂ ਦੀ ਇੰਚਾਰਜ ਸੀ ਡਾਇਰੈਕਟਰ, ਉਹਨੇ ਉਹ ਮਿਸ਼ਰਾ ਹੋਏ, ਕਪਲ ਮਿਸ਼ਰਾ ਦਿੱਲੀ ਵਾਲਾ, ਜਿਹਨੇ ਮੁਸਲਮਾਨਾਂ ਦੇ ਖਿਲਾਫ ਜਦੋਂ ਕਿ ਇੱਕ ਵੇਵ ਬਣਾਈ ਗਈ, ਉਹ ਧਮਕੀਆਂ ਦੇ ਰਿਹਾ ਸੀ ਕਿ ਗੋਲੀ ਮਾਰੋ ਸਾਲੋਂ ਕੋ ਦੇਸ਼ ਕੇ, ਉਹ ਚੱਲ ਰਿਹਾ ਹੈ ਫੇਸਬੁੱਕ ਤੇ, ਉਹਨੂੰ ਬਲੌਕ ਨਹੀਂ ਕੀਤਾ ਜਾ ਰਿਹਾ। ਦੂਜਿਆਂ ਦੀਆਂ ਪੋਸਟ ਜਿਹੜੀ CA ਔਰ ਦੂਸਰਿਆਂ ਦੇ ਖਿਲਾਫ ਕਰ ਰਹੀਆਂ ਨੇ, ਉਦੋਂ ਹੀ ਨਜ਼ਰ ਆ ਰਿਹਾ ਸੀ। ਫਿਰ ਇਹ ਸਾਹਮਣੇ ਆ ਗਿਆ, ਬਾਅਦ ਚ ਉਹਨੂੰ ਰਿਜ਼ਾਈਨ ਦੇਣਾ ਪਿਆ ਕਿ ਵੀ ਕਿਵੇਂ ਇੱਕ ਖਾਸ ਪੈਟਰਨ ਦੇ ਥੱਲੇ ਕੁਝ ਜਿਹੜੇ ਉਹਨਾਂ ਦੇ ਟਵੀਟ ਜਾਂ ਉਹਨਾਂ ਦੀਆਂ ਪੋਸਟਾਂ ਸੀ ਉਹਨਾਂ ਨੂੰ ਪ੍ਰਮੋਟ ਕੀਤਾ ਫੇਸਬੁੱਕ ਨੇ, ਕਿਵੇਂ ਦੂਸਰੀਆਂ ਖਬਰਾਂ ਦਬਾਈਆਂ ਗਈਆਂ, ਕਿਵੇਂ ਉਸ ਨਫ਼ਰਤ, ਔਰ ਇਹ ਹੁਣ ਬਹੁਤ ਸਾਰੀਆਂ ਹੀਅਰਿੰਗਸ 'ਚ ਵੀ ਸਾਹਮਣੇ ਆ ਗਿਆ। ਇਸ ਲਈ ਉਹ ਆਪਣਾ ਹੁਣ ਟ੍ਰੇਡਮਾਰਕ ਵੀ ਬਦਲਣ ਨੂੰ ਫਿਰਦੇ ਨੇ। ਲੇਕਿਨ ਹੁਣ ਜਿਹੜਾ ਵਰਸਟ ਪਾਰਟ, ਅਸੀਂ ਤਾਂ ਜੂਨ 2020 'ਚ ਸਵਾਦ ਚੱਖ ਲਿਆ ਸੀ ਜਦੋਂ ਕਿ ਘੱਲੂਕਾਰਾ ਹਫ਼ਤਾ ਚੱਲ ਰਿਹਾ ਸੀ ਔਰ TV 84 ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ। ਕੱਲਾ ਇਹ ਨਹੀਂ, ਉਦੋਂ ਦਾ ਬਲੌਕ ਹੈ, ਇੰਡੀਆ 'ਚ ਬਲੌਕ ਹੈ। ਸਾਡੀਆਂ ਹੁਣ ਵੀ ਪੋਸਟਾਂ ਤੁਸੀਂ ਕਈ ਵਾਰੀ ਸ਼ੇਅਰ ਉਹਦਾ 200 ਹੋਏਗਾ, ਵਿਊਅਰਸ 1K ਹੋਣਗੇ, ਕਿਉਂਕਿ ਇਹਨਾਂ ਦੇ ਕੋਲ ਉਹ ਮੈਕੈਨਿਜ਼ਮ ਜਿਹਦੇ ਤੇ ਕਿਸੇ ਦਾ ਕੰਟਰੋਲ ਨਹੀਂ ਹੈ, ਉਹਨਾਂ ਦੀ ਮਸਲਨ ਮਲਕੀਅਤ ਹੈ, ਉਹ ਸਾਡੇ ਨੂੰ ਪ੍ਰਮੋਟ ਹੀ ਨਹੀਂ ਹੋਣ, ਉਹਨੂੰ ਉਹਨਾਂ ਨੇ ਐਸੀਆਂ ਰੈਸਟ੍ਰਿਕਸ਼ਨਸ ਲਾ ਕੇ
ਜਿਹੜਾ ਉਹ ਬੰਦ ਇੰਡੀਆ 'ਚ ਤਾਂ ਟੋਟਲੀ ਬਲੌਕ Totally ਕੀਤਾ ਹੋਇਆ block ਹੈ। ਔਰ ਹੁਣ ਇਹ ਵੀ ਸਾਹਮਣੇ ਕਿ ਈਵਨ ਜਿਹੜੇ ਕੁਝ ਵੈਬਸਾਈਟ ਜਿਹੜੇ ਇਨਫੋਰਮੇਸ਼ਨ ਦਿੰਦੇ ਸੀ ਸੰਘਰਸ਼ ਬਾਰੇ ਵੀ ਜਾਂ ਜਿਹਦੇ 'ਚ ਤੁਸੀਂ ਬਾਇਓਗ੍ਰਾਫੀਜ਼ ਕਿਸੇ ਦੀਆਂ ਲਿਖੀਆਂ ਹੋਈਆਂ ਉਹ ਵੀ ਸਾਰੇ ਬਲੌਕ। ਅੱਛਾ ਪਹਿਲਾਂ ਉਹਦੇ ਤੇ ਨੋਟਿਸ ਆ ਜਾਂਦਾ ਹੈ, ਫਿਰ ਪਰਮਾਨੈਂਟਲੀ ਬੈਨ। ਔਰ ਹਿੰਦੂ ਤਵੀਆਂ ਦੇ ਪੇਜ ਜਿਹੜੇ ਨੇ ਉਹ ਤੇਜ਼ੀ Open ਦੇ ਹੈ। ਨਾਲ ਪ੍ਰਮੋਟ ਕੀਤੇ ਜਾ ਰਹੇ ਨੇ ਅੱਜ ਅੱਛਾ। ਵੀ। ਹੁਣ ਤਾਂ ਮਤਲਬ ਫੇਸਬੁੱਕ ਨੂੰ ਜੇ ਭਾਰਤੀ ਦੂਰਦਰਸ਼ਨ ਜਾਂ ਉਹਨਾਂ ਦੇ ਰਿਪਬਲਿਕ ਟੀਵੀ ਜਾਂ ਅੱਜ ਤੱਕ ਟੀਵੀ ਜਾਂ ਟਾਈਮਸ ਨਾਓ ਉਹਨਾਂ ਦੀ ਐਕਸਟੈਂਸ਼ਨ ਕਿਹਾ ਜਾਏ ਤਾਂ ਕੋਈ ਅਤਕਥਨੀ ਨਹੀਂ ਹੋਏਗੀ। ਬਿਲਕੁਲ। ਤੇ ਮੈਂ ਸੀਐਟਲ ਦੇ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਜਿਨ੍ਹਾਂ ਨੇ ਐਨਮੀ ਨੂੰ ਵੀ ਪਛਾਣਿਆ। ਔਰ ਚਾਹੀਦਾ ਤਾਂ ਇਹ ਹੈ ਕਿ ਇਸ ਦੇ ਫੇਸਬੁੱਕ ਦੇ ਮਾਰਕ ਜ਼ਕਰਬਰਗ ਦੇ ਬੇਰੀਏ ਵਾਲੇ ਆਫਿਸ ਦੇ ਬਾਹਰ ਵੱਡਾ ਡੈਮੋਨਸਟ੍ਰੇਸ਼ਨ ਹੋਏ, ਪਰ ਇਹਨਾਂ ਦਾ ਇੱਕ ਸਬ ਆਫਿਸ ਸੀਐਟਲ 'ਚ ਹੈ। ਅੱਛਾ ਔਰ ਸੀਐਟਲ ਦੇ ਵਿੱਚ 2 ਦਿਨ ਪਹਿਲਾਂ ਉਹਨਾਂ ਦੇ ਉਸ ਦਫ਼ਤਰ ਦੇ ਬਾਹਰ ਜਿਹੜਾ ਇੱਕ ਰੋਸ ਪ੍ਰੋਟੈਸਟ ਹੋਇਆ ਔਰ ਉਹਦੇ 'ਚ ਜਿਹੜਾ ਇਹਦਾ ਪ੍ਰਬੰਧ ਕੋਲੀਸ਼ਨ ਆਫ ਸੀਐਟਲ ਇੰਡੀਅਨ ਅਮਰੀਕਨਜ਼ ਵੱਲੋਂ ਕੀਤਾ ਗਿਆ। ਔਰ ਇਸ ਪ੍ਰੋਟੈਸਟ ਦੇ ਵਿੱਚ ਈਵਨ ਸਿਟੀ ਕੌਂਸਲ ਮੈਂਬਰ ਕਸਾਮਾ ਸਾਵੰਤ ਤੇ ਇੱਕ ਦੂਸਰੀ ਬੀਬੀ ਮੁਕਿਲਟੋ ਸਿਟੀ ਕੌਂਸਲ ਔਰ ਇਸੇ ਤਰ੍ਹਾਂ ਕਸਾਮਾ ਸਾਵੰਤ ਮੁਕਿਲਟੋ ਤੋਂ ਸਿਟੀ ਕੌਂਸਲ ਨੇ ਰਿਜ਼ ਖਾਨ ਜ਼ਾਹਰ ਹੈ ਮੁਸਲਮਾਨ ਵੀਰ ਨੇ। ਅੱਛਾ ਔਰ ਇਸੇ ਤਰ੍ਹਾਂ ਹੀਰਾ ਸਿੰਘ ਭੁੱਲਰ ਔਰ ਸਾਡੇ ਪਿਆਰੇ ਟੀਵੀ 84 ਦੇ ਵੀ ਜਿਹੜੇ ਬਿਊਰੋ ਚੀਫ ਹੀ ਨੇ ਸੀਐਟਲ 'ਚ ਸਤਪਾਲ ਸਿੰਘ ਪੁਰੇਵਾਲ ਅੱਛਾ ਔਰ ਹਸਨ ਖਾਨ ਰਾਘਵ ਔਰ ਇਹ ਬਹੁਤ ਸਾਰੇ ਨਾਂ ਨੇ ਜਿਹੜੇ ਅੱਜ ਪੰਜਾਬੀ ਦੀ ਅਜੀਤ ਅਖਬਾਰ 'ਚ ਵੀ ਇਹ ਖਬਰ ਲੱਗੀ ਹੋਈ ਹੈ। ਔਰ ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਵੀ ਇਹ ਜਿਹੜੀ ਫੇਸਬੁੱਕ ਹੈ ਇਹ ਭਾਰਤ ਦੇ ਵਿੱਚ ਵੀ ਔਰ ਬਾਹਰ ਵੀ ਜਿਹੜੇ ਘੱਟ ਗਿਣਤੀਆਂ ਅਕਲੀਅਤਾਂ ਦੇ ਲੋਕ ਨੇ ਉਹਨਾਂ ਦੀ ਆਵਾਜ਼ਾਂ ਨੂੰ ਦਬਾ ਰਹੀ ਹੈ। ਔਰ ਈਵਨ ਕਿਸਾਨ ਅੰਦੋਲਨ ਦੀ ਆਵਾਜ਼ ਨੂੰ ਵੀ ਫੇਸਬੁੱਕ ਤੇ ਦਬਾਇਆ ਜਾ ਰਿਹਾ ਹੈ। ਅੱਛਾ ਜੇ ਕੋਈ ਪੋਸਟ ਪਾਈ ਜਾਂਦੀ ਹੈ ਤਾਂ ਉਸ ਨੂੰ ਫੌਰਨ ਹਟਾ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਮਾਰਕ ਜ਼ਕਰਬਰਗ ਸਿਰਫ ਆਪਣਾ ਮੁਨਾਫਾ ਦੇਖ ਰਿਹਾ ਹੈ, ਇਹਨੂੰ ਕੋਈ ਕਿਸੇ ਜ਼ੁਲਮ ਕਰਨ ਵਾਲੇ ਦੇ ਨਾਲ ਇਹ ਖੜਾ ਹੈ, ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਉਹਨਾਂ ਦੇ ਲਈ ਕੋਈ ਹਮਦਰਦੀ ਨਾਂ ਦੀ ਚੀਜ਼ ਨਹੀਂ ਹੈ। ਔਰ ਦਰਸ਼ਕ ਦੇਖ ਵੀ ਸਕਦੇ ਨੇ Screen ਤੇ ਕੁਝ ਦੇਖ ਰਹੇ ਪਿਕਚਰਸ ਨੇ। ਜਿਹੜੀਆਂ ਚੱਲ ਰਹੀਆਂ ਨੇ। ਸੋ ਅੱਛਾ। ਅਸੀਂ ਮੁਬਾਰਕਬਾਦ ਦਿੰਦੇ ਹਾਂ ਇਸ ਆਰਗੇਨਾਈਜੇਸ਼ਨ ਨੂੰ ਕੋਲੀਸ਼ਨ ਆਫ ਸੀਐਟਲ ਇੰਡੀਅਨ ਅਮਰੀਕਨਜ਼ ਅੱਛਾ ਕਿਉਂਕਿ ਜ਼ਾਹਰ ਹੈ ਕਿ ਸਾਡੇ ਸਿੱਖ ਵੀਰ ਭੈਣਾਂ ਉਹਦੇ 'ਚ ਸ਼ਾਮਲ ਹੋਏ ਨੇ। ਲੇਕਿਨ ਇਹ ਆਰਗੇਨਾਈਜ਼ ਜਿਹੜਾ ਹੈ ਉਹ ਉਹਨਾਂ ਕੁਝ ਲਿਬਰਲ ਮਾਈਂਡਡ ਇੰਡੀਅਨਸ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਮੁਸਲਮਾਨ ਵੀ ਸ਼ਾਮਲ ਨੇ, ਬਿਲਕੁਲ ਉਹਨਾਂ ਨੇ ਕੀਤਾ ਹੈ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਰੂਹਾਨੀਅਤ ਦਾ ਵਿਚਾਰ ਕਰਦੇ ਹਾਂ, ਅੱਛਾ ਸ੍ਰੀ ਰਾਗ ਦਾ ਇਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ। ਔਰ ਹੁਣ ਇਹ ਸਾਰੇ ਦਿਨ 19 ਨਵੰਬਰ ਤੱਕ ਫਜ਼ਾ ਦੇ ਵਿੱਚ ਔਰ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਜਿਹੜਾ ਉਹ ਰੋਜ਼ਾਨਾ ਸੁਣਦਾ ਹੈ ਕੀਰਤਨ ਜਿੰਨਾ ਕੁ ਵਕਤ ਮਿਲਦਾ ਹੈ। ਅੱਛਾ ਤਾਂ ਮੈਂ ਦੇਖਦਾ ਹਾਂ ਕਿ ਹੁਣ ਹਰ ਔਰ ਜਿਵੇਂ ਫਤਿਹਗੜ੍ਹ ਸਾਹਿਬ ਤੋਂ ਸਾਡੇ ਰੋਜ਼ਾਨਾ ਕੀਰਤਨ ਔਰ ਕਥਾ ਦਾ ਪ੍ਰੋਗਰਾਮ ਸਵੇਰੇ ਸ਼ਾਮ ਲਾਈਵ ਹੁੰਦਾ ਹੈ। ਬਿਲਕੁਲ ਔਰ ਉਹਦੇ 'ਚ ਵੀ ਹੁਣ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਾਂ ਚੜਿਆ ਸੋਧਣ ਧਰਤ ਲੁਕਾਈ, ਇਹ ਸਾਰੇ ਸ਼ਬਦ ਚੱਲ ਰਹੇ ਹੁੰਦੇ ਨੇ। ਬਿਲਕੁਲ ਔਰ ਅੱਜ ਬੜਾ ਪਿਆਰਾ ਸ਼ਬਦ ਜਿਹਦੇ 'ਚ ਕਿ ਇੱਕ ਪਿਆਰ ਭਰਿਆ ਮੈਟਾਫਰ ਜਦੋਂ ਅਸੀਂ ਸਹੇਲੀਆਂ ਨੂੰ ਭੈਣਾਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਭੈਣੋ ਆਓ ਸਹੇਲੀਓ ਮਿਲ ਕੇ ਬੈਠੀਏ ਆਪਣੇ ਪਿਆਰੇ ਦੀਆਂ ਬਾਤਾਂ ਪਾਈਏ ਉਸ ਰੱਬ ਦੇ ਗੁਣ ਗਾਇਨ ਕਰੀਏ। ਤਾਂ ਇਹ ਸ਼ਬਦ ਹੈ ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ ਮਿਲ ਕੇ ਕਰੈਂ ਕਹਾਣੀਆਂ ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਰਹਾਓ। ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਇਹਦੇ 'ਚ ਵੀ ਇਹ ਹੈ ਕਿ ਹੇ ਵਾਹਿਗੁਰੂ ਕਰਤਾ ਹੁੰਦਾ ਹੈ ਕ੍ਰੀਏਟਰ। ਅੱਛਾ ਜਦੋਂ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ ਆਪਣੇ ਅਖੀਰਲੇ 18 ਸਾਲ ਗੁਜ਼ਾਰਨ ਦੇ ਲਈ ਜਿਸ ਸ਼ਹਿਰ ਦਾ ਪਿੰਡ ਦਾ ਬੰਨ ਨੂੰ ਬੰਨਿਆ ਉਹਦਾ ਨਾਂ ਰੱਖਿਆ ਕਰਤਾਰਪੁਰ। ਕਰਤਾ ਬਿਲਕੁਲ ਕ੍ਰੀਏਟਰ ਕਿ ਉਸ ਵਾਹਿਗੁਰੂ ਦਾ, ਕਿਉਂਕਿ ਜਦੋਂ ਅਸੀਂ ਰੱਬ ਨੂੰ ਐਡਰੈਸ ਕਰਦੇ ਹਾਂ ਰੱਬ ਖਾਲਕ ਹੈ, ਰੱਬ ਰਹੀਮ ਹੈ, ਰੱਬ ਕਰੀਮ ਹੈ ਔਰ ਨਿਰਭਉ ਨਿਰਵੈਰ, ਇਹ ਸਾਰੇ ਤਾਂ ਅਸੀਂ ਦੁਹਰਾਉਂਦੇ ਹਾਂ। ਅੱਛਾ ਔਰ ਸਭ ਤੋਂ ਵੱਡੀ ਗੱਲ ਕਿ ਉਹ ਕਿਉਂਕਿ ਕ੍ਰੀਏਟ ਉਸਨੇ ਕੀਤੀ ਹੈ ਸਾਰੀ ਕਾਇਨਾਤ,
ये दुनिया भी, और इसलिए ईवन खलकत लफज भी खालक तो खालक खलक, खलकत इसलिए है कि खलकत बनाई खालक ने है। अच्छा। तो खालक होना क्रिएटर है। बिल्कुल। तो ना करतारपुर भी ये है कि करता, कि वही करता पुरख अच्छा। मूल मंत्र दे मूल विच- मंत्र दे विच है। विच के भी वो क्रिएटर है। बिल्कुल। तो गुरु साहब फरमांदे ने करता सब को तेरा है जोर, कि तेरे कोल ही जोर है। हाँ, जिवें असीं बाणी च पढ़दे हैं कि असां जोर नाही जे किछ कर हम साकें, अच्छा। कि साडे कोल जोर नहीं है, जोरावर तू है, क्योंकि तू ही करता सबको तेरा है जोर, एक शब्द विचारी है जां तू तां क्या होर। कि इंसान नूं ये मशवरा दिता है कि जे उस वाहिगुरू दी होंद दे उत्ते, उस दे शब्द दे उत्ते, उस दे प्यार दे उत्ते इतकाद करिए, तो जदों वो वाहिगुरू आ जांदा है तां क्या होर, फिर किसी होर दी लोड़ नहीं रहिंदी, नहीं रहिंदी। क्योंकि वही करण कारण समर्थ है, वही जोरावर है। जी। और ये कह के आवो भैणे गल मिले अंक सही लड़ियां, कि आओ भैणो, उन्हें रूहां नूं कहा कि आओ हे इंसानी जात, आओ बैठो, आवो भैणे गल, आओ असी एक दूजे दे गल नाल लगीए, एक दूसरे दे अंक दे विच समाईए, एक दूसरे नूं अपनी एम्ब्रेस च लईए। कादे लई? मिल के करें कहानियां समरथ कंत कीयां, अच्छा। कि असी मिल बैठ के सारियां रूहां उस समरथ ਜਿਹੜਾ सब कुछ ਕਰਨ ਦੀ ਤਾਕਤ ਰੱਖਦਾ ਹੈ, ਉਹ ਕੰਤ ਹੈ, ਉਹੀ ਅਸਲੀ ਪਤੀ ਹੈ। ਅਸੀਂ ਰੂਹਾਂ ਪਤਨੀਆਂ, ਔਰ ਉਸ ਸਮਰੱਥ ਜਿਹੜਾ ਕਰਨ ਕਾਰਨ ਸਮਰੱਥ ਹੈ, ਉਸ ਦੀਆਂ ਗੱਲਾਂ ਕਰੀਏ, ਉਸ ਦੀਆਂ। ਹੁਣ ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਕਿ ਹੁਣ ਕਿਸੇ ਚੀਜ਼ ਨੂੰ ਗਾਣ ਦੇ ਲਈ ਇੱਕ ਸਾਜ਼ ਹੁੰਦਾ ਹੈ। ਸਾਜ਼ ਉਹ ਹਾਰਮੋਨੀਅਮ ਅੱਜ ਦਾ ਹੈ ਜਾਂ ਤੰਤੀ ਸਾਜ਼। ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਉਸ ਰੱਬ ਨੂੰ ਯਾਦ ਕਰਨਾ ਹੈ ਤੇ ਆਪਣੇ ਤਨ ਦੇ ਸਾਜ਼ ਨੂੰ ਖੇ ਕਰ ਦੇ, ਕਿ ਆਪਣੇ ਵਿਚਲੀ ਹਉਮੈ ਮਾਰ ਲੈ। ਗਾਵੈ ਕੋ ਸਾਜ਼ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ। ਹੁਣ ਇਹੀ ਹੈ ਕਿ ਮਿਲ ਕੇ ਕरें ਕਹਾਣੀਆਂ ਸਮਰੱਥ ਕੰਤ ਕੀਆਂ। ਔਰ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸਿੰਗਾਰੀਆ, ਮਿੱਠਾ ਬੋਲਣੀ, ਪਿਰ ਰਿਸਾਲੂ ਤਾਂ ਮਿਲੇ ਜਾਂ ਗੁਰ ਕੈ ਸ਼ਬਦ ਸੁਣੀ। ਹੁਣ ਸ਼ੁਰੂਆਤ ਹੈ ਸਹੇਲੀਆਂ ਰੂਹਾਂ ਬੈਠ ਕੇ ਗੱਲਾਂ ਕਰੀਏ ਆਪਣੇ ਪਿਆਰੇ ਦੀਆਂ। ਹੁਣ ਉਹ ਰੂਹਾਂ ਜਿਹੜੀਆਂ ਰੱਬ ਨੂੰ ਮਿਲ ਚੁੱਕੀਆਂ ਨੇ, ਜਿਨ੍ਹਾਂ ਨੂੰ ਸੁਹਾਗਣਾ ਕਿਹਾ, ਜਿਹੜੇ ਪਤੀ ਦੇ ਨਾਲ ਜਿਨ੍ਹਾਂ ਦਾ ਮੇਲ ਹੈ ਰੱਬ ਦੇ ਨਾਲ, ਜਿਹੜੀਆਂ ਰੂਹਾਂ ਨੇ। ਹੁਣ ਜਿਹੜੀਆਂ ਅਸੀਂ ਵਿਛੜੀਆਂ ਰੂਹਾਂ, ਜੇ ਅਸੀਂ ਉਸ ਪਿਆਰੇ ਨੂੰ ਪਾਣਾ ਤੇ ਅਸੀਂ ਕੀ ਕਰਾਂਗੀਆਂ? ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ, ਕਿ ਜਿਨ੍ਹਾਂ ਨੂੰ ਉਹ ਰੱਬ ਮਿਲਿਆ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਐਸਾ ਕੀ ਕੀਤਾ ਸੀ ਕਿ ਪਿਆਰਾ ਤੁਹਾਡੇ ਤੇ ਰੀਝਿਆ ਸੀ, ਤੁਹਾਨੂੰ ਮਿਲਿਆ ਸੀ। ਔਰ ਉਹ ਅੱਗੋਂ ਜਵਾਬ ਦਿੰਦੀਆਂ ਨੇ ਰੱਬ ਨਾਲ ਮਿਲੀਆਂ ਰੂਹਾਂ, ਸਹਿਜ ਸੰਤੋਖ ਸਿਗਾਰੀਆ, ਮਿੱਠਾ ਬੋਲਣੀ, ਕਿ ਹੇ ਮੇਰੀਆਂ ਭੈਣੋ, ਜੇ ਤੁਸੀਂ ਪਿਆਰੇ ਨੂੰ ਮਿਲਣਾ ਤੇ ਆਪਣੇ ਅੰਦਰ ਸਹਿਜ ਪੈਦਾ ਕਰੋ, ਆਪਣੇ ਅੰਦਰ ਸੰਤੋਖ ਪੈਦਾ ਕਰੋ, ਆਪਣੇ ਬੋਲਾਂ 'ਚ ਮਿਠਾਸ ਪੈਦਾ ਕਰੋ। ਪਿਰ ਰਸਾਲੂ ਤਾਂ ਮਿਲੇ, ਕਿ ਇਹ ਰਸ ਨਾਲ ਭਰਿਆ ਹੋਇਆ ਪਿਰ ਪਤੀ ਪਿਆਰਾ ਤਾਂ ਰਿਝੇਗਾ ਜਾਂ ਗੁਰ ਕਾ ਸ਼ਬਦ ਸੁਣੀ। ਜੇ ਉਸ ਵਾਹਿਗੁਰੂ ਦੇ ਸ਼ਬਦ ਦੇ ਉੱਤੇ ਇਤਕਾਦ ਕਰਕੇ ਉਸ ਦੇ ਉੱਤੇ ਸਹਿਜ ਸੰਤੋਖ ਔਰ ਮਿਠਾਸ, ਇਹ ਤੁਹਾਡੇ ਰੂਹ ਦੇ ਗੁਣ ਹੋਣਗੇ। ਕੀਤੀਆਂ ਤੇਰੀਆਂ ਕੁਦਰਤੀ, ਕੇਵੜ ਤੇਰੀ ਦਾਤ, ਕੀਤੇ ਤੇਰੇ ਜੀ ਜੰਤ, ਸਿਫਤ ਕਰੇ ਦਿਨ ਰਾਤ, ਕੀਤੇ ਤੇਰੇ ਰੂਪ ਰੰਗ, ਕੀਤੇ ਜਾਤ ਅਜਾਤ। ਹੁਣ ਇੱਕਦਮ ਗੁਰੂ ਨਾਨਕ ਸਾਹਿਬ ਉਸ ਰੱਬ ਵੱਲ ਮੁੜ ਪੈਂਦੇ ਨੇ, ਕਹਿੰਦੇ ਨੇ ਹੇ ਵਾਹਿਗੁਰੂ, ਤੇਰੀਆਂ ਕਿਹੜੀਆਂ ਕੁਦਰਤਾਂ ਨੇ, ਕਿਉਂ ਜਿਹਾ ਤੂੰ ਆਨੰਦ ਬਣਾਇਆ ਹੋਇਆ। ਕੀਤੀਆਂ ਤੇਰੀਆਂ ਕੁਦਰਤੀ, ਕੇਵੜ ਤੇਰੀ ਦਾਤ, ਕਿੰਨੀਆਂ ਤੇਰੀਆਂ ਦਾਤਾਂ ਨੇ। ਕੀਤੇ ਤੇਰੇ ਜੀ ਜੰਤ, ਕਿੰਨੀ ਕ੍ਰੀਏਸ਼ਨ ਤੂੰ ਕੀਤੀ ਹੋਈ ਹੈ। ਸਿਫਤ ਕਰੇ ਦਿਨ ਰਾਤ, ਜਿਹੜੇ ਤੇਰਾ ਨਾਂ ਜਪਦੇ ਨੇ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ। ਹੁਣ ਇਹ ਤਾਂ ਹੈ ਹੀ ਹੈ
पर सिफत की है गगन में थाल रब चंद दीपक बने तारका मंडल जनक मोती धूप माले आण लो पवन चव। हुण ये सारी कुदरत दी हवा सूरज पानी ये मानो उस प्यारे दी सिफत सलाह कर रहे ने। केते तेरे जी जंत सिफत करे दिन रात केते तेरे रूप रंग केते जात अजात कि किन्ने ही तेरे रूप ने किन्ने ही असीं जाप साहिब च पढ़ते हैं कि भाई किवें चक्कर चिहन अर बरन जात अर पात निहिन जह रूप रंग अर रेख पेख को कह न सकत कह अचल मूरत अनपाव प्रकाश अमितोज कहिजय कोट इंद्र इंद्राण शाहो शहान गणिजय त्रिपवन महीप सुर नर असुर नेत नेत बण तृण कहत तब सर्ब नाम कथै कवन कर्म नाम वर्णत सुमत कि इन्ने ना इन्ना उदा कोई चक्कर नहीं कोई चेन नहीं कोई रंग नहीं। यही है भी किन्ने जातां वाले किन्ने जिन्हों आजाद किया होया है वो सारे ही तेरे रूप ने। और अखीर च गुरु साहब फरमांदे ने सच मिलै सच उपजै सच में साच समाए सुरत होवै पत उगवै गुर बचनी पौ खाए नानक सच्चा पातशाह आपे ले मिलाए। कि जे अंदर सच पैदा हुंदा है ते फिर उस अल्टीमेट ट्रूथ वाहिगुरू दे नाल मिलाप हुंदा है। सच मिले सच उपजै सच में साच समाए। तुहाडे जीवन दा भी सच है वो अल्टीमेट ट्रूथ भी सच है। सच सच दे नाल जा मिलदा है जिन्हों असीं कहंदे हैं सूरज किरण मिले जल का जल हो आराम। ये मरण तो बाद नहीं हुंदा ये जिउंदे जी तुसीं सच दे रस्ते ते तुरदे हैं उस एक परम सच नाल मिले हुंदे हो। सुरत होवे पत उगवे जे तुहाडी सुरत दे विच वाहिगुरू वस जांदा है ते तुसीं पतवान बन जांदे हो। ਉਹਨੂੰ आम हुंदा है जी ਜਿਹਦੇ ਕੋਲ 4 ਪੈਸੇ ਹੋਣ ਅਸੀਂ ਪਤਵੰਤਿਆਂ ਦਾ ਇਹ ਕੱਢ ਉਹ ਪਤਵੰਤੇ ਨਹੀਂ ਪਤਵੰਤੇ ਉਹ ਨੇ ਪਤ ਉਹਨਾਂ ਦੀ ਦਰਗਾਹ ਦੇ ਵਿੱਚ ਹੈ ਜਿਹੜੇ ਰੱਬ ਨਾਲ ਜੁੜੇ ਹੋਏ ਨੇ। ਜੇ ਸੁਰਤ ਦੇ ਵਿੱਚ ਉਹ ਵਾਹਿਗੁਰੂ ਵਸਦਾ ਹੈ ਤੇ ਫਿਰ ਪਤ ਉਗਵੇ ਫਿਰ ਉਹ ਪਤ ਜਿਹੜੀ ਹੈ ਉਹ ਉਭਰਦੀ ਹੈ ਗੁਰ ਬਚਨੀ ਭਉ ਖਾਏ। ਉਹਨਾਂ ਦੀ ਉਹੀ ਪਤਵੰਤੇ ਨੇ ਜਿਹੜੇ ਗੁਰੂ ਦੇ ਬਚਨਾਂ ਦੇ ਉੱਤੇ ਅਮੰਨਾ ਕਰਕੇ ਉਸ ਦੀ ਭੈ ਭਾਵਨੀ ਦੇ ਵਿੱਚ ਰਹਿੰਦੇ ਨੇ। ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਹਦੀ ਭੈ ਭਾਵਨੀ 'ਚ ਰਹਿਣ ਵਾਲੇ ਸਹਿਜ ਸੰਤੋਖ ਮਿਠਾਸ ਨਾਲ ਭਰੀਆਂ ਹੋਈਆਂ ਰੂਹਾਂ ਔਰ ਉਸ ਪਿਆਰੇ ਦੇ ਰਸਤੇ ਤੇ ਸੱਚ ਨੂੰ ਸਮਰਪਿਤ ਹੋ ਕੇ ਜਿਹੜੇ ਜੀਵਨ ਜਿਉਂਦੇ ਨੇ ਫਿਰ ਉਹਨਾਂ ਦਾ ਹੁੰਦਾ ਆਪੇ ਲੈ ਮਿਲਾਏ। ਤੇ ਵਾਹਿਗੁਰੂ ਤਰੁੱਠ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਆਪਣੇ ਆਪ ਦਾ ਹਿੱਸਾ ਬਣਾ ਲੈਂਦਾ ਹੈ ਆਪਣੇ ਪਿਆਰ ਦਾ ਪਾਤਰ ਬਣਾ ਲੈਂਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।